ਸਭ ਸੁਣਨ ਤੇ ਵੇਖਣ ਵਾਲਿਆਂ ਨੂੰ 6ਵੇਂ ਲਾਇਲਪੁਰ ਪੰਜਾਬੀ ਸੁਲੇਖ ਮੇਲੇ 'ਚ ਜੀ ਆਇਆਂ ਨੂੰ ਆਖਦਾ ਵਾਂ। ਅੱਜ ਦਾ ਇਹ ਮੁਸ਼ਾਇਰਾ ਇਸ ਹਵਾਲੇ ਨਾਲ ਵੀ ਯਾਦਗਾਰ ਹੈ ਕਿ ਇਹਦੇ 'ਚ ਕਰੋਨਾ ਦੀ ਵਜ੍ਹਾ ਤੋਂ ਅੱਜ ਉਹ ਫਿਜ਼ੀਕਲੀ ਨਹੀਂ ਹੋ ਰਿਹਾ ਉੱਥੇ ਸਾਹਮਣੇ ਸਾਹਮਣੇ, ਲੇਕਿਨ ਲਾਈਵ ਹੋਣ ਦੀ ਵਜ੍ਹਾ ਤੋਂ ਇਹਦਾ ਖਿਲਾਰ ਪਹਿਲੇ ਨਾਲੋਂ ਵੀ ਵੱਡਾ ਹੋ ਗਿਆ ਹੈ। ਇਹਦੇ ਆਰੀ ਜਿਹੜੇ ਨੇ ਪੰਜਾਬੀ ਲਹਿਰ, ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਔਰ ਕੋਕਨਸ ਇਹਦਾ ਅੱਜ ਦਾ ਪ੍ਰਬੰਧ ਕਰ ਰਹੇ ਨੇ। ਤੇ ਅੱਜ ਜਿਹੜੇ ਦੋਸਤ ਸਾਡੇ ਨਾਲ ਨੇ ਉਹਨਾਂ ਦਾ ਨਾਲ ਅਸੀਂ ਤਾਰਫ ਵੀ ਕਰਾਈ ਜਾਵਾਂਗੇ ਔਰ ਨਾਲ ਆਪਣਾ ਕਲਾਮ ਵੀ ਸਾਂਝਾ ਕੀਤੀ ਜਾਣਗੇ। ਤੇ ਚੂੰਕਿ ਸ਼ਾਇਰ ਸਾਡੇ ਕੋਲੋਂ ਸਟ੍ਰੀਮ ਯਾਰਡ ਦੀ ਪਾਲਿਸੀ ਤੋਂ ਚੋਖੇ ਨੇ, ਇਸ ਗੱਲ ਦਾ ਸਾਨੂੰ ਮਾਣ ਵੀ ਹੈ ਕਿ ਲਾਇਲਪੁਰ ਪੰਜਾਬੀ ਸੁਲੇਖ ਮੇਲੇ 'ਚ ਹਰ ਸ਼ਾਇਰ ਵੀ ਪਿਆਰ ਨਾਲ ਆਉਂਦਾ ਹੈ ਔਰ ਸੁਣਨ ਵਾਲੇ ਵੀ ਉਡੀਕ 'ਚ ਰਹਿੰਦੇ ਨੇ। ਤੇ ਅਸੀਂ ਚਾਹਾਂਗੇ ਕਿ ਜਿਹੜਾ ਸ਼ਾਇਰ ਆਪਣਾ ਕਲਾਮ ਸੁਣਾ ਲਵੇ ਉਹਨਾਂ ਅੱਗੇ ਬੇਨਤੀ ਹੈ ਕਿ ਉਹ ਨਾਲ ਆਪਣੇ ਸਟੂਡੀਓ 'ਚੋਂ ਐਗਜ਼ਿਟ ਹੋ ਜਾਣ ਤਾਂ ਕਿ ਉਹਨਾਂ ਦੇ ਥਾਂ ਸਾਡਾ ਨਵਾਂ ਮਾਣਯੋਗ ਸ਼ਾਇਰ ਜਿਹੜਾ ਹੈ ਉਹਦੇ 'ਚ ਐਂਟਰ ਹੋ ਜਾਏ। ਇੱਕ ਵੇਲੇ 'ਚ 10 ਲੋਕ ਅਸੀਂ ਮੌਜੂਦ ਰਹਿ ਸਕਦੇ ਹਾਂ ਇਸ ਮੰਚ ਦੇ ਉੱਤੇ। ਤੇ ਮੈਂ ਜਿਹੜੀ ਰੀਤ ਰਵਾਇਤ ਜਿਹੜੀ ਉਹਦੇ ਮੁਤਾਬਕ ਚੰਦ ਸ਼ੇਰ ਆਪਣੇ ਪੇਸ਼ ਕਰਾਂਗਾ ਤੇ ਉਦੋਂ ਮਗਰੋਂ ਮੈਂ ਆਪਣੇ ਸਾਥੀ ਦੋਸਤ ਇਰਫਾਨ ਵਾਰਸ ਨੂੰ ਦਾਵਤ ਦੇਣੀ ਹੈ ਕਿ ਕਰਕੇ ਇਹ ਗਜ਼ਲ ਦੇ ਕੁਝ ਸ਼ੇਰ ਕੇ ਕਰਕੇ ਦਾਵੇ ਕਰਕੇ ਯਾਰੀ ਦੇ ਮੁੜਨੇ ਯਾਰ ਵਸਾਰੀ ਦੇ, ਜਾਂ ਤੇ ਸਾਰੀ ਖੇਡ ਮੁਕਾ ਨਹੀਂ ਤੇ ਸਾਨੂੰ ਵਾਰੀ ਦੇ, ਦਿਲ ਜੁਰਮਾਨੇ ਭਰਦਾ ਏ ਅੱਖ ਦੀ ਕਾਰਗੁਜ਼ਾਰੀ ਦੇ, ਦਰਸ਼ਨ ਦਾਰੂ ਮੰਗਦੇ ਨੇ ਰੋਗੀ ਇਸ਼ਕ ਬਿਮਾਰੀ ਦੇ, ਰੰਗ ਹਯਾਤੀ ਬਦਲੇਗੀ ਆ ਕੇ ਹੱਥ ਲਲਾਰੀ ਦੇ, ਕਿੰਨੇ ਮਤਲਬ ਕੱਢੇ ਨੇ ਲੋਕਾਂ ਕੰਧ ਉਸਾਰੀ ਦੇ, ਕਿੰਨੇ ਮਤਲਬ ਕੱਢੇ ਨੇ ਲੋਕਾਂ ਕੰਧ ਉਸਾਰੀ ਦੇ। ਤੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਗੱਭਰੂ ਸ਼ਾਇਰ ਇਰਫਾਨ ਵਾਰਸ ਹੋਰਾਂ ਤੋਂ ਕਿ ਉਹ ਆਪਣਾ ਕਲਾਮ ਸਾਂਝਾ ਕਰਨ ਦੁਨੀਆ ਭਰ ਦੇ ਪੰਜਾਬੀ ਸੁਣਨ ਤੇ ਵੇਖਣ ਵਾਲਿਆਂ ਦਾ। ਜੀ ਇਰਫਾਨ ਵਾਰਸ ਜੀ। ਸਾਰੇ ਸੁਣਨ ਵਾਲਿਆਂ ਨੂੰ ਅਸਲਾਮ ਵਾਲੇਕਮ। ਸਾਡੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਸਾਰੇ ਦੋਸਤਾਂ ਨੂੰ, तमाम सीनियर मौजूद ने, उन्होंने मौजूद चंद शेर के दिल दबे ताबूत ने आजा वेखी जा, दिल दबे ताबूत ने आजा वेखी जा, लोकी किन्ने ऊत ने आजा वेखी जा, दिल दबे ताबूत ने आजा वेखी जा, लोकी किन्ने ऊत ने आजा वेखी जा, तू डोबे ने बेड़े मेरियां रीझां दे, तू डोबे ने बेड़े मेरियां रीझां दे, मेरे कोल सबूत ने आजा वेखी जा। एक गजल च दो शेर होर के लंघे वक्त दे यार खसारे नहीं जांदे, लंघे वक्त दे यार खसारे नहीं जांदे, पानियां विचों घिओ नतारे नहीं जांदे, डुब्बन लग्गियां दस्सिया सी गहराइयां ने, डुब्बन लग्गियां दस्सिया सी गहराइयां ने, दरियावां विचकार किनारे नहीं जांदे, मैं भी डट के कोशिश कीती भुल्लण दी, मैं भी डट के कोशिश कीती भुल्लण दी, मेथों भी कुछ लोग वसारे नहीं जांदे, अजे भी मिलदा है कदी ते अख मिला लैंदा है, अजे भी मिलदा है कदी ते अख मिला लैंदा है, अजे भी ओदी अख चों लारे नहीं जांदे। वाह वाह। दो शेर होर पढ़ के फिर मैं इजाजत चाहांगा कि हाँ वो अज भी मेरा है, हाँ वो अज भी मेरा है, इन्ना झूठ बथेरा है, हाँ वो अज भी मेरा है, इन्ना झूठ बथेरा है, दीवा पुछदा रहिंदा है, दीवा पुछदा रहिंदा है, किन्ना होर हनेरा है। वाह वाह। ओही लुटी जांदे ने, ओही लुटी जांदे ने जिन्ना कोल बथेरा है। वाह वाह। ਉਹੀ ਲੁੱਟੀ ਜਾਂਦੇ ਨੇ ਜਿੰਨਾ ਕੋਲ ਵਧੇਰਾ ਹੈ। ਵਾਹ।
ਜੀ ਜੀ, ਬਹੁਤ ਸ਼ੁਕਰੀਆ ਜੀ ਇਰਫਾਨ ਵਾਰਸ ਜੀ। ਆਪਣਾ ਤੁਸੀਂ ਕਲਾਮ ਸਾਂਝਾ ਕੀਤਾ। ਹੁਣ ਮੈਂ ਅੱਜ ਦੇ ਮੁਸ਼ਾਇਰੇ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸ਼ਾਇਰ ਸ਼ਾਮਲ ਨੇ। ਤੁਸੀਂ ਇੰਝ ਵੀ ਕਹਿ ਸਕਦੇ ਹੋ ਕਿ ਅੱਜ ਜਿਹੜਾ ਹੈ ਸਾਂਝਾਂ ਆਰ ਤੇ ਪਾਰ ਦੀਆਂ ਤੁਹਾਨੂੰ ਲੱਭ ਰਹੀਆਂ ਇਸ ਮੁਸ਼ਾਇਰੇ 'ਚੋਂ। ਤੇ ਮੈਂ ਸਭ ਤੋਂ ਪਹਿਲਾਂ ਚੜ੍ਹਦੇ ਪੰਜਾਬ ਤੋਂ ਸਾਡੇ ਦੋਸਤ ਡਾਕਟਰ ਕੁਲਵੀਰ ਹੋਰਾਂ ਨੂੰ ਦਾਅਵਤ ਦੇਵਾਂਗਾ। ਉੱਧਰੋਂ ਸਭ ਤੋਂ ਪਹਿਲਾਂ ਜਿਹੜੇ ਦਿੱਲੀ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਗਜ਼ਲ ਦੇ ਸ਼ਾਇਰ ਨੇ, ਨਕਾਦ ਨੇ, ਔਰ ਅੱਜ ਕੱਲ੍ਹ ਬਹੁਤ ਸੋਹਣੀ ਨਜ਼ਮ ਵੀ ਲਿਖ ਰਹੇ ਨੇ, ਉਹਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਹੋਇਆ ਮੈਂ ਬੇਨਤੀ ਕਰਾਂਗਾ ਕਿ ਆਪਣਾ ਕਲਾਮ ਸਾਂਝਾ ਕਰਨ ਸਰੋਤਿਆਂ ਨਾਲ। ਸ਼ੁਕਰੀਆ ਸਰ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ। ਇੱਕ ਗਜ਼ਲ ਦੇ ਚੰਦ ਸ਼ੇਰ ਸਾਂਝੇ ਕਰ ਰਿਹਾ ਜੀ। ਮਤਲਬ ਕਿ ਸਫ਼ਰ ਵਿੱਚ ਚੱਲਦਿਆਂ ਨੂੰ ਕੀ ਪਤਾ ਸੀ ਇਹ ਵੀ ਹੋਣਾ ਸੀ। ਵਾਹ ਵਾਹ। ਸਫ਼ਰ ਵਿੱਚ ਚੱਲਦਿਆਂ ਨੂੰ ਕੀ ਪਤਾ ਸੀ ਇਹ ਵੀ ਹੋਣਾ ਸੀ। ਜਿਨ੍ਹਾਂ ਗੱਲਾਂ ਤੇ ਹੱਸਦੇ ਸੀ, ਜਿਨ੍ਹਾਂ ਗੱਲਾਂ ਤੇ ਹੱਸਦੇ ਸਾਂ, ਉਹੀ ਗੱਲਾਂ ਤੇ ਰੋਣਾ ਸੀ। ਵਾਹ ਵਾਹ। ਸਫ਼ਰ ਵਿੱਚ ਚੱਲਦਿਆਂ ਨੂੰ ਕੀ ਪਤਾ ਸੀ ਇਹ ਵੀ ਹੋਣਾ ਸੀ। ਜਿਨ੍ਹਾਂ ਗੱਲਾਂ ਤੇ ਹੱਸਦੇ ਸਾਂ, ਉਹੀ ਗੱਲਾਂ ਤੇ ਰੋਣਾ ਸੀ। ਤੇ ਸ਼ੇਰ ਹੈ ਕਿ ਮੈਂ ਦਾਮਨ ਸਾਫ਼ ਵੀ ਕਰਦਾ ਤਾਂ ਆਖਰ ਕਿਸ ਤਰ੍ਹਾਂ ਕਰਦਾ। ਮੈਂ ਦਾਮਨ ਸਾਫ਼ ਵੀ ਕਰਦਾ ਤਾਂ ਆਖਰ ਕਿਸ ਤਰ੍ਹਾਂ ਕਰਦਾ, ਕਿ ਜਿਸ ਤੋਂ ਦਾਗ ਲੱਗਿਆ ਸੀ ਉਸੇ ਪਾਣੀ ਚ ਧੋਣਾ ਸੀ। ਵਾਹ ਵਾਹ। ਮੈਂ ਦਾਮਨ ਸਾਫ਼ ਵੀ ਕਰਦਾ ਤਾਂ ਆਖਰ ਕਿਸ ਤਰ੍ਹਾਂ ਕਰਦਾ, ਕਿ ਜਿਸ ਤੋਂ ਦਾਗ ਲੱਗਿਆ ਸੀ ਉਸੇ ਪਾਣੀ ਚ ਧੋਣਾ ਸੀ। ਜਦੋਂ ਚੰਨ ਨੇੜਿਓਂ ਤੱਕਿਆ ਤਾਂ ਮਿੱਟੀ ਵੀ ਨਜ਼ਰ ਆਈ। ਜਦੋਂ ਚੰਨ ਨੇੜਿਓਂ ਤੱਕਿਆ ਤਾਂ ਮਿੱਟੀ ਵੀ ਨਜ਼ਰ ਆਈ, ਕਿ ਬਹੁਤਾ ਕੋਲ ਜਾਣਾ ਵੀ ਕਿਸੇ ਤੋਂ ਦੂਰ ਹੋਣਾ ਸੀ। ਵਾਹ ਵਾਹ। ਕਿ ਬਹੁਤਾ ਕੋਲ ਜਾਣਾ ਵੀ ਕਿਸੇ ਤੋਂ ਦੂਰ ਹੋਣਾ ਸੀ। ਉਹਨੂੰ ਤਾਂ ਹੋਰ ਗਹਿਰੇ ਲਹਿਣ ਦਾ ਹੀ ਸ਼ੌਕ ਲੈ ਬੈਠਾ। ਉਹਨੂੰ ਤਾਂ ਹੋਰ ਗਹਿਰੇ ਲਹਿਣ ਦਾ ਹੀ ਸ਼ੌਕ ਲੈ ਬੈਠਾ। ਨਦੀ ਬਦਨਾਮ ਹੈ ਐਵੇਂ, ਨਦੀ ਨੇ ਕੀ ਡੁਬੋਣਾ ਸੀ। ਸਫ਼ਰ ਵਿੱਚ ਚੱਲਦਿਆਂ ਨੂੰ ਕੀ ਪਤਾ ਸੀ ਇਹ ਵੀ ਹੋਣਾ ਸੀ। ਜਿਨ੍ਹਾਂ ਗੱਲਾਂ ਤੇ ਹੱਸਦੇ ਸਾਂ, ਉਹੀ ਗੱਲਾਂ ਤੇ ਰੋਣਾ ਸੀ। ਇੱਕ ਹੋਰ ਗਜ਼ਲ ਦੇ ਕੁਝ ਸ਼ੇਰ ਸਾਂਝੇ ਕਰ ਰਹੇ ਹਾਂ ਕਿ ਖੁਸ਼ੀ ਮਿਲਦੀ ਕਿਸੇ ਦਾ ਦਿਲ ਦੁਖਾ ਕੇ। ਖੁਸ਼ੀ ਮਿਲਦੀ ਕਿਸੇ ਖੁਸ਼ੀ ਦਾ ਮਿਲਦੀ ਦਿਲ ਦਿਖਾ ਕੇ, ਕਿ ਜੰਮੇ ਹਾਂ ਸਦੀ ਕਿਹੜੀ ਚ ਆ ਕੇ। ਵਾਹ ਵਾਹ ਵਾਹ। ਖੁਸ਼ੀ ਮਿਲਦੀ ਕਿਸੇ ਦਾ ਦਿਲ ਦੁਖਾ ਕੇ, ਕਿ ਜੰਮੇ ਹਾਂ ਸਦੀ ਕਿਹੜੀ ਚ ਆ ਕੇ। ਹਨੇਰੇ ਭਾਲਦੇ ਨੇ ਲੋਕ, ਹਨੇਰੇ ਭਾਲਦੇ ਨੇ ਲੋਕ ਇੱਥੇ, ਕਿਤੇ ਜਾ ਹੋਰ ਰੱਖ ਦੀਵੇ ਜਗਾ ਕੇ। ਹਨੇਰੇ ਭਾਲਦੇ ਨੇ ਲੋਕ ਇੱਥੇ, ਕਿਤੇ ਜਾ ਹੋਰ ਰੱਖ ਦੀਵੇ ਜਗਾ ਕੇ। ਸ਼ੇਰ ਗੌਰ ਕਰਨਾ ਜੀ ਕਿ ਉਹ ਤੈਨੂੰ ਦੇਣਗੇ ਸਾਰਾ ਹੀ ਅੰਬਰ, ਉਹ ਤੈਨੂੰ ਦੇਣਗੇ ਸਾਰਾ ਹੀ ਅੰਬਰ, ਕਈ ਡੋਰਾਂ ਤੇਰੇ ਖੰਭਾਂ ਨੂੰ ਪਾ ਕੇ। ਉਹ ਤੈਨੂੰ ਦੇਣਗੇ ਸਾਰਾ ਹੀ ਅੰਬਰ, ਕਈ ਡੋਰਾਂ ਤੇਰੇ ਖੰਭਾਂ ਨੂੰ ਪਾ ਕੇ। ਨਦੀ ਦੀ ਪਿਆਸ ਨਾ ਪੁੱਛੀ ਕਿਸੇ ਨੇ, ਨਦੀ ਦੀ ਪਿਆਸ ਨਾ ਪੁੱਛੀ ਕਿਸੇ ਨੇ, ਜੋ ਆਇਆ ਤੁਰ ਗਿਆ ਆਪਣੀ ਬੁਝਾ ਕੇ। ਜੋ ਆਇਆ ਤੁਰ ਗਿਆ ਆਪਣੀ ਬੁਝਾ ਕੇ। ਇਹ ਵੀ ਟੁੱਟ ਜਾਣੇ ਸੀ ਦੋ ਚਾਰ ਰਿਸ਼ਤੇ, ਇਹ ਵੀ ਟੁੱਟ ਜਾਣੇ ਸੀ ਦੋ ਚਾਰ ਰਿਸ਼ਤੇ, ਅਦਾਕਾਰੀ ਨੇ ਹੀ ਰੱਖੇ ਬਚਾ। ਵਾਹ ਵਾਹ ਵਾਹ। ਇਹ ਵੀ ਟੁੱਟ ਜਾਣੇ ਸੀ ਦੋ ਚਾਰ ਰਿਸ਼ਤੇ, ਅਦਾਕਾਰੀ ਨੇ ਹੀ ਰੱਖੇ ਬਚਾ ਕੇ।
ਮੈਂ ਆਪਣੇ ਆਪ ਤੋਂ ਲੈਂਦਾ ਹਾਂ ਬਦਲੇ। ਮੈਂ ਆਪਣੇ ਆਪ ਤੋਂ ਲੈਂਦਾ ਹਾਂ ਬਦਲੇ, ਮੇਰੇ ਵਿੱਚ ਬਹਿ ਗਿਆ ਇਹ ਕੌਣ ਆ ਕੇ। ਵਾਹ ਖੁਸ਼ੀ ਮਿਲਦੀ ਕਿਸੇ ਦਾ ਦਿਲ ਦਿਖਾ ਕੇ, ਕਿ ਜੰਮੇ ਹਾਂ ਸਦੀ ਕਿਹੜੀ ਚ ਆ ਕੇ। ਵਾਹ ਆਖਰ ਚ ਇੱਕ ਗਜ਼ਲ ਸਾਂਝੀ ਕਰਦਾ ਆਪ ਜੀ ਨਾਲ ਕਿ ਪੁਰਾਣੀ ਗਜ਼ਲ ਆ, ਪਹਿਲੀ ਵਾਰੀ ਤੁਹਾਡੇ ਸਨਮੁਖ ਸ਼ੇਅਰ ਕਰ ਰਿਹਾ ਕਿ ਜੀ ਟੁੱਟ ਕੇ ਰਿਸ਼ਤਾ ਸਾਡਾ ਹੋਰ ਸੁੰਦਰ ਹੋ ਗਿਆ। ਵਾਹ ਟੁੱਟ ਕੇ ਰਿਸ਼ਤਾ ਸਾਡਾ ਹੋਰ ਸੁੰਦਰ ਹੋ ਗਿਆ, ਤੈਨੂੰ ਮੰਜ਼ਿਲ ਮਿਲ ਗਈ ਮੈਂ ਫਿਰ ਮੁਸਾਫਰ ਹੋ। ਵਾਹ 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 ਤੈਨੂੰ ਮੰਜ਼ਿਲ ਮਿਲ ਗਈ ਮੈਂ ਫਿਰ ਮੁਸਾਫਰ ਹੋ ਗਿਆ। ਉਹ ਤਾਂ ਸੀ ਚਸ਼ਮੇ ਜਿਹਾ, ਸਾਗਰ ਜਿਹਾ, ਲਹਿਰਾਂ ਜਿਹਾ। ਉਹ ਤਾਂ ਸੀ ਚਸ਼ਮੇ ਜਿਹਾ, ਸਾਗਰ ਜਿਹਾ, ਲਹਿਰਾਂ ਜਿਹਾ। ਰਿਸ਼ਤਿਆਂ ਦੀ ਜੂਨ ਪੈ ਕੇ ਰੇਹ ਤੇ ਆਖਰ ਹੋ ਗਿਆ। ਵਾਹ ਵਾਹ ਰਿਸ਼ਤਿਆਂ ਦੀ ਜੂਨ ਪੈ ਕੇ ਰੇਹ ਤੇ ਆਖਰ ਹੋ ਗਿਆ। ਸ਼ੇਰ ਦੁਆ ਕਰਨਾ ਕਿ ਹੌਲੀ ਹੌਲੀ ਪੁੱਜ ਗਈ ਦੀਵਾਨਗੀ ਕਿਸ ਮੋੜ ਤੇ। ਵਾਹ ਹੌਲੀ ਹੌਲੀ ਪੁੱਜ ਗਈ ਦੀਵਾਨਗੀ ਕਿਸ ਮੋੜ ਤੇ। ਤੇਰਾ ਹਾਸਾ ਤੇਰਾ ਖੰਜਰ ਇੱਕ ਬਰਾਬਰ ਹੋ। ਵਾਹ 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 ਤੇਰਾ ਹਾਸਾ ਤੇਰਾ ਖੰਜਰ ਇੱਕ ਬਰਾਬਰ ਹੋ ਗਿਆ। ਵਾਹ ਹੌਲੀ ਹੌਲੀ ਪੁੱਜ ਗਈ ਦੀਵਾਨਗੀ ਕਿਸ ਮੋੜ ਤੇ। ਤੇਰਾ ਹਾਸਾ ਤੇਰਾ ਖੰਜਰ ਇੱਕ ਬਰਾਬਰ ਹੋ ਗਿਆ। ਹਾਂ ਉਹਦੀ ਵੀ ਪਿਆਸ ਸੀ ਬਸ 2 ਘੜੀ ਦੇ ਵਾਸਤੇ। ਵਾਹ ਹਾਂ ਉਹਦੀ ਵੀ ਪਿਆਸ ਸੀ ਬਸ 2 ਘੜੀ ਦੇ ਵਾਸਤੇ। 2 ਘੜੀਆਂ ਵਾਸਤੇ ਮੈਂ ਵੀ ਸਮੁੰਦਰ ਹੋ ਗਿਆ। ਵਾਹ 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 2 ਘੜੀਆਂ ਵਾਸਤੇ ਮੈਂ ਵੀ ਸਮੁੰਦਰ ਹੋ ਗਿਆ। ਹੁਣ ਲਿਖੋ ਵਰਖਾ ਨੂੰ ਚਿੱਠੀਆਂ ਜਾਂ ਕਰੋ ਨਦੀਆਂ ਤਲਬ। ਹੁਣ ਲਿਖੋ ਵਰਖਾ ਨੂੰ ਚਿੱਠੀਆਂ ਜਾਂ ਕਰੋ ਨਦੀਆਂ ਤਲਬ। ਉਸਨੇ ਤਾਂ ਹੋਣਾ ਸੀ ਬੰਜਰ ਉਹ ਤਾਂ ਬੰਜਰ ਹੋ ਗਿਆ। ਟੁੱਟ ਕੇ ਰਿਸ਼ਤਾ ਸਾਡਾ ਹੋਰ ਸੁੰਦਰ ਹੋ ਗਿਆ। ਤੈਨੂੰ ਮੰਜ਼ਿਲ ਮਿਲ ਗਈ ਮੈਂ ਫਿਰ ਮੁਸਾਫਰ। ਵਾਹ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬੜਾ ਸੋਹਣਾ ਕਲਾਮ ਤੁਸੀਂ ਸਾਂਝਾ ਕੀਤਾ। ਤੇ ਹੁਣ ਡਾਕਟਰ ਸਾਹਿਬ ਤੋਂ ਮਗਰੋਂ ਮੈਂ ਜਿਸ ਸ਼ਾਇਰ ਨੂੰ ਬੁਲਾਉਣ ਜਾ ਰਿਹਾ ਉਹ ਆਪਣੀ ਸ਼ਾਇਰੀ ਦੇ ਨਾਲ ਨਾਲ ਅਦਬੀ ਤਨਜ਼ੀਮਾਂ ਦੇ ਹਵਾਲੇ ਨਾਲ ਬੜੇ ਮੁਤਰਕ ਨੇ, ਬੜਾ ਵਧੀਆ ਕੰਮ ਉਹਨਾਂ ਦਾ। ਮੇਰੀ 2 ਕਿਤਾਬਾਂ ਦੇ ਉਹ ਪੰਜਾਬੀ ਅਦਬ ਦੀ ਝੋਲੀ 'ਚ ਪਾ ਚੁੱਕੇ ਨੇ। ਸਮੁੰਦਰ ਬੁਲਾਉਂਦਾ ਏ ਔਰ ਉਧੜੀ ਹੋਈ ਮੈਂ ਬੁਲਾਉਣਾ ਚਾਹੁੰਦਾ ਹਰਮੀਤ ਵਿਦਿਆਰਥੀ ਨੂੰ ਕਿ ਜਿਹੜੇ ਬੜਾ ਵੱਡਾ ਨਾਂ ਨੇ ਪੰਜਾਬੀ ਸਾਹਿਤ ਦਾ, ਕਿ ਉਹ ਆਪਣਾ ਕਲਾਮ ਸਾਂਝਾ ਕਰਨ। ਬਹੁਤ ਸ਼ੁਕਰੀਆ ਆਜ਼ਮ ਮਲਿਕ ਸਾਹਿਬ, ਬਹੁਤ ਸ਼ੁਕਰੀਆ ਪੰਜਾਬੀ ਸੁਲੇਖ ਮੇਲਾ ਲਾਇਲਪੁਰ। ਕੁਝ ਸ਼ੇਰ ਤੇ ਫਿਰ ਇੱਕ ਨਜ਼ਮ ਤੁਹਾਡੇ ਨਾਲ ਸਾਂਝੀ ਕਰਦਾ। ਆਪਣੇ ਆਪ ਤੋਂ ਡਰ ਕੇ ਜਿਉਇਆ। ਆਪਣੇ ਆਪ ਤੋਂ ਡਰ ਕੇ ਜਿਉਇਆ, ਜਿਉਂਦੇ ਜੀ ਵੀ ਮਰ ਕੇ ਜਿਉਇਆ। ਵਾਹ 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 ਜਿਉਂਦੇ ਜੀ ਵੀ ਮਰ ਕੇ ਜਿਉਇਆ। ਆਪਣੇ ਆਪ ਤੋਂ ਡਰ ਕੇ ਜਿਉਇਆ, ਜਿਉਂਦੇ ਜੀ ਵੀ ਮਰ ਕੇ ਜਿਉਇਆ। ਮੌਤ ਨੇ ਢੇਰ ਫੁੰਕਾਰੇ ਮਾਰੇ, ਖੁਦ ਸੰਗ ਵਾਅਦਾ ਕਰਕੇ ਜਿਉਇਆ। ਵਾਹ ਕੁਦਰਤ ਖੀਸਾ ਖਾਲੀ ਰੱਖਿਆ, ਜਿਉਣਾ ਸੀ ਜੀ ਭਰ ਕੇ ਜਿਉਇਆ। ਕੁਦਰਤ ਖੀਸਾ ਖਾਲੀ ਰੱਖਿਆ, ਜਿਉਣਾ ਸੀ ਜੀ ਭਰ ਕੇ ਜਿਉਇਆ। ਔਰ ਜ਼ੁਲਮ ਦੇ ਸੀਨੇ ਖੁੱਭ ਕੇ ਮਰਿਆ। ਜ਼ੁਲਮ ਦੇ ਸੀਨੇ ਖੁੱਭ ਕੇ ਮਰਿਆ, ਯਾਰਾਂ ਦੇ ਵਿੱਚ ਖਰ ਕੇ ਜਿਉਇਆ। ਆਪਣੇ ਆਪ ਤੋਂ ਡਰ ਕੇ ਜਿਉਇਆ, ਜਿਉਂਦੇ ਜੀ ਵੀ ਮਰ ਕੇ ਜਿਉਇਆ।
ਵਾਹ ਵਾਹ ਵਾਹ। ਦੋ ਸ਼ੇਰ ਹੋਰ ਨੇ ਕਿ ਰਾਤੀ ਡਰ ਕੇ ਤਰਬ ਕੇ ਉੱਠਿਆ, ਕਲਮਾ ਪੜਿਆ। ਰਾਤੀ ਡਰ ਕੇ ਤਰਬ ਕੇ ਉੱਠਿਆ, ਕਲਮਾ ਪੜਿਆ। ਪੈਰੀ ਸੁਪਨੇ ਪਹਿਨ ਕੇ ਤੁਰਿਆ, ਕਲਮਾ ਪੜਿਆ। ਰਾਤੀ ਡਰ ਕੇ ਤਰਬ ਕੇ ਉੱਠਿਆ, ਕਲਮਾ ਪੜਿਆ। ਪੈਰੀ ਸੁਪਨੇ ਪਹਿਨ ਕੇ ਤੁਰਿਆ, ਕਲਮਾ ਪੜਿਆ। ਉਹਦਾ ਚਿਹਰਾ ਪੜਦਿਆਂ ਉਮਰ ਗਵਾਈ ਮੈਂ ਤਾਂ, ਉਹਦਾ ਚਿਹਰਾ ਪੜਦਿਆਂ ਉਮਰ ਗਵਾਈ ਮੈਂ ਤਾਂ। ਲੋਕਾਂ ਮੈਨੂੰ ਘੇਰ ਕੇ ਪੁੱਛਿਆ, ਕਲਮਾ ਪੜਿਆ। ਵਾਹ ਵਾਹ ਵਾਹ। ਉਹਦਾ ਚਿਹਰਾ ਪੜਦਿਆਂ ਉਮਰ ਗਵਾਈ ਮੈਂ ਤਾਂ। ਲੋਕਾਂ ਮੈਨੂੰ ਘੇਰ ਕੇ ਪੁੱਛਿਆ, ਕਲਮਾ ਪੜਿਆ। ਆਪਣੇ ਆਪ ਤੇ ਹੁਣ ਵੀ ਉਹਨੂੰ ਯਕੀਨ ਨਾ ਕੋਈ, ਆਪਣੇ ਆਪ ਤੇ ਹੁਣ ਵੀ ਉਹਨੂੰ ਯਕੀਨ ਨਾ ਕੋਈ। ਬਾਜ਼ੀ ਜਿੱਤ ਕੇ ਫੇਰ ਕਹੇਗਾ ਵੇਖਿਆ, ਕਲਮਾ ਪੜਿਆ। ਔਰ ਇੱਕ ਨਜ਼ਮ ਹੈ, ਨਸਰੀ ਨਜ਼ਮ ਆਜ਼ਮ ਸਾਹਿਬ। ਜੀ ਜੀ ਬਿਸਮਿल्लाह जी। ਪਾਪਾ ਮੈਂ ਕੈਨੇਡਾ ਜਾਣਾ। ਪਾਪਾ ਮੈਂ ਕੈਨੇਡਾ ਜਾਣਾ। ਨਜ਼ਮ ਦਾ ਉਨਵਾਨ ਹੈ ਪਾਪਾ ਮੈਂ ਕੈਨੇਡਾ ਜਾਣਾ। ਮੇਰੇ ਬੇਟੇ ਨੇ ਜਦ ਪਹਿਲੀ ਵਾਰ ਕਿਹਾ ਸੀ ਪਾਪਾ ਮੈਂ ਕੈਨੇਡਾ ਜਾਣਾ, ਮੈਂ ਚੌਂਕ ਗਿਆ ਸਾਂ। ਮੇਰੇ ਬੇਟੇ ਨੇ ਜਦ ਪਹਿਲੀ ਵਾਰ ਕਿਹਾ ਸੀ ਪਾਪਾ ਮੈਂ ਕੈਨੇਡਾ ਜਾਣਾ, ਮੈਂ ਚੌਂਕ ਗਿਆ ਸਾਂ। ਹੱਥ ਆਪਣੇ ਆਪ ਆਪਣੀ ਗੱਲ ਤੇ ਚਲਾ ਗਿਆ ਸੀ, ਜਿਵੇਂ ਮੇਰੀ ਗੱਲ ਤੇ ਪਿਆ ਹੋਵੇ ਇੱਕ ਜ਼ੋਰ ਦਾ ਥੱਪੜ। ਵਾਹ। ਹੱਥ ਆਪਣੇ ਆਪ ਆਪਣੀ ਗੱਲ ਤੇ ਚਲਾ ਗਿਆ ਸੀ, ਜਿਵੇਂ ਮੇਰੀ ਗੱਲ ਤੇ ਪਿਆ ਹੋਵੇ ਇੱਕ ਜ਼ੋਰ ਦਾ ਥੱਪੜ, ਜਿਸ ਦੀ ਗੂੰਜ ਹੁਣ ਤੱਕ ਸੁਣਦੀ ਰਹਿੰਦੀ ਹੈ ਮੇਰੇ ਕੰਨਾਂ। ਵਾਹ ਵਾਹ। ਇਹ ਥੱਪੜ ਮੇਰੇ ਬੇਟੇ ਦੀ ਚਾਹਤ ਦਾ ਕਦੋਂ ਸੀ? ਜੀ ਜੀ। ਹਾਂ, ਇੰਨੀ ਸਮਝ ਆ ਗਈ ਕਿ ਬੇਟੇ ਦੇ ਮੂੰਹੋਂ ਨਿਕਲਿਆ ਫਿਕਰਾ ਸਾਡੀ ਹਾਰ ਦਾ ਦਸਤਾਵੇਜ਼ ਹੈ। ਹਾਂ, ਇੰਨੀ ਸਮਝ ਆ ਗਈ ਕਿ ਬੇਟੇ ਦੇ ਮੂੰਹੋਂ ਨਿਕਲਿਆ ਫਿਕਰਾ ਸਾਡੀ ਹਾਰ ਦਾ ਦਸਤਾਵੇਜ਼ ਹੈ। ਉਸ ਦੀ ਇੱਛਾ ਸਬੂਤ ਹੈ ਇਸ ਗੱਲ ਦਾ ਕਿ ਸਾਡੇ ਹੱਥ ਸਖਣੇ, ਜ਼ਿਹਨ ਨਿਕੰਮੇ ਤੇ ਰੂਹਾਂ ਮੁਰਦਾ ਹੋ ਗਈਆਂ। ਵਾਹ ਵਾਹ। ਉਹਦੀ ਇਹ ਇੱਛਾ ਸਬੂਤ ਹੈ ਇਸ ਗੱਲ ਦਾ ਕਿ ਸਾਡੇ ਹੱਥ ਸਖਣੇ, ਜ਼ਿਹਨ ਨਿਕੰਮੇ ਤੇ ਰੂਹਾਂ ਮੁਰਦਾ ਹੋ ਗਈਆਂ ਨੇ। ਬੇਟੇ ਦੀ ਇਹ ਇੱਛਾ ਇਸ ਗੱਲ ਦਾ ਐਲਾਨਨਾਮਾ ਹੈ ਕਿ ਅਸੀਂ ਗੁਰੂਆਂ ਪੀਰਾਂ ਦੀ ਧਰਤ ਦੇ ਬਸ਼ਿੰਦੇ ਨਾ ਗੁਰੂਆਂ ਦੇ ਹੋਏ ਨਾ ਆਪਣੇ ਆਪ ਦੇ। ਦਿਨੋਂ ਦਿਨ ਵਸਤਾਂ ਨਾਲ ਭਰ ਰਹੇ ਘਰਾਂ ਵਿੱਚ ਥੋਥੇ ਜਿਸਮ ਰਹਿੰਦੇ ਨੇ। ਦਿਨੋਂ ਦਿਨ ਵਸਤਾਂ ਨਾਲ ਭਰ ਰਹੇ ਘਰਾਂ ਵਿੱਚ ਥੋਥੇ ਜਿਸਮ ਰਹਿੰਦੇ ਨੇ। ਮੇਰੇ ਘਰ ਰੋਟੀ ਦਾ ਕੋਈ ਮਸਲਾ ਨਹੀਂ। ਵਾਹ। ਮੇਰੇ ਘਰ ਰੋਟੀ ਦਾ ਕੋਈ ਮਸਲਾ ਨਹੀਂ। ਮੇਰੇ ਆਲੇ ਦੁਆਲੇ ਕਿਸੇ ਘਰ ਵੀ ਨਹੀਂ, ਪਰ ਹਰ ਘਰ ਚੋਂ ਇਹੀ ਆਵਾਜ਼ ਆ ਰਹੀ ਹੈ, ਬੇਟਾ ਕੈਨੇਡਾ ਗਿਆ ਹੈ, ਬੇਟੀ ਨਿਊਜ਼ੀਲੈਂਡ ਰਵਾਨਾ, ਕੁੜੀ ਦੀ ਫਾਈਲ ਲਾਈ ਹੋਈ ਹੈ, ਕਾਕਾ ਆਇਲਸ ਕਰਦਾ ਹੈ, ਮੁੰਡੇ ਨੇ ਬੜੀ ਮਿਹਨਤ ਕੀਤੀ ਹੈ, 6.5 ਬੈਂਡ ਆ ਹੀ ਜਾਣੇ ਨੇ। ਕਾਕਾ ਆਇਲਸ ਕਰਦਾ ਹੈ, ਮੁੰਡੇ ਨੇ ਬੜੀ ਮਿਹਨਤ ਕੀਤੀ ਹੈ, 6.5 ਬੈਂਡ ਆ ਹੀ ਜਾਣੇ ਨੇ। ਸੋਚਦਾ ਹਾਂ ਸ਼ਹਿਰ ਵਿੱਚ ਇਹ ਕਿਹੜਾ ਦਿਓ ਫਿਰ ਗਿਆ ਹੈ। ਹਰ ਕੋਈ ਇੱਥੋਂ ਦੌੜ ਜਾਣਾ ਚਾਹੁੰਦਾ ਹੈ, ਹਰ ਕੋਈ ਇੱਥੋਂ ਦੌੜ ਜਾਣਾ ਚਾਹੁੰਦਾ ਹੈ। ਵਾਹ, ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ। ਹਰਮੀਤ ਵਿਦਿਆਰਥੀ ਦੀ ਤੁਸੀਂ ਨਜ਼ਮ ਵਿੱਚ ਔਰ ਉਹਨਾਂ ਦੇ ਕਲਾਮ ਦੇ ਵਿੱਚ ਆਪਣੀ ਮਿੱਟੀ ਨਾਲ ਮੁਹੱਬਤ ਵੇਖ ਰਹੇ ਸੋ, ਤੇ ਸਲਾਮ ਹੈ ਤੁਹਾਡੇ ਕੰਮ ਨੂੰ ਹਰਮੀਤ ਵੀਰ ਜੀ। ਹੁਣ ਮੈਂ ਦੱਸਦਾ ਜਾਵਾਂ ਕਿ ਜਿਹੜੇ ਸ਼ਾਇਰ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਜੁੜੇ ਨੇ, ਉਹ ਸੁਣਨ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਕਿਹੜੇ ਕਿਹੜੇ ਦੋਸਤ ਸਾਡੇ ਨਾਲ ਪਹਿਲੇ ਤੋਂ ਮੌਜੂਦ ਨੇ, ਤਾਂ ਕਿ ਜਸਪਾਲ ਕਈ ਸਾਡੇ ਨਾਲ ਨੇ, ਨੀਤੂ ਅਰੋੜਾ ਨੇ ਜਿਨ੍ਹਾਂ ਨੂੰ ਤੁਸੀਂ ਸੁਣੋਗੇ, ਰਜਿੰਦਰ ਚੌਹਾਨ ਸਾਹਿਬ ਨੇ, ਗੁਰਤੇਜ ਘਾਰਵਾਲਾ ਔਰ ਸੁਖਵਿੰਦਰ ਅੰਮ੍ਰਿਤ ਸਾਡੇ ਨਾਲ ਨੇ, ਗੁਰਬਚਨ ਗਿੱਲ ਹੋਰੀ ਸਾਡੇ ਨਾਲ ਨੇ, ਔਰ ਹੋਰ ਵੀ ਦੋਸਤ ਨਾਲ ਜੁੜ ਰਹੇ ਨੇ। ਤੇ ਇਸੇ ਤਰ੍ਹਾਂ ਹੀ ਸੁਣਦੇ ਰਹੋ। ਅੱਜ ਦੇ
ਲਾਇਲ 6ਵੇਂ ਲਾਇਲਪੁਰ ਪੰਜਾਬੀ ਸੁਲੇਖ ਮੇਲੇ ਦੇ ਇਸ ਮੁਸ਼ਾਇਰੇ ਨੂੰ। ਹੁਣ ਮੈਂ ਬੇਨਤੀ ਕਰਾਂਗਾ ਜਸਪਾਲ ਕਈ ਹੋਰਾਂ ਨੂੰ, ਜਿਹੜੇ ਕਾਲਜ ਵਿੱਚ ਪੜ੍ਹਾਉਂਦੇ ਨੇ, ਪਾਕਿਸਤਾਨ ਦੀ ਸ਼ਾਇਰੀ ਦਾ ਲਿਪੀ ਅੰਤਰ ਵੀ ਕਰਦੇ ਰਹਿੰਦੇ ਨੇ, ਔਰ ਗਜ਼ਲ ਦੇ ਬਹੁਤ ਸੋਹਣੇ ਸ਼ਾਇਰ ਨੇ, ਔਰ ਸੋਸ਼ਲ ਮੀਡੀਆ ਨੂੰ ਵੀ ਬੜਾ ਸਮਝਦੇ ਨੇ। ਸਾਡੇ ਹਾਂ ਇਹ ਵੀ ਬੜਾ ਜ਼ਰੂਰੀ ਹੈ ਕਿ ਸ਼ਾਇਰ ਡਰਨ ਨਾ ਸੋਸ਼ਲ ਮੀਡੀਆ ਤੋਂ, ਕੈਮਰੇ ਤੋਂ, ਇਹਦੇ ਨਾਲ ਦੋਸਤੀ ਕਰੀਏ, ਕਿਉਂਕਿ ਇਹਦੇ ਰਾਹੀਂ ਸਾਡੀ ਆਵਾਜ਼ ਸਾਰੇ ਪੰਜਾਬੀਆਂ ਤੱਕ ਪਹੁੰਚਦੀ ਹੈ। ਇਹਨਾਂ ਦੀਆਂ 2 ਕਿਤਾਬਾਂ ਨੇ, ਸ਼ੀਸ਼ਾ ਨਹੀਂ ਉਹ ਮੈਂ ਔਰ ਬਰਫ਼ ਦਾ ਸੂਰਜ, ਤੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਇਆ ਇਸ ਮੰਚ ਤੇ ਬੇਨਤੀ ਕਰਾਂਗੇ ਕਿ ਆਪਣਾ ਕਲਾਮ ਜਿਹੜਾ ਹੈ ਉਹ ਸੁਣਨ ਵਾਲਾ ਸਾਂਝਾ ਕਰਨ। ਜਸਪਾਲ ਕਈ ਹੋਰੀ जी, बिस्मिल्लाह जनाब। दोस्तों, कुछ शेर पेशे खिदमत ने कि जो नहीं होना सी, जो नहीं होना सी ओ कुछ भी होया है, जो नहीं होना सी ओ कुछ भी होया है, जिस्मां ने रूहां दा मुर्दा ढोया है। वाह, जिस्मां ने जो नहीं रूहां दा होना सी, जो नहीं होना सी वो कुछ भी होया है, जिस्मां ने रूहां दा मुर्दा ढोया है। तो एक तेरा एक मेरा सुपना मोया है, एक तेरा एक मेरा सुपना मोया है, लोकां भाणे किधरे कुछ नहीं होया है। वाह, वाह। एक तेरा एक मेरा सुपना मोया है, लोकां भाणे किधरे कुछ नहीं होया है। तो शेर देखना कि हासे जरा निचोड़ो अथरू नुचड़नगे, वाह, हासे जरा निचोड़ो अथरू नुचड़नगे, हसन वाला खौरे किन्ना रोया है। वाह, वाह, वाह। हासे जरा निचोड़ो अथरू नुचड़नगे, हसन वाला खौरे किन्ना रोया है। तो सावें सुपने मरदे तक के रो पिया मैं, सावें सुपने मरदे तक के रो पिया मैं, लोकी आखन शायर पागल होया है। तो सावें सुपने मरदे तक के रो पिया मैं, लोकी आखन शायर पागल होया है। तो हुण तां रग रग जहर प्याले पींदी ए, हुण ते रग रग ਜ਼ਹਿਰ ਪਿਆਲੇ ਪੀਂਦੀ ਏ, ਹੁਣ ਤਾਂ ਲੂੰ ਲੂੰ ਵਿੱਚ ਸੁਕਰਾਤ ਸਮੋਇਆ ਹੈ, ਹੁਣ ਤਾਂ ਰਗ ਰਗ ਜ਼ਹਿਰ ਪਿਆਲੇ ਪੀਂਦੀ ਏ, ਹੁਣ ਤਾਂ ਲੂੰ ਲੂੰ ਵਿੱਚ ਸੁਕਰਾਤ ਸਮੋਇਆ ਹੈ। तो मेरे दर्द ने उसका दर्द जगा दिता, मेरे दर्द ने उसका दर्द जगा दिता, सुन के मेरे शेर जो बंदा रोया है, मेरे दर्द ने उसका दर्द जगा दिता, सुन के मेरे शेर जो बंदा रोया है। तो आखिरी शेर है कि होर किसे होर किदे गल पावां अपने ही पा लेना, होर किदे गल पावां अपने ही पा लेना, वक्त ने दुखां दा जो हार परोया है, जो नहीं होना सी वो कुछ भी होया है, जिस्मां ने रूहां दा मुर्दा ढोया है। तो एक गजल दे कुछ होर शेर जे इजाजत होवे ते जी जी बिस्मिल्लाह जरूर। ते खौरे मैसा जा कोई मेरे वर्गा सी, खौरे मैसा जा कोई मेरे वर्गा सी, नाम समंदर सी जिसदा पर प्यासा सी, खौरे मैसा जा कोई मेरे वर्गा सी, नाम समंदर सी जिसदा पर प्यासा सी। तो कूड़ दियां धूड़ां संग ऐना अटिया सी, कूड़ दियां धूड़ां संग ऐना अटिया सी, सच दा शीशा झूठा झूठा लगदा सी, कूड़ दियां धूड़ां संग ऐना अटिया सी, सच दा शीशा झूठा झूठा लगदा सी। तो मन लेंदे तां दसो कीकण मन लेंदे, मन लेंदे ते दसो
ਕੀਕਣ ਮੰਨ ਲੈਂਦੇ ਮੁਨਸਿਫ ਤੇ ਮਕਤੂਲ ਨੂੰ ਕਾਤਲ ਕਹਿੰਦਾ ਸੀ। ਮੰਨ ਲੈਂਦੇ ਤੇ ਦੱਸੋ, ਕੀਕਣ ਮੰਨ ਲੈਂਦੇ ਮੁਨਸਿਫ ਤੇ ਮਕਤੂਲ ਨੂੰ ਕਾਤਲ ਕਹਿੰਦਾ ਸੀ। ਤੋ ਦੇਖ ਜ਼ਰਾ ਗੁਰਤੇਜ ਉਹ ਕਿੱਥੇ ਗੁੰਮ ਗਿਆ। ਦੇਖ ਜ਼ਰਾ ਹਰਮੀਤ ਉਹ ਕਿੱਥੇ ਗੁੰਮ ਗਿਆ। ਇਹਨਾਂ ਦੀਵਾਰਾਂ ਵਿੱਚ ਇੱਕ ਦਰਵਾਜ਼ਾ ਸੀ। ਦੇਖ ਜ਼ਰਾ ਅੰਜਮ ਉਹ ਕਿੱਥੇ ਗੁੰਮ ਗਿਆ। ਇਹਨਾਂ ਦੀਵਾਰਾਂ ਵਿੱਚ ਇੱਕ ਦਰਵਾਜ਼ਾ ਸੀ। ਤੋ ਬਸ ਇੱਕ ਜੀਣ ਦੀ ਸੱਦਰ ਇਸ ਨੂੰ ਮਾਰ ਗਈ। ਬਸ ਇੱਕ ਜੀਣ ਦੀ ਸੱਦਰ ਇਸ ਨੂੰ ਮਾਰ ਗਈ। ਮੌਤ ਦੇ ਹੱਥੋਂ ਇਹ ਬੰਦਾ ਕਦ ਮਰਦਾ ਸੀ। ਬਸ ਇੱਕ ਜੀਣ ਦੀ ਸੱਦਰ ਇਸ ਨੂੰ ਮਾਰ ਗਈ। ਮੌਤ ਦੇ ਹੱਥੋਂ ਇਹ ਬੰਦਾ ਕਦ ਮਰਦਾ ਸੀ। ਖੌਰੇ ਮੈਂ ਸਾਂ ਜਾਂ ਕੋਈ ਮੇਰੇ ਵਰਗਾ ਸੀ। ਨਾਮ ਸਮੁੰਦਰ ਸੀ ਜਿਸਦਾ ਪਰ ਪਿਆਸਾ ਸੀ। ਮਿਹਰਬਾਨੀ। ਬਹੁਤ ਸ਼ੁਕਰੀਆ ਜੀ। ਜੀਵਨ ਦੀ ਸੱਦਰ ਇਸ ਨੂੰ ਮਾਰ ਗਈ, ਬੜੀ ਸੋਹਣੀ ਸ਼ਾਇਦ ਤੁਸੀਂ ਸਾਂਝੀ ਕਰ ਰਹੇ ਸੋ। ਹੁਣ ਸਾਰੇ ਦੋਸਤ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਦੱਸਦਾ ਜਾਵਾਂ ਕਿ ਲਹਿੰਦੇ ਪੰਜਾਬ ਤੋਂ ਵੀ ਸਾਡੇ ਨਾਲ ਇਹ ਆ ਚਾਤਫਰੀ ਜੁੜ ਰਹੇ ਨੇ। ਥੋੜੀ ਜਿਹੀ ਤਕਨੀਕੀ ਮਸਾਇਲ ਆ ਰਹੇ ਨੇ। ਸਾਬਰ ਅਲੀ ਸਾਬਰ ਵੀ ਆਉਣਗੇ, ਤਾਇਰਾ ਸਰਾ, ਬਾਬਾ ਨਜਮੀ ਔਰ ਬੜੇ ਸਾਰੇ ਹੋਰ ਵੀ ਸ਼ਾਇਰ ਅੱਜ ਸਾਡੇ ਨਾਲ ਰਲਤ ਕਰਨਗੇ। ਜਿਉਂ ਜਿਉਂ ਉਹ ਰਲਦੇ ਜਾਣਗੇ ਅਸੀਂ ਤੁਹਾਡੇ ਨਾਲ ਉਹਨਾਂ ਦਾ ਕਲਾਮ ਸਾਂਝਾ ਕਰਾਉਂਦੇ ਰਵਾਂਗੇ। ਹੁਣ ਮੈਂ ਜਿਸ ਸ਼ਾਇਰਾਂ ਨੂੰ ਤੁਹਾਡੇ ਨਾਲ ਬੇਨਤੀ ਕਰਨਾ ਚਾਹੁੰਦਾ ਕਿ ਆਉਣ ਤੁਹਾਨੂੰ ਆਪਣਾ ਕਲਾਮ ਸੁਣਾਉਣ, ਉਹ ਇੱਕ ਬਹੁਤ ਵੱਡਾ ਪੰਜਾਬ ਦੀਆਂ ਸੁਆਣੀਆਂ ਲਈ ਮਜ਼ਾਮਤੀ ਹਵਾਲਾ ਨੇ। ਉਹ ਮਜ਼ਾਮਤੀ ਸ਼ਾਇਰੀ ਕਰਦੇ ਨੇ, ਬਠਿੰਡਾ ਦੇ ਕਾਲਜ ਵਿੱਚ ਪੜ੍ਹਾਉਂਦੇ ਨੇ ਔਰ ਉਹਨਾਂ ਦੀਆਂ 2 ਕਿਤਾਬਾਂ ਔਰ ਮੈਂ ਇੱਥੇ ਕਿਤੇ ਛਾਪੇ ਚੜ ਚੁੱਕੀਆਂ ਨੇ। ਮੇਰੀ ਮੁਰਾਦ ਨੀਤੂ ਅਰੋੜਾ ਨਾਲੇ ਜਿਹੜੀਆਂ ਇਸ ਅਹਿਦ ਦੀ ਸੁਆਣੀਆਂ ਦੀ ਇੱਕ ਤਗੜੀ ਤੇ ਡਾਢੀ ਆਵਾਜ਼ ਨੇ। ਨੀਤੂ ਅਰੋੜਾ ਜੀ 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 ਬਹੁਤ ਬਹੁਤ ਸ਼ੁਕਰੀਆ ਮਲਿਕ ਸਾਹਿਬ। ਮੈਂ ਆਪਣੀਆਂ 2 ਨਜ਼ਮਾਂ ਸਾਂਝਾ ਕਰਾਂਗੀ ਅੱਜ ਸੁਣਨ ਵਾਲਿਆਂ ਨਾਲ, ਪਾਕਿਸਤਾਨ ਤੋਂ ਤੇ ਇਧਰਲੇ ਪੰਜਾਬ ਤੋਂ। ਜੀ ਜੀ। ਇੱਕ ਨਜ਼ਮ ਹੈ ਦੁਬਿਧਾ। ਵਰਿਆਂ ਤੋਂ ਇੱਕ ਖਾਲੀ ਫਰੇਮ ਸਾਹਮਣੀ ਸੈਲਫ ਤੇ ਟਿਕਿਆ ਹੈ। ਵਰਿਆਂ ਤੋਂ ਇੱਕ ਖਾਲੀ ਫਰੇਮ ਸਾਹਮਣੀ ਸੈਲਫ ਤੇ ਟਿਕਿਆ ਹੈ। ਤਸਵੀਰਾਂ ਰੱਦ ਹੋ ਰਹੀਆਂ ਵਰਿਆਂ ਤੋਂ। ਵਰਿਆਂ ਤੋਂ ਇੱਕ ਖਾਲੀ ਫਰੇਮ ਸਾਹਮਣੀ ਸੈਲਫ ਤੇ ਟਿਕਿਆ ਹੈ। ਤਸਵੀਰਾਂ ਰੱਦ ਹੋ ਰਹੀਆਂ ਵਰਿਆਂ ਤੋਂ। ਹਰ ਵਾਰ ਕੁਝ ਛੁੱਟ ਜਾਂਦਾ ਹੈ। ਇੱਕ ਮੁਸਕੜੀ, ਇੱਕ ਹੰਝੂ, ਇੱਕ ਠਹਾਕਾ, ਇੱਕ ਚੀਕ, ਕੁਝ ਨਾ ਕੁਝ ਰਹਿ ਜਾਂਦਾ ਹੈ। ਇੱਕ ਪੋਜ ਹੈ ਜੋ ਫੜ ਨਹੀਂ ਹੁੰਦਾ। ਇੱਕ ਚਿਹਰਾ ਹੈ ਜੋ ਘੜ ਨਹੀਂ ਹੁੰਦਾ। ਇੱਕ ਪੋਜ ਹੈ ਜੋ ਫੜ ਨਹੀਂ ਹੁੰਦਾ। ਇੱਕ ਚਿਹਰਾ ਹੈ ਜੋ ਘੜ ਨਹੀਂ ਹੁੰਦਾ। ਸਭ ਕੈਮਰੇ ਅਸਮਰੱਥ ਰਹੇ, ਸਭ ਕੋਣ ਅਧੂਰੇ। ਸਭ ਕੈਮਰੇ ਅਸਮਰੱਥ ਰਹੇ, ਸਭ ਕੋਣ ਅਧੂਰੇ ਤੇ ਫਰੇਮ ਖਾਲੀ। ਕੁਝ ਵਰੇ ਪਹਿਲਾਂ ਸੰਦੂਕ ਵਿੱਚ ਲੁਕਾ ਦਿੱਤਾ ਸੀ ਖਾਲੀ ਫਰੇਮ। ਸੋਚਿਆ ਸੀ ਖਹਿੜਾ ਛੁੱਟ ਗਿਆ। ਕੁਝ ਵਰੇ ਪਹਿਲਾਂ ਸੰਦੂਕ ਵਿੱਚ ਲੁਕਾ ਦਿੱਤਾ ਸੀ ਖਾਲੀ ਫਰੇਮ। ਸੋਚਿਆ ਸੀ ਖਹਿੜਾ ਛੁੱਟ ਗਿਆ। ਅਗਲੀਆਂ ਪਿਛਲੀਆਂ ਸਭ ਤਸਵੀਰਾਂ ਅੰਨੀ ਕਾਲੀ ਗੁਫਾ ਵਿੱਚ ਦੱਬ ਆਈ ਸਾਂ। ਅਗਲੀਆਂ ਪਿਛਲੀਆਂ ਸਭ ਤਸਵੀਰਾਂ ਅੰਨੀ ਕਾਲੀ ਗੁਫਾ ਵਿੱਚ ਦੱਬ ਆਈ ਸਾਂ। ਭੰਨ ਦਿੱਤੇ ਸੀ ਸਾਰੇ ਕੈਮਰੇ। ਕੌਣ ਕਦੋਂ ਦੇ ਵਰਗਾਂ ਚੱਕਰਾਂ ਵਿੱਚ ਬਦਲ ਗਏ ਸੀ। ਕੌਣ ਕਦੋਂ ਦੇ ਵਰਗਾਂ ਚੱਕਰਾਂ ਵਿੱਚ ਬਦਲ ਗਏ ਸੀ। ਮੁਸਕੜੀ, ਹੰਝੂ, ਠਹਾਕਾ, ਚੀਕ ਸਭ ਇੱਕ ਦੂਜੇ ਵਿੱਚ ਘੁਲ ਗਏ ਸੀ। ਮੁਸਕੜੀ, ਹੰਝੂ, ਠਹਾਕਾ, ਚੀਕ ਸਭ ਇੱਕ ਦੂਜੇ ਵਿੱਚ ਘੁਲ ਗਏ ਸੀ। ਤੂੰ ਜਾਣੇ ਅਣਜਾਣੇ ਅੰਨੀ ਗੁਫਾ ਤੋਂ ਪੱਥਰ ਉਠਾ ਦਿੱਤਾ।
ਵਾਹ ਤੂੰ ਜਾਣੇ ਅਣਜਾਣੇ ਅੰਨੀ ਗੁਫਾ ਤੋਂ ਪੱਥਰ ਉਠਾ ਦਿੱਤਾ, ਖਾਲੀ ਫਰੇਮ ਹੱਥ 'ਚ ਫੜਾ ਦਿੱਤਾ ਤੇ ਮੈਨੂੰ ਫੇਰ ਦੁਵਿਧਾ ਵਿੱਚ ਪਾ ਦਿੱਤਾ, ਤੇ ਮੈਨੂੰ ਫੇਰ ਦੁਵਿਧਾ ਵਿੱਚ ਪਾ ਦਿੱਤਾ। ਵਾਹ 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 ਇੱਕ ਨਜ਼ਮ ਹੋਰ ਸਾਂਝੀ ਕਰਾਂਗੀ, ਇੰਤਜ਼ਾਰ। ਜੀ ਇੰਤਜ਼ਾਰ ਦੀ ਤਣੀ ਹੋਈ ਰੱਸੀ ਤੇ ਤੁਰਦਿਆਂ, ਕਦੇ ਸੱਜਾ ਪੱਬ ਬਚਾਉਂਦਾ ਹੈ, ਕਦੇ ਖੱਬਾ। ਵਾਹ ਇੰਤਜ਼ਾਰ ਦੀ ਤਣੀ ਹੋਈ ਰੱਸੀ ਤੇ ਤੁਰਦਿਆਂ, ਕਦੇ ਸੱਜਾ ਪੱਬ ਬਚਾਉਂਦਾ ਹੈ, ਕਦੇ ਖੱਬਾ। ਕਦੇ ਕਦੇ ਪੈਰਾਂ ਦੇ ਨਹੁੰ ਵੀ ਬਚਾ ਲੈਂਦੇ ਨੇ, ਵਾਹ ਵਾਹ ਕਦੇ ਕਦੇ ਪੈਰਾਂ ਦੇ ਨਹੁੰ ਵੀ ਬਚਾ ਲੈਂਦੇ ਨੇ। ਜਦੋਂ ਜਿਸਮ ਇਨਕਾਰੀ ਹੁੰਦਾ, ਸਾਹਾਂ ਨਾਲ ਫੜਦੀ ਹਾਂ ਰੱਸੀ ਤੇ ਹਵਾ 'ਚ ਪੁੱਠੀ ਲਟਕ ਜਾਂਦੀ ਹਾਂ। ਵਾਹ ਜਦੋਂ ਜਿਸਮ ਇਨਕਾਰੀ ਹੁੰਦਾ, ਸਾਹਾਂ ਨਾਲ ਫੜਦੀ ਹਾਂ ਰੱਸੀ ਤੇ ਹਵਾ 'ਚ ਪੁੱਠੀ ਲਟਕ ਜਾਂਦੀ ਹਾਂ। ਹੁਣ ਹੁੰਗਾਰਾ ਨਾ ਭਰ, ਤੇਰੇ ਹੂੰ ਦੀ ਗੂੰਜ ਵੀ ਮੇਰਾ ਸੰਤੁਲਨ ਵਿਗਾੜਦੀ ਹੈ, ਤੇਰੇ ਹੂੰ ਦੀ ਗੂੰਜ ਵੀ ਮੇਰਾ ਸੰਤੁਲਨ ਵਿਗਾੜਦੀ ਹੈ। ਵਾਹ ਇੰਤਜ਼ਾਰ ਦੀ ਤਣੀ ਹੋਈ ਰੱਸੀ ਤੇ ਤੁਰਦਿਆਂ, ਨਾ ਯਾਦਾਂ ਨਾਲ ਹੁੰਦੀਆਂ ਨਾ ਸੁਪਨੇ। ਇੰਤਜ਼ਾਰ ਦੀ ਤਣੀ ਹੋਈ ਰੱਸੀ ਤੇ ਤੁਰਦਿਆਂ, ਨਾ ਯਾਦਾਂ ਨਾਲ ਹੁੰਦੀਆਂ ਨਾ ਸੁਪਨੇ। ਬਸ ਇੱਕ ਡਰ ਹੁੰਦਾ ਹੈ ਰੱਸੀ ਤੋਂ ਤਿਲਕਣ ਦਾ, ਮਾਫ਼ ਕਰੀਂ ਮਾਫ਼ ਕਰੀਂ ਤਣੀ ਰੱਸੀ ਤੇ ਤੁਰਦਿਆਂ। ਜਦੋਂ ਚੀਕ ਵੀ ਨਿਕਲੀ ਮੇਰੇ ਨਾਲ ਡਰ ਸੀ, ਤੇਰਾ ਪਿਆਰ ਨਹੀਂ। ਆਹ ਵਾਹ ਮਾਫ਼ ਕਰੀਂ ਤਣੀ ਰੱਸੀ ਤੇ ਤੁਰਦਿਆਂ, ਜਦੋਂ ਚੀਕ ਵੀ ਨਿਕਲੀ ਮੇਰੇ ਨਾਲ ਡਰ ਸੀ, ਤੇਰਾ ਪਿਆਰ ਨਹੀਂ। ਇੰਤਜ਼ਾਰ ਦੀ ਕਸੀ ਹੋਈ ਰੱਸੀ ਤੇ ਤੁਰਦਿਆਂ, ਇੰਤਜ਼ਾਰ ਦੀ ਕਸੀ ਹੋਈ ਰੱਸੀ ਤੇ ਨਟੀ ਵਾਂਗ ਤੁਰਦਿਆਂ, ਮੈਂ ਬਾਹਾਂ ਹਵਾ 'ਚ ਫੈਲਾ ਦਿੱਤੀਆਂ। ਆਹ ਵਾਹ ਇੰਤਜ਼ਾਰ ਦੀ ਕਸੀ ਹੋਈ ਰੱਸੀ ਤੇ ਨਟੀ ਵਾਂਗ ਤੁਰਦਿਆਂ, ਮੈਂ ਬਾਹਾਂ ਹਵਾ 'ਚ ਫੈਲਾ ਦਿੱਤੀਆਂ। ਹਵਾ ਨੇ ਕਿਹਾ, ਮੇਰਾ ਨਾ ਰੰਗ ਨਾ ਜਿਸਮ ਨਾ ਵਸਲ ਨਾ ਹਿਜ਼ਰ, ਮੈਂ ਹਵਾ ਵਿੱਚ ਘੁਲ ਗਈ। ਰੱਸੀ ਦੇ ਦੂਜੇ ਪਾਸੇ ਤੂੰ ਹੱਥ ਵਧਾਈ ਖੜਾ ਸੀ, ਵਾਹ ਰੱਸੀ ਦੇ ਦੂਜੇ ਪਾਸੇ ਤੂੰ ਹੱਥ ਵਧਾਈ ਖੜਾ ਸੀ। ਮੈਂ ਤੇਰੀਆਂ ਉਂਗਲਾਂ ਦੀਆਂ ਵਿਰਲਾਂ ਥਾਈਂ ਨਿਕਲ ਗਈ, ਮੈਂ ਤੇਰੀਆਂ ਉਂਗਲਾਂ ਦੀਆਂ ਵਿਰਲਾਂ ਥਾਈਂ ਨਿਕਲ ਗਈ। ਇੰਤਜ਼ਾਰ ਦੀ ਕਸੀ ਹੋਈ ਰੱਸੀ ਤੋਂ ਉਤਰ ਕੇ ਹੀ ਸੰਭਵ ਹੋਈ ਨਟੀ ਦੇ ਸਫ਼ਰ ਦੀ ਕਵਿਤਾ, ਸੰਭਵ ਹੋਈ ਨਟੀ ਦੇ ਸਫ਼ਰ ਦੀ ਕਵਿਤਾ। ਇੰਤਜ਼ਾਰ ਦੀ ਕਸੀ ਹੋਈ ਰੱਸੀ ਤੋਂ ਉਤਰ ਕੇ ਹੀ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ। ਤੁਹਾਡੀ ਨਜ਼ਮ ਮੈਂ ਖਤਰਨਾਕ ਔਰਤ ਹਾਂ ਬੜੀ ਇਸ ਪਾਸੇ ਪਸੰਦ ਕੀਤੀ ਜਾਂਦੀ। ਅਗਰ 2-4 ਸਤਰਾਂ ਦੇ ਸਾਂਝੀਆਂ ਕਰ ਦਿਓ ਤੇ ਜੀ ਜੀ ਨਜ਼ਮ ਤੁਹਾਡੇ ਕੋਲ ਸੁਣ ਲੈਣ ਦੋਸਤ ਕੋਈ 2-4। ਜੀ 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 ਮੈਂ ਜ਼ਰੂਰ ਉਹ ਨਜ਼ਮ ਤੁਹਾਡੇ ਲਈ। ਹਾਂਜੀ, ਇਹ ਨਜ਼ਮ ਹੈ ਸੁਪਨ ਸਾਜ਼। ਜੀ ਉਹ ਸਮਝਦੇ ਹਨ ਮੈਂ ਖਤਰਨਾਕ ਔਰਤ ਹਾਂ, ਔਰਤਾਂ ਜੋ ਸੁਰਖੀ ਨਹੀਂ ਲਾਉਂਦੀਆਂ, ਚੂੜੀਆਂ ਨਹੀਂ ਪਾਉਂਦੀਆਂ, ਗਹਿਣਿਆਂ ਦੀ ਥਾਂ ਕਿਤਾਬਾਂ ਖਰੀਦਦੀਆਂ, ਖਤਰਨਾਕ ਹੁੰਦੀਆਂ। ਉਹ ਸਮਝਦੇ ਹਨ ਮੈਂ ਖਤਰਨਾਕ ਔਰਤ ਹਾਂ, ਔਰਤਾਂ ਜੋ ਸੁਰਖੀ ਨਹੀਂ ਲਾਉਂਦੀਆਂ, ਚੂੜੀਆਂ ਨਹੀਂ ਪਾਉਂਦੀਆਂ, ਗਹਿਣਿਆਂ ਦੀ ਥਾਂ ਕਿਤਾਬਾਂ ਖਰੀਦਦੀਆਂ, ਖਤਰਨਾਕ ਹੁੰਦੀਆਂ। ਜਿਨ੍ਹਾਂ ਦੇ ਪਰਸਾਂ 'ਚ ਕੰਘਾ ਸ਼ੀਸ਼ਾ ਨਹੀਂ, ਕਾਗਜ਼ ਤੇ ਕਲਮਾਂ ਹੁੰਦੀਆਂ, ਅਜਿਹੀਆਂ ਔਰਤਾਂ ਖਤਰਨਾਕ ਹੁੰਦੀਆਂ। ਉਹ ਮੈਨੂੰ ਖਤਰਨਾਕ ਸਮਝ ਮੇਰਾ ਪਿੱਛਾ ਕਰਦੇ ਨੇ, ਮੇਰੇ ਘਰ ਦਾ ਹਰ ਕੋਨਾ ਫਰੋਲਦੇ, ਖਾਲੀ ਹੱਥ ਪਰਤ ਜਾਂਦੇ, ਕਿਤੋਂ ਕੁਝ ਖਤਰਨਾਕ ਨਹੀਂ ਮਿਲਦਾ। ਬਸ ਉਹ ਮੇਰੀਆਂ ਅੱਖਾਂ ਵੱਲ ਵੇਖਣਾ ਭੁੱਲ ਜਾਂਦੇ ਤੇ ਤਲਾਸ਼ੀ ਬਿਨਾਂ ਬਚੀ ਰਹਿੰਦੀ ਇਹ ਇੱਕੋ ਇੱਕ ਜਗ੍ਹਾ, ਜਿੱਥੇ ਮੈਂ ਸੁਪਨੇ ਲੁਕੋ ਕੇ ਰੱਖਦੀ ਹਾਂ, ਜਿੱਥੇ ਮੈਂ ਸੁਪਨੇ ਲੁਕੋ ਕੇ ਰੱਖਦੀ ਹਾਂ, ਜਿੱਥੇ ਮੈਂ ਸੁਪਨੇ ਲੁਕੋ ਕੇ ਰੱਖਦੀ ਹਾਂ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ। ਤੁਸੀਂ ਸਾਂਝ ਪਾਈ ਇਹਦੇ 'ਚ, ਔਰ ਜਿਹੜਾ 6ਵਾਂ ਲੈਲਪੁਰ ਪੰਜਾਬੀ ਸਿਲੇਖ ਮੇਲਾ ਉਹਦੇ 'ਚ ਰੌਣਕ ਵਧਾਈ। ਤੇ ਜੀ ਸ਼ੁਕਰੀਆ ਤੁਹਾਡਾ ਵੀ। ਹੁਣ ਮੈਂ ਚਾਹਾਂਗਾ ਕਿ ਸਾਡੇ
ਲਹਿੰਦੇ ਪੰਜਾਬ ਤੋਂ ਸਾਡੇ ਬੜੇ ਸੋਹਣੇ ਸ਼ਾਇਰ ਕਾਸ਼ਫ ਤਨਵੀਰ ਹੋਰੀ ਵੀ ਸਾਨੂੰ ਜੁਆਇਨ ਕਰ ਆ ਗਏ ਨੇ ਨਾਲ ਸਾਡੇ। ਤੇ ਉਸ ਤੋਂ ਬਾਅਦ ਇਹ ਚਾਤਫ ਹੋਰਾਂ ਨੂੰ ਵੀ ਅਸੀਂ ਚਾਹਾਂਗੇ ਕਿ ਤੁਹਾਡੇ ਨਾਲ ਸਾਂਝਾ ਕਰਨ, ਲੇਕਿਨ ਪਹਿਲਾਂ ਕਾਸ਼ਫ ਤਨਵੀਰ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਕਲਾਮ ਜਿਹੜਾ ਹੈ ਉਹ ਸਾਂਝਾ ਕਰਨ। जी अस्सलाम वालेकुम जी। जी वालेकुम सलाम काशिफ जी। हाँ जी आजम साहब, आवाज मेरी ठीक आ रही है? जी बिल्कुल ठीक है जी। एक मिनट, कैमरा भी ठीक? अच्छा जी सर, एक गजल ਤੁਹਾਡੀ नजर के यार ने ਅੱਜ ਫਿਰ ਦਰਦ ਫਰੋਲੇ ਹਾਵਾਂ ਦੇ, वाह ਉਖੜਨ ਲੱਗ ਪਏ ਧਾਗੇ ਮੇਰੀਆਂ ਸਾਹਾਂ ਦੇ। हाँ हाँ ਸ਼ਾਇਦ वाह। ਕੋਈ ਕਿਸਮਤ ਵਾਲਾ ਬਚਿਆ ਹੋਵੇਗਾ, ਰੋਸੇ ਮਾਰ ਮੁਕਾਂਦੇ ਨਿਤ ਭਰਾਵਾਂ ਦੇ। ਮੈਂ ਤੇ ਮਾੜਾ ਮਾਫੀਆਂ ਮੰਗਦਾ ਰਹਿਣਾ ਵਾਂ, हाँ हाँ मैं ते माड़ा ਮਾਫੀਆਂ ਮੰਗਦਾ ਰਹਿਣਾ ਵਾਂ, वाह ਵੇਖ ਕੇ ਵੱਡੇ ਵੱਡੇ ਬੁੱਤ ਗੁਨਾਹਾਂ ਦੇ। वाह ਤੂੰ ਚਾਵੇਂ ਤੇ ਕਿਵੇਂ ਕੀ ਨਹੀਂ ਹੋ ਸਕਦਾ, ਠੱਪੇ ਲਾਲਾ ਮੋੜ ਦੇ ਰੁੱਖ ਬਲਾਵਾਂ ਦੇ। ਮੰਗਦਾ ਰਹਿਣਾ ਜਿਹਨੂੰ ਮੈਨੂੰ ਮੇਰਾ ਦਰਦੀ ਕੋਈ ਮਿਲਦਾ ਨਾ, वाह ਮੰਗਦਾ ਰਹਿਣਾ ਜਿਹਨੂੰ ਵਿੱਚ ਦੁਆਵਾਂ ਦੇ। ਤੇ ਆਜ਼ਮ ਸਾਹਿਬ ਗੌਰ ਕਰੀਏ ਜੀ। ਕਰਨਾ ਕਿ ਗਾਟੀ ਪੈ ਗਈ ਇਸ਼ਕ ਦੀ ਗੁੱਡੀ ਨੂੰ ਕਾਸ਼ਫ, वाह ਗਾਟੀ ਪੈ ਗਈ ਇਸ਼ਕ ਦੀ ਗੁੱਡੀ ਨੂੰ ਕਾਸ਼ਫ, ਰੁਕਾ ਜਦ ਵੀ ਘਲਿਆ ਨਾਲ ਤਲਾਵਾਂ ਦੇ। ਯਾਰ ਨੇ ਅੱਜ ਫਿਰ ਦਰਦ ਫਰੋਲੇ ਹਾਵਾਂ ਦੇ, ਉਖੜਨ ਲੱਗ ਪਏ ਧਾਗੇ ਮੇਰੀਆਂ ਸਾਹਾਂ ਦੇ। वाह ਤੇ ਜੋ ਕੁਝ ਵੀ ਸੀ ਲਹਿਰਾਂ ਕੋਲ। ਦੂਸਰੀ ਇੱਕ ਗਜ਼ਲ ਦੇ ਛੋਟੀ ਬਹਿਰ ਦੀ ਗਜ਼ਲ ਹੈ, ਜਲਦੀ ਮੁਕਾਵਾਂਗਾ। जी ਜੋ जी ਕੁਝ ਵੀ ਸੀ ਲਹਿਰਾਂ ਕੋਲ, ਆ ਕੇ ਸੁੱਟਿਆ ਪੈਰਾਂ ਕੋਲ। वाह ਪੱਕੇ ਦਿਲ ਨੇ ਇੱਟਾਂ ਵਰਗੇ, ਪਿੰਡ ਵੀ ਆ ਗਏ ਸ਼ਹਿਰਾਂ ਕੋਲ। वाह ਜਿੰਨੇ ਜ਼ਹਿਰੀ ਅੱਖਰ ਹੁੰਦੇ ਉਹਨੇ ਜ਼ਹਿਰ ਨਹੀਂ ਜ਼ਹਿਰਾਂ ਕੋਲ। ਤੇ ਅੱਖ ਦਾ ਖਾਰਾ ਪਾਣੀ ਪੀਤਾ, ਘੁੱਟ ਵੀ ਨਹੀਂ ਹੁਣ ਨਹਿਰਾਂ ਕੋਲ। ਤੇ ਆਪਣੇ ਭੁੱਲ ਜਾਂਦੇ ਨੇ ਕਾਸ਼ਫ ਬੈਠਣ ਜੇਕਰ ਗੈਰਾਂ ਕੋਲ। ਜੋ ਕੁਝ ਵੀ ਸੀ ਲਹਿਰਾਂ ਕੋਲ, ਆ ਕੇ ਸੁੱਟਿਆ ਪੈਰਾਂ ਕੋਲ। ਬਹੁਤ ਨਵਾਜ਼ਿਸ਼। ਬਹੁਤ ਸ਼ੁਕਰੀਆ ਕਾਸ਼ਫ ਵੀਰ ਜੀ, ਬੜੀ ਮਿਹਰਬਾਨੀ। ਬਹੁਤ ਇਹ ਨਵੀਂ ਪੀੜ੍ਹੀ ਦੇ ਸ਼ਾਇਰਾਂ ਨੂੰ ਇਹਨਾਂ ਦਾ ਥੋੜਾ ਪੜ੍ਹਨਾ ਵੀ ਇੱਕ ਅਦਬ ਹੈ ਕਿ ਅਸੀਂ ਆਪਣੇ ਵੱਡਿਆਂ ਨੂੰ ਜ਼ਿਆਦਾ ਸੁਣੀਏ, ਤੇ ਇਸ ਅਦਬ ਨੂੰ ਮਾਲਕ ਭਾਗ ਲਾਵੇ ਜੀ। ਹੁਣ ਮੈਂ ਚਾਹਾਂਗਾ ਕਿ ਚੁੱਕੇ 6ਵਾਂ ਲਾਇਲਪੁਰ ਪੰਜਾਬੀ ਸਲੇਖ ਮੇਲੇ ਦਾ ਮੁਸ਼ਾਇਰਾ ਤੁਸੀਂ ਸੁਣ ਰਹੇ ਹੋ, ਤੇ ਲਾਇਲਪੁਰ ਤੋਂ ਇੱਕ ਬੜੀ ਤਗੜੀ ਆਵਾਜ਼ ਸਾਡੇ ਉਸਤਾਦ, ਬਹੁਤ ਸੋਹਣੇ ਸ਼ਾਇਰ, ਪੰਜਾਬੀ ਸੇਵਕ, ਇੱਕ ਕਣੀ ਦੀ ਤਾਂਘ ਉਹਨਾਂ ਦੀ ਕਿਤਾਬ ਜਦ ਜਿੱਥਿਆ ਨਾ ਜਾਏ, ਔਰ ਪੰਜਾਬੀ ਤਹਿਰੀਕ ਦੇ ਨਾਲ ਜੁੜੇ ਹੋਏ ਸਾਡੇ ਦੋਸਤ ਇਹ ਚਾਤਫ ਹੋਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣਾ ਕਲਾਮ ਸਾਂਝਾ ਕਰਨ। ਜਿਹੜੀਆਂ ਸਾਂਝਾਂ ਆਰ ਤੇ ਪਾਰ ਦੀਆਂ ਉਹਨਾਂ ਦਾ ਖਾਬ ਹੈ ਉਹ ਅੱਜ ਪੂਰਾ ਹੋ ਰਿਹਾ ਹੈ। ਦੋ ਪਾਸੇ ਦੇ ਦੋਸਤ ਆਪਣਾ ਕਲਾਮ ਸਾਂਝਾ ਕਰ ਰਹੇ ਨੇ। ਇਹ ਚਾਤਫ ਹੋਰੀ ਆਪਣਾ ਕਲਾਮ ਸਾਂਝਾ ਕਰਨ। ਬਹੁਤ ਸ਼ੁਕਰੀਆ, ਬੜਾ ਧੰਨਵਾਦੀ ਹਾਂ ਮੈਂ ਮਿੱਤਰਾਂ ਦਾ। ਤੇ ਬੋਲੀ ਦਿਹਾੜ ਦੀਆਂ ਢੇਰ ਵਧਾਈਆਂ ਸਭ ਮਿੱਤਰਾਂ ਨੂੰ, ਮਿੱਤਰਾਂ ਨਾਲ ਸਾਂਝਾ ਹੋਈਆਂ ਵੇਖਣ ਨੂੰ ਮਿਲੇ। ਮਾਮੂਲੀ ਦਿਹਾੜ ਦੇ ਹਵਾਲੇ ਨਾਲ ਨੀ ਮਾਂ ਮੇਰੀ ਦੀਏ ਬੋਲੀਏ, ਨੀ ਮਾਂ ਮੇਰੀ ਦੀਏ ਬੋਲੀਏ, ਅੱਜ ਆਵੇ ਸੰਗ, ਨੀ ਮੇਰੀ ਦੀਏ ਬੋਲੀਏ ਸੰਗ, ਛੇਤਰ ਜੇ ਬੁਲੀ ਸਾਡੀ ਰਾਹ ਡੱਕੀ ਮਦਰਸਿਓਂ, ਸਾਡੀ ਜੇਬ ਨੂੰ ਦਿੱਤਾ ਮੂੜ। ਨੀ ਮਾਂ ਮੇਰੀ ਦੀਏ ਬੋਲੀਏ, ਜਦੋਂ ਵਿਹੜੇ ਵੱਜੀ ਕੰਧ, ਇਹ ਪੰਡਤਾਂ ਤੇ ਮਲਵਾਣਿਆਂ ਸਾਡੇ ਅੱਖਰ ਦਿੱਤੇ ਵੰਡ।
ਤੇ ਨੀ ਮਾਂ ਮੇਰੀ ਦੀਏ ਬੋਲੀਏ ਤੈਨੂੰ ਕੀਕਣ ਦੱਸਾਂ ਏ ਸਿਰ ਚਾੜ ਕੇ ਉਬੜ ਬੋਲੀਆਂ ਅਸੀਂ ਆਪ ਉਡਾਈ ਖੇ ਨੀ ਮਾਂ ਮੇਰੀ ਦੀਏ ਬੋਲੀਏ ਤੱਕ ਨਿਜ ਸਮੇਂ ਦਾ ਕਹਿਰ ਉਂਝ ਬਾਹੂ ਬੁੱਲਾ ਪੂਜਦੇ ਪਰ ਬੋਲੀ ਦੇ ਨਾਲ ਵੈਰ ਨੀ ਮਾਂ ਮੇਰੀ ਬੋਲੀਏ ਤੈਨੂੰ ਜੇ ਕੰਮ ਨਹੀਂ ਸੀ ਤੇਰਾ ਮੈਨੂੰ ਦੱਸਦਾ ਜੇ ਕੰਮ ਨਹੀਂ ਸੀ ਤੇਰੇ ਵੱਸ ਦਾ ਮੈਨੂੰ ਦੱਸਦਾ ਮੈਂ ਵੇਲੇ ਦੀਆਂ ਮੁਸ਼ਕਾਂ ਕੱਸਦਾ ਮੈਨੂੰ ਦੱਸਦਾ ਵਾਹ, ਮੈਂ ਵੇਲੇ ਦੀਆਂ ਮੁਸ਼ਕਾਂ ਕੱਸਦਾ। ਦੜ ਵੱਟਦਾ ਪੱਡੇ ਨਾ ਜਾਂਦੇ ਜੇ ਚਿੱਤ ਲੈਂਦਾ ਦੜ ਵੱਟਦਾ ਪੱਡੇ ਨਾ ਜਾਂਦੇ ਜੋ ਵੀ ਗੱਲ ਸੀ ਰੋਂਦਾ ਹੱਸਦਾ ਮੈਨੂੰ ਦੱਸਦਾ ਮੇਰਾ ਕੀ ਸੀ ਮੈਂ ਸੁਪਨੇ ਚੋਂ ਨਿਕਲ ਜਾਂਦਾ ਭਾਰ ਸੀ ਯਾਰਾਂ ਦੇ ਕੜਮੱਸ ਦਾ ਮੈਨੂੰ ਦੱਸਦਾ ਭਾਰ ਸੀ ਯਾਰਾਂ ਦੇ ਕੜਮੱਸ ਦਾ ਮੈਨੂੰ ਦੱਸਦਾ ਤੇ ਕਾਦੀ ਤੇ ਸੀ ਜ਼ਹਿਰ ਵੀ ਪੀਤਾ ਧੂਫ ਨਾ ਕੱਢੀ ਕਾਦੀ ਤੇ ਸੀ ਜ਼ਹਿਰ ਵੀ ਪੀਤਾ ਧੂਫ ਨਾ ਕੱਢੀ ਉਹ ਮੈਂ ਜਾਣੂ ਸਾਮਰਤ ਰਸ ਦਾ ਮੈਨੂੰ ਦੱਸਦਾ शायद कोई नेटवर्क से उधर ਮੈਨੂੰ ਦੱਸਦਾ ਤੇ ਭੀੜ ਪਈ ਤੇ ਸਿਰ ਜਾਵਣ ਤੱਕ ਨਾਲ ਖਲੋਂਦਾ ਭੀੜ ਪਈ ਤੇ ਸਿਰ ਜਾਵਣ ਤੱਕ ਨਾਲ ਖਲੋਂਦਾ ਭੇਤੀ ਸੈ ਮੇਰੀ ਨਸ ਨਸ ਦਾ ਮੈਨੂੰ ਦੱਸਦਾ ਭੇਤੀ ਸੈ ਮੇਰੀ ਨਸ ਨਸ ਦਾ ਮੈਨੂੰ ਦੱਸਦਾ ਤੇ ਆਖਰ ਤੇ ਇੱਕ ਚਾਰ ਮਿਸਰਿਆਂ ਦੀ ਨਜ਼ਮ ਜ਼ਰਾ ਵੇਖਣਾ ਹਜ਼ੂਰ ਕਿ ਨਿਜ ਯਾਦਾਂ ਖੋ मेरा ख्याल नेटवर्क उधरों डिस्टर्ब हो गया है ਇਹ ਚਾਤਕ ਸਾਹਿਬ ਹੋਰਾਂ ਨੂੰ ਤੇ ਇਹਦੇ ਬਾਵਜੂਦ ਵੀ ਬਹੁਤ ਸੋਹਣਾ ਸੁਨੇਹਾ ਬੜੇ ਸੋਹਣੇ ਅੱਖਰ ਦੋਸਤਾਂ ਤੋਂ ਕੱਪੜੇ ਨੇ ਤੇ ਟੈਕਨੋਲੋਜੀ ਦੇ ਬਹੁਤ ਸਾਰੇ ਫਾਇਦੇ ਨੇ ਲੇਕਿਨ ਵਿੱਚ ਵਿੱਚ ਕਿਤੇ ਕਿਤੇ ਰੋਕਾਂ ਵੀ ਆਉਂਦੀਆਂ ਨੇ ਲੇਕਿਨ ਇਹਦੇ ਬਾਵਜੂਦ ਚੰਗੀ ਗੱਲ ਚੰਗਾ ਸੁਨੇਹਾ ਚੰਗੀ ਵਾਰਤਾ ਰਾਪੜ ਜਾਂਦੀ ਹੈ ਤੇ ਹੁਣ ਮੈਂ ਦਰਖਾਸਤ ਕਰਾਂਗਾ ਬੇਨਤੀ ਕਰਾਂਗਾ ਚੜ੍ਹਦੇ ਪੰਜਾਬ ਤੋਂ ਸਾਡੇ ਦੋਸਤ ਗਜ਼ਲ ਦੇ ਬਹੁਤ ਸੋਹਣੇ ਸ਼ਾਇਰ ਨੇ ਬਰਜਿੰਦਰ ਚੌਹਾਨ ਹਰੀ ਇਹਨਾਂ ਦੇ ਬਾਰੇ ਮੈਂ ਵੀ ਦੱਸਦਾ ਜਾਵਾਂ ਕਿ ਇਹਨਾਂ ਦੇ ਵਾਲਿਦ ਜ਼ਮੀਰ ਚੌਹਾਨ ਹਰੀ ਬਹੁਤ ਸੋਹਣੇ ਗਜ਼ਲਗੋ ਸ਼ਾਇਰ ਸਨ ਇਹਨਾਂ ਦੀਆਂ 2 ਕਿਤਾਬਾਂ ਜਿਹੜੀਆਂ ਪੰਜਾਬੀ ਸੁਲੇਖ ਦੀ ਝੋਲੀ ਇਹ ਪਾ ਚੁੱਕੇ ਨੇ ਪਾਵਨਾ ਉੱਤੇ ਦਸਤਖਤ ਤੇ ਖੁਸ਼ਬੂ ਦਾ ਸਫ਼ਰ ਅਸੀਂ ਇਹਨੂੰ ਜੀ ਆਇਆਂ ਆਖਦੇ ਆ ਲਾਇਲਪੁਰ ਪੰਜਾਬੀ ਸੁਲੇਖ ਮੇਲੇ ਦੇ ਮੁਸ਼ਾਇਰੇ 'ਚ ਤੇ ਬੇਨਤੀ ਕਰ ਰਹੇ ਕਿ ਆਪਣਾ ਕਲਾਮ ਸਾਂਝਾ ਕਰਨ बहुत बहुत शुक्रिया हजूर मेरी आवाज साफ आ रही है या उदा ही जिदा पहला शायर दी आ रही थी क्योंकि कुछ नहीं सुनिया पहला जी जी ਤੁਹਾਡੀ ਤਾਂ ਬੜੀ ਤਗੜੀ ਆ ਰਹੀ ਜੀ ਉਹ ਤੇ ਇਤਫਾਕਨ ਉਧਰ ਕੋਈ ਪ੍ਰੋਬਲਮ ਸੀ हाँ जी मेहरबानी जी अच्छा मेरे फादर ਦਾ ਨਾਮ ਸੀਗਾ ਕੰਵਰ ਚੌਹਾਨ ਸਾਹਿਬ ਅੱਛਾ ਕੰਵਰ ਚੌਹਾਨ ਸਾਹਿਬ ਕੰਵਰ ਚੌਹਾਨ ਸਾਹਿਬ ਵਾਹ ਤੇ ਮੈਂ ਜੋ ਜਿੰਨਾ ਕੁਝ ਸਿੱਖ ਸਕਿਆ ਮੈਂ ਉਹਨਾਂ ਦੀ ਬਦੌਲਤ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਵਾਹ ਖੁਸ਼ਕਿਸਮਤ ਹੋ ਜੀ ਤੁਹਾਡੇ ਫੋਨ 'ਚ ਸ਼ਾਇਰੀ ਦੌੜਦੀ ਜੀ ਹਜ਼ੂਰ ਤੇ ਮੈਂ
ਦੋ ਗਜ਼ਲਾਂ ਵਿੱਚੋਂ ਕੋਈ ਸ਼ੇਰ ਤੁਹਾਡੇ ਨਾਲ ਸਾਂਝੇ ਕਰਾਂਗਾ। ਇੱਕ ਗਜ਼ਲ ਮੈਂ, ਕਿਉਂਕਿ ਅਸੀਂ ਇਕੱਠੇ ਹੋ ਕੇ ਬੈਠੇ ਹਾਂ ਦੋਵੇਂ ਪੰਜਾਬਾਂ ਦੇ ਲੋਕ, ਜੀ ਤੇ ਸਾਡੇ ਜ਼ਿਹਨ ਦੇ ਵਿੱਚ ਸਿੱਕ ਰਹਿੰਦੀ ਹੈ, ਇੱਕ ਦੂਜੇ ਨੂੰ ਮਿਲਣ ਦੀ ਤਾਂਘ ਰਹਿੰਦੀ ਹੈ, ਹਮੇਸ਼ਾ ਖਿੱਚ ਪੈਂਦੀ ਰਹਿੰਦੀ ਹੈ, ਧੂਹ ਪੈਂਦੀ ਰਹਿੰਦੀ ਹੈ ਦਿਲਾਂ ਦੇ ਵਿੱਚ। ਸੋ ਇੱਕ ਮੈਂ ਹਿੰਦ ਪਾਕ ਵੰਡ ਦੇ ਹਵਾਲੇ ਨਾਲ ਕੁਝ ਸ਼ੇਰ ਲਿਖੇ ਸੀ ਪਿੱਛੇ ਜੇ, ਜੀ ਜੀ ਤੇ ਮੈਂ ਉਹ ਸਾਂਝੇ ਕਰਾਂਗਾ ਕਿ ਉਹ ਲੋਕ ਜਿਹੜੇ ਉਸ ਵੇਲੇ ਬੱਚੇ ਸੀ ਤੇ ਹੁਣ ਅੱਜ ਕੱਲ੍ਹ ਤੇ ਬੁਢਾਪੇ ਦੇ ਨੇੜੇ ਤੇੜੇ ਨੇ, ਤੇ ਕੁਝ ਤੇ ਇਸ ਦੁਨੀਆ ਤੋਂ ਚਲੇ ਵੀ ਗਏ। ਸੋ ਜੀ ਜੋ ਲੋਕ ਅਜੇ ਵੀ ਜਿਉਂਦੇ ਨੇ, ਯਾਦ ਕਰਦੇ ਨੇ ਉਸ ਵੇਲੇ ਨੂੰ, ਮੈਂ ਉਹਨਾਂ ਦੀਆਂ ਧਿਆਨ ਚ ਰੱਖ ਕੇ ਕੋਈ ਸ਼ੇਰ ਕਹੇ ਸੀਗੇ ਉਹਨਾਂ ਨੂੰ, ਤੇ ਉਹ ਮੈਂ ਜੀ ਜੀ ਤੁਹਾਡੇ ਨਾਲ ਸਾਂਝੇ ਕਰਾਂਗਾ, ਕਿਉਂਕਿ ਅਸੀਂ ਦੋਵੇਂ ਜ਼ਰੂਰ ਪੰਜਾਬਾਂ ਜੀ ਇਕੱਠੇ ਹੋ ਕੇ ਬੈਠੇ ਹਾਂ। ਜੀ ਕਿ ਬੀਤੇ ਸਮਿਆਂ ਬਾਰੇ ਦੱਸਦਾ ਜੀ ਬੀਤੇ ਲੰਮੇ ਸਮਿਆਂ ਬਾਅਦ ਬੀਤੇ ਸਮਿਆਂ ਬਾਰੇ ਦੱਸਦਾ ਲੰਮੇ ਹੋ ਕੇ ਪਰਦਾ ਉਹ। ਵਾਹ ਬੀਤੇ ਸਮਿਆਂ ਬਾਰੇ ਦੱਸਦਾ ਲੰਮੇ ਹੋ ਕੇ ਭਰਦਾ ਉਹ, ਫੇਰ ਅਚਾਨਕ ਚੁੱਪ ਹੋ ਜਾਵੇ ਗੱਲਾਂ ਕਰਦਾ ਕਰਦਾ ਉਹ। ਬੀਤੇ ਸਮਿਆਂ ਬਾਰੇ ਦੱਸਦਾ ਲੰਮੇ ਹੋ ਕੇ ਭਰਦਾ ਉਹ, ਫੇਰ ਅਚਾਨਕ ਚੁੱਪ ਹੋ ਜਾਵੇ ਗੱਲਾਂ ਕਰਦਾ ਕਰਦਾ ਉਹ। ਔਰ ਹਿਜਰਤ ਵੇਲੇ ਜਿੰਦਰੇ ਲਾ ਆਇਆ ਸੀ ਜਿਸ ਦੇ ਬੂਹਿਆਂ ਨੂੰ। ਆਹ ਹਿਜਰਤ ਵੇਲੇ ਜਿੰਦਰੇ ਲਾ ਆਇਆ ਸੀ ਜਿਸ ਦੇ ਬੂਹਿਆਂ ਨੂੰ, ਲੋਕਾਂ ਨੂੰ ਸਮਝਾਉਂਦਾ ਰਹਿੰਦਾ ਹੈ ਨਕਸ਼ਾ ਉਸ ਘਰ ਦਾ ਉਹ। ਵਾਹ ਹਿਜਰਤ ਵੇਲੇ ਜਿੰਦਰੇ ਲਾ ਆਇਆ ਸੀ ਜਿਸ ਦੇ ਬੂਹਿਆਂ ਨੂੰ, ਲੋਕਾਂ ਨੂੰ ਸਮਝਾਉਂਦਾ ਰਹਿੰਦਾ ਹੈ ਨਕਸ਼ਾ ਉਸ ਘਰ ਦਾ ਉਹ। ਔਰ ਵੇਲ ਨਹੀਂ ਇੱਕ ਪਲ ਦੀ ਉਸਨੂੰ ਇਸੇ ਅਦਲਾ ਬਦਲੀ ਤੋਂ। ਆਹ ਵੇਲ ਨਹੀਂ ਵੇਲ ਨਹੀਂ ਇੱਕ ਪਲ ਦੀ ਉਸਨੂੰ ਇਸੇ ਅਦਲਾ ਬਦਲੀ ਤੋਂ। ਸਾਰਾ ਦਿਨ ਯਾਦਾਂ ਨੂੰ ਚੁੱਕ ਕੇ ਇੱਧਰ ਉੱਧਰ ਧਰਦਾ ਉਹ। ਵਾਹ ਵੇਲ ਨਹੀਂ ਇੱਕ ਪਲ ਦੀ ਉਸਨੂੰ ਇਸੇ ਅਦਲਾ ਬਦਲੀ ਤੋਂ। ਸਾਰਾ ਦਿਨ ਯਾਦਾਂ ਨੂੰ ਚੁੱਕ ਕੇ ਇੱਧਰ ਉੱਧਰ ਧਰਦਾ ਉਹ। ਔਰ ਮਿੱਤਰ ਬੇਲੀ ਰਿਸ਼ਤੇ ਨਾਤੇ ਸਾਂਝ ਮੁਹੱਬਤ ਆਪਣਾਪਨ। ਆਹ ਮਿੱਤਰ ਬੇਲੀ ਰਿਸ਼ਤੇ ਨਾਤੇ ਸਾਂਝ ਮੁਹੱਬਤ ਆਪਣਾਪਨ। ਨਿੱਘ ਇਹਨਾਂ ਦਾ ਚੇਤੇ ਕਰਕੇ ਸਿਖਰ ਦੁਪਹਿਰੇ ਠਰਦਾ ਉਹ। ਵਾਹ ਮਿੱਤਰ ਬੇਲੀ ਰਿਸ਼ਤੇ ਨਾਤੇ ਸਾਂਝ ਮੁਹੱਬਤ ਆਪਣਾਪਨ। ਨਿੱਘ ਇਹਨਾਂ ਦਾ ਚੇਤੇ ਕਰਕੇ ਸਿਖਰ ਦੁਪਹਿਰੇ ਠਰਦਾ ਉਹ। ਔਰ ਜਿਸਮਾਂ ਨਾਲ ਜਦੋਂ ਰਾਹਾਂ ਵਿੱਚ ਰੂਹਾਂ ਵੀ ਜ਼ਖਮੀ ਹੋਈਆਂ। ਜਿਸਮਾਂ ਨਾਲ ਜਦੋਂ ਰਾਹਾਂ ਵਿੱਚ ਰੂਹਾਂ ਵੀ ਜ਼ਖਮੀ ਹੋਈਆਂ। ਹੁਣ ਵੀ ਰੋਵੇ ਹਾਲ ਸੁਣਾਉਂਦਾ ਆਪਣੇ ਉਸ ਸਫ਼ਰ ਦਾ ਉਹ। ਵਾਹ ਜਿਸਮਾਂ ਨਾਲ ਜਦੋਂ ਰਾਹਾਂ ਵਿੱਚ ਰੂਹਾਂ ਵੀ ਜ਼ਖਮੀ ਹੋਈਆਂ। ਜੀ ਹੁਣ ਵੀ ਰੋਵੇ ਹਾਲ ਸੁਣਾਉਂਦਾ ਆਪਣੇ ਉਸ ਸਫ਼ਰ ਦਾ ਉਹ। ਯਾਦ ਖੁਦਾ ਨੂੰ ਕਰਦਾ ਰਹਿੰਦਾ ਉੱਠਦਾ ਬਹਿੰਦਾ ਹਰ ਵੇਲੇ। ਵਾਹ ਯਾਦ ਖੁਦਾ ਨੂੰ ਕਰਦਾ ਰਹਿੰਦਾ ਉੱਠਦਾ ਬਹਿੰਦਾ ਹਰ ਵੇਲੇ। ਪਰ ਮਜ਼ਹਬ ਦੇ ਨਾਂ ਤੋਂ ਖੌਰੇ ਕਿਹੜੀ ਗੱਲੇ ਡਰਦਾ ਉਹ। ਯਾਦ ਖੁਦਾ ਨੂੰ ਕਰਦਾ ਰਹਿੰਦਾ ਉੱਠਦਾ ਬਹਿੰਦਾ ਹਰ ਵੇਲੇ। ਪਰ ਮਜ਼ਹਬ ਦੇ ਨਾਂ ਤੋਂ ਖੌਰੇ ਕਿਹੜੀ ਗੱਲੇ ਡਰਦਾ ਉਹ। ਬੀਤੇ ਸਮਿਆਂ ਬਾਰੇ ਦੱਸਦਾ ਲੰਮੇ ਹੋ ਕੇ ਭਰਦਾ ਉਹ। ਫੇਰ ਅਚਾਨਕ ਚੁੱਪ ਹੋ ਜਾਵੇ ਗੱਲਾਂ ਕਰਦਾ ਕਰਦਾ ਉਹ। ਵਾਹ ਇੱਕ ਹੋਰ ਗਜ਼ਲ ਦੇ ਵਿੱਚੋਂ ਕੋਈ ਸ਼ੇਰ ਤੁਹਾਡੇ ਨਾਲ ਸਾਂਝੇ ਕਰੂੰਗਾ। ਜੀ ਕਿ ਸਬਰ ਦੇ ਬਿਨ ਜੀ ਹੋਰ ਚਾਰਾ ਵੀ ਨਹੀਂ। ਹੂੰ ਸਬਰ ਦੇ ਬਿਨ ਹੋਰ ਚਾਰਾ ਵੀ ਨਹੀਂ।
ਸਬਰ ਕਰਕੇ ਪਰ ਗੁਜ਼ਾਰਾ ਵੀ ਨਹੀਂ। ਸਬਰ ਦੇ ਬਿਨ ਹੋਰ ਚਾਰਾ ਵੀ ਨਹੀਂ। ਸਬਰ ਕਰਕੇ ਪਰ ਗੁਜ਼ਾਰਾ ਵੀ ਨਹੀਂ। ਪਰ ਇਸ਼ਤਿਹਾਰਾਂ ਵਿੱਚ ਤਾਂ ਆਈ ਹੈ ਬਹਾਰ। ਵਾਹ ਸਬਰ ਦੇ ਬਿਨ ਹੋਰ ਚਾਰਾ ਵੀ ਨਹੀਂ। ਸਬਰ ਕਰਕੇ ਪਰ ਗੁਜ਼ਾਰਾ ਵੀ ਨਹੀਂ। ਇਸ਼ਤਿਹਾਰਾਂ ਵਿੱਚ ਤਾਂ ਆਈ ਹੈ ਬਹਾਰ। ਬਾਗ ਵਿੱਚ ਇਸ ਦਾ ਇਸ਼ਾਰਾ ਵੀ ਨਹੀਂ। ਵਾਹ ਇਸ਼ਤਿਹਾਰਾਂ ਵਿੱਚ ਤਾਂ ਆਈ ਹੈ ਬਹਾਰ। ਬਾਗ ਵਿੱਚ ਇਸ ਦਾ ਇਸ਼ਾਰਾ ਵੀ ਨਹੀਂ। ਔਰ ਹਿਜਰ ਨੇ ਮੈਨੂੰ ਜਿਵੇਂ ਹੈ ਚੀਰਿਆ। ਵਾਹ ਹਿਜਰ ਨੇ ਮੈਨੂੰ ਜਿਵੇਂ ਹੈ ਚੀਰਿਆ। ਚੀਰਦਾ ਰੁੱਖਾਂ ਨੂੰ ਆਰਾ ਵੀ ਨਹੀਂ। ਹਿਜਰ ਨੇ ਮੈਨੂੰ ਜਿਵੇਂ ਹੈ ਚੀਰਿਆ। ਚੀਰਦਾ ਰੁੱਖਾਂ ਨੂੰ ਆਰਾ ਵੀ ਨਹੀਂ। ਔਰ ਹੋਰ ਦਾਅਵੇਦਾਰ ਨੇ ਮੇਰੇ ਕਈ। ਹੋਰ ਦਾਅਵੇਦਾਰ ਨੇ ਮੇਰੇ ਕਈ। ਮੈਂ ਤੇਰੇ ਹਿੱਸੇ ਚ ਸਾਰਾ ਵੀ ਨਹੀਂ। ਵਾਹ ਮੈਂ ਤੇਰੇ ਹਿੱਸੇ ਚ ਸਾਰਾ ਵੀ ਨਹੀਂ। ਹੋਰ ਦਾਅਵੇਦਾਰ ਨੇ ਮੇਰੇ ਕਈ। ਮੇਰੇ ਕਈ। ਮੈਂ ਤੇਰੇ ਹਿੱਸੇ ਚ ਸਾਰਾ ਵੀ ਨਹੀਂ। ਔਰ ਸ਼ੇਰ ਦੇਖਣਾ ਹਜ਼ੂਰ ਜੀ ਕਿ ਜ਼ਾਬਤੇ ਹੁੰਦੇ ਨੇ ਨਦੀਆਂ ਵਾਸਤੇ। ਜ਼ਾਬਤੇ ਹੁੰਦੇ ਨੇ ਨਦੀਆਂ ਵਾਸਤੇ। ਪਿਆਸ ਦਾ ਕੋਈ ਕਿਨਾਰਾ ਵੀ ਨਹੀਂ। ਵਾਹ 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 ਜ਼ਾਬਤੇ ਹੁੰਦੇ ਨੇ ਨਦੀਆਂ ਵਾਸਤੇ। ਵਾਹ 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 ਪਿਆਸ ਦਾ ਕੋਈ ਕਿਨਾਰਾ ਵੀ ਨਹੀਂ। ਔਰ ਸਾਫ਼ ਕਰ ਦਿੱਤਾ ਬੜਾ ਕੁਝ ਵਕਤ ਨੇ। ਵਾਹ ਸਾਫ਼ ਕਰ ਦਿੱਤਾ ਬੜਾ ਕੁਝ ਵਕਤ ਨੇ। ਦਿਲ 'ਚ ਹੁਣ ਬਹੁਤਾ ਖਲਾਰਾ ਵੀ ਨਹੀਂ। ਵਾਹ ਵਾਹ ਸਾਫ਼ ਕਰ ਦਿੱਤਾ ਬੜਾ ਕੁਝ ਵਕਤ ਨੇ। ਦਿਲ 'ਚ ਹੁਣ ਬਹੁਤਾ ਖਿਲਾਰਾ ਵੀ ਨਹੀਂ। ਵਾਹ ਸਬਰ ਦੇ ਬਿਨ ਹੋਰ ਚਾਰਾ ਵੀ ਨਹੀਂ। ਵਾਹ ਸਬਰ ਵਾਹ ਕਰਕੇ ਪਰ ਗੁਜ਼ਾਰਾ ਵੀ ਨਹੀਂ। ਵਾਹ ਬਹੁਤ ਸ਼ੁਕਰੀਆ। ਬੜੀ ਮਿਹਰਬਾਨੀ। ਤੁਸੀਂ ਬੜਾ ਸੋਹਣਾ ਕਲਾਮ ਸਾਂਝਾ ਕਰ ਰਹੇ ਸੋ। ਜ਼ਾਬਤੇ ਹੁੰਦੇ ਨੇ ਨਦੀਆਂ ਵਾਸਤੇ। ਪਿਆਸ ਦਾ ਕੋਈ ਕਿਨਾਰਾ ਵੀ ਨਹੀਂ। ਬਹੁਤ ਸੋਹਣਾ ਕਲਾਮ ਸਾਂਝਾ ਕੀਤਾ। ਵਸਦੇ ਰਹੋ। ਹੁਣ ਮੈਂ ਦਰਖਾਸਤ ਕਰਾਂਗਾ ਜਿਹੜੀ ਸ਼ਖਸੀਅਤ ਨੂੰ, ਉਹਨਾਂ ਦਾ ਇੱਕ ਸ਼ਾਇਰ ਦੇ ਤੌਰ ਤੇ ਨਾਲ ਨਾਲ ਇੱਕ ਉਸਤਾਦ ਦੇ ਤੌਰ ਤੇ ਵੀ ਬਹੁਤ ਵੱਡਾ ਹਵਾਲਾ ਹੈ। ਔਰ ਇਸ ਪਾਸੇ ਵੀ ਉਹਨਾਂ ਦੀ ਕਿਤਾਬ ਪਾਣੀ ਦਾ ਹਾਸ਼ੀਆ ਬੜੀ ਪਸੰਦ ਕੀਤੀ ਗਈ। ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਸ਼ਖਸੀਅਤ ਉਹ ਬਹੁਤ ਹੀ ਮਨਮੋਹਣੀ ਹੈ। ਤੇ ਮੇਰੀ ਮੁਰਾਦ ਨਵੀਂ ਗਜ਼ਲ ਦੇ ਬਹੁਤ ਹੀ ਸੋਹਣੇ ਇੱਕ ਰੁਝਾਨ ਸਾਜ਼ ਸ਼ਾਇਰ ਗੁਰਤੇਜ ਕਹਾਰਵਾਲਾ ਹੋਰਾਂ ਨੂੰ ਕਿ ਉਹ ਆਪਣਾ ਕਲਾਮ ਜਿਹੜਾ ਹੈ ਸੁਣਨ ਵਾਲਿਆਂ ਨਾਲ ਸਾਂਝਾ ਕਰਨ। ਗੁਰਤੇਜ ਕਹਾਰਵਾਲਾ ਜੀ ਆਇਆਂ ਨੂੰ ਜਨਾਬ। ਜੀ ਆਵਾਜ਼ ਨਹੀਂ ਆ ਰਹੀ। ਮਾਈਕ ਸ਼ਾਇਦ ਮਾਈਕ ਆਫ ਹੈ। ਤੁਹਾਡਾ ਮਾਈਕ ਆਫ ਹੈ ਗੁਰਤੇਜ ਵੀਰ ਜੀ। ਗੁਰਤੇਜ ਉਹਨਾਂ ਦੀ ਆਵਾਜ਼ ਨਹੀਂ ਸਾਡੇ ਤੱਕ ਪਹੁੰਚ ਰਹੀ। ਮਾਈਕ 'ਚ ਸ਼ਾਇਦ ਕੋਈ ਪ੍ਰੋਬਲਮ ਉਧਰ ਆ ਰਿਹਾ ਉਹਨਾਂ ਵੱਲ। ਗੁਰਤੇਜ ਉਹਨਾਂ ਦੇ ਵੱਲ ਮਾਈਕ ਦਾ ਮਸਲਾ ਆ ਰਿਹਾ ਸੀ। ਇਤਫਾਕਨ ਮੇਰਾ ਮਾਈਕ ਜਿਹੜਾ ਸੀ ਉਹ ਚਲਾ ਗਿਆ ਸੀ। ਤੋ ਮੈਂ ਦੁਬਾਰਾ ਉਹ ਕੁਝ ਗੱਲਾਂ ਕਰਦਾ ਜਿਹੜੀਆਂ ਮੈਂ ਕਰ ਰਿਹਾ ਸੀ। ਜੀ ਜ਼ਰੂਰ। ਕਿ 6ਵੇਂ ਲਾਇਲਪੁਰ ਲਿਟਰੇਚਰ ਫੈਸਟੀਵਲ ਦੇ ਇਸ
ਆਯੋਜਨ ਵਿੱਚ ਇਹ ਇੱਕ ਮੌਕਾ ਬਣਿਆ ਕਿ ਅਸੀਂ ਦੋਵੇਂ ਪੰਜਾਬਾਂ ਦੇ ਲੋਕ ਆਪਸ ਵਿੱਚ ਕੁਝ ਗੱਲਾਂ ਕਰ ਸਕੇ ਆ, ਮਿਲ ਸਕੇ ਆ। ਸ਼ਾਇਰੀ ਦੇ ਹਵਾਲੇ ਨਾਲ, ਸਕਾਫਤ ਦੇ ਹਵਾਲੇ ਨਾਲ ਪਿਛਲੇ ਬਹੁਤ ਦਿਨਾਂ ਤੋਂ 5-6 ਦਿਨ ਤੋਂ ਇਹ ਲਗਾਤਾਰ ਸੈਸ਼ਨਸ ਚੱਲ ਰਹੇ ਨੇ। ਤੇ ਸਾਡੇ ਦੋਸਤ ਲਾਇਲਪੁਰ ਯੰਗ ਹਿਸਟੋਰੀਅਨਸ ਦੇ ਕਲੱਬ ਦੇ ਜਿਹੜੇ ਸਰਵੇ ਸਰਵਾ ਨੇ, ਤੌਹੀਦ ਅਹਿਮਦ ਚੱਠਾ ਔਰ ਉਹਨਾਂ ਦੀ ਅਹਲੀਆ ਓਲਾ ਚੀਮਾ ਜੀ, ਅੰਜਮ ਸਲੀਮੀ ਸਾਹਿਬ ਨੇ, ਤੁਸੀਂ ਆਜ਼ਮ ਸਾਹਿਬ ਇਹਦੇ ਵਿੱਚ ਖੁਦ ਇਹਦਾ ਹਿੱਸਾ ਹੋ, ਔਰ ਸਾਡੇ ਦੋਸਤ ਨਾਸਿਰ ਢਿੱਲੋਂ ਸਾਹਿਬ ਨੇ ਜਿਹੜੇ ਪੰਜਾਬੀ ਲਹਿਰ ਦੇ, ਉਹਨਾਂ ਸਭ ਦੇ ਤਾਵਨ ਨਾਲ, ਸਭ ਦੇ ਸਹਿਯੋਗ ਨਾਲ ਇੱਕ ਬਹੁਤ ਸ਼ਾਨਦਾਰ ਜਿਹੜਾ ਮੇਲਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਸ ਵਾਰ ਅਸੀਂ ਆਨਲਾਈਨ ਇਹਨੂੰ ਮੇਲੇ ਨੂੰ ਮਾਣ ਰਹੇ ਹਾਂ, ਦੇਖ ਰਹੇ ਹਾਂ, ਉਹਦਾ ਹਿੱਸਾ ਬਣ ਰਹੇ ਹਾਂ। ਤੇ ਮੈਂ ਜ਼ਿਕਰ ਕਰ ਰਿਹਾ ਸੀ, ਮੇਰਾ ਮਾਈਕ ਕਿਸੇ ਕਾਰਨ ਆਫ ਸੀ ਟੈਕਨੀਕਲੀ, ਜਿਹੜੀਆਂ ਮੈਂ ਗੱਲਾਂ ਕੀਤੀਆਂ ਉਹ ਬਸ ਮੈਂ ਦੁਬਾਰਾ ਕਰ ਰਿਹਾ ਕਿ ਕੋਰੋਨਾ ਵਰਗੀ ਮਹਾਮਾਰੀ ਨੇ ਬੇਸ਼ੱਕ ਸਾਨੂੰ ਦਿੱਕਤ ਵੀ ਬਹੁਤ ਦਿੱਤੀ, ਪਰ ਚਲੋ ਫਿਰ ਵੀ ਉਹਦੇ ਅਸੀਂ ਇੱਕ ਤਰੀਕਾ ਕੱਢਿਆ ਕਿ ਅਸੀਂ ਆਨਲਾਈਨ ਇੱਕ ਮੁਸ਼ਾਇਰਾ ਕਰ ਸਕੀਏ, ਸੈਸ਼ਨਸ ਕਰ ਸਕੀਏ। ਇਸ ਤਰ੍ਹਾਂ ਦਾ ਇੱਕ ਮੇਲੇ ਦੇ ਵਿੱਚ ਆਦਾਨ ਪ੍ਰਦਾਨ, ਦੋਵੇਂ ਪੰਜਾਬ ਇੱਕ ਦੂਜੇ ਪੰਜਾਬ ਨਾਲ ਗੱਲਾਂ ਕਰ ਸਕਣ, ਮਿਲ ਸਕਣ। ਤੋ ਬਹੁਤ ਇੱਕ ਲੰਬੀ ਮੈਂ ਤਹਿਮੀਦ ਕਰ ਦਿੱਤੀ ਇਹ ਸਾਰੀ ਗੱਲਬਾਤ ਦੀ, ਪਰ ਮੈਂ ਤੁਹਾਡੇ ਸਾਰੇ ਦੋਸਤਾਂ ਦਾ ਸ਼ੁਕਰ ਕਰਨਾ ਬੜਾ ਜ਼ਰੂਰੀ ਸੀ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਇੱਕ ਆਯੋਜਨ ਨੂੰ ਨੇਪਰੇ ਚਾੜਿਆ, ਔਰ ਆਪਾਂ ਸਾਰੇ ਲੋਕ ਇਹਦਾ ਹਿੱਸਾ ਹੋ ਕੇ ਇਹਦਾ ਸਵਾਦ ਮਾਣ ਸਕੇ, ਇਹਦਾ ਆਨੰਦ ਮਾਣ ਸਕੇ, ਇਹਦੇ ਤੋਂ ਬਹੁਤ ਸਾਰੀਆਂ ਚੀਜ਼ਾਂ ਲੈ ਸਕੇ। ਤੋ ਮੈਂ 2 ਗਜ਼ਲਾਂ ਦੇ ਕੁਝ ਸ਼ੇਰ ਬਸ ਤੁਹਾਡੀ ਖਿਦਮਤ ਵਿੱਚ ਪੇਸ਼ ਕਰਕੇ ਇੱਕ ਸ਼ਾਇਰ ਦੇ ਤੌਰ ਤੇ ਆਪਣੀ ਹਾਜ਼ਰੀ ਤੁਹਾਨੂੰ ਪੇਸ਼ ਕਰਦਾ ਕਿ ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ। ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਵਾਹ ਵਾਹ ਵਾਹ। ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ, ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ, ਮੈਂ ਉਸ ਦੀ ਰਾਤ ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ। ਵਾਹ। ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ, ਮੈਂ ਉਸ ਦੀ ਰਾਤ ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ। ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ, ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ, ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ। ਔਰ ਵਹਾ ਦਿੰਦਾ ਹਾਂ ਫੁੱਲਾਂ ਵਾਂਗ ਜੋ ਮੇਰੇ ਨਹੀਂ ਰਹਿੰਦੇ, ਵਹਾ ਦਿੰਦਾ ਹਾਂ ਫੁੱਲਾਂ ਵਾਂਗ ਜੋ ਮੇਰੇ ਨਹੀਂ ਰਹਿੰਦੇ, ਵਿਦਾਈ ਬਾਅਦ ਫਿਰ ਪਾਣੀ ਪਿਛਾਂ ਨੂੰ ਮੋੜ ਲੈਂਦਾ ਹਾਂ। ਔਰ ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ, ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ, ਜਦੋਂ ਸੱਚ ਹੋਣ ਨੂੰ ਆਵੇ ਤਾਂ ਸੁਪਨਾ ਤੋੜ ਲੈਂਦਾ ਹਾਂ। ਵਾਹ ਵਾਹ ਵਾਹ। ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਸਮੇਂ ਦੀ ਕਿਉਂਕਿ ਬਹੁਤ ਪਾਬੰਦੀ ਹੈ ਸਾਡੇ ਤੇ, ਮੈਂ ਬਸ ਇੱਕ ਗਜ਼ਲ ਦੇ ਕੁਝ ਹੋਰ 2-3 ਸ਼ੇਰ ਤੁਹਾਡੇ ਨਾਲ ਸਾਂਝੇ ਕਰਕੇ ਇਜਾਜ਼ਤ ਲਵਾਂਗਾ ਕਿ ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ, ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ, ਉੱਚੀ ਥਾਂ ਤੋਂ ਲੰਘਣ ਵੇਲੇ ਲੈ ਸਕਣਾ ਨਾ ਆਇਆ। ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ, ਉੱਚੀ ਥਾਂ ਤੋਂ ਲੰਘਣ ਵੇਲੇ ਲੈ ਸਕਣਾ ਨਾ ਆਇਆ। ਔਰ ਮੈਂ ਉਸ ਨੂੰ ਪਿਘਲਾ ਤਾਂ ਲੈਂਦਾ ਪਰ ਕਿਸ ਭਾਂਡੇ ਪਾਉਂਦਾ, ਮੈਂ ਉਸ ਨੂੰ ਪਿਘਲਾ ਤਾਂ ਲੈਂਦਾ ਪਰ ਕਿਸ ਭਾਂਡੇ ਪਾਉਂਦਾ, ਉਸ ਨੂੰ ਵੀ ਪੱਥਰ ਦਾ ਹੋ ਕੇ ਰਹਿ ਸਕਣਾ ਨਾ ਆਇਆ। ਮੈਂ ਉਸ ਨੂੰ ਪਿਘਲਾ ਤਾਂ ਲੈਂਦਾ ਪਰ ਕਿਸ ਭਾਂਡੇ ਪਾਉਂਦਾ, ਉਸ ਨੂੰ ਵੀ ਪੱਥਰ ਦਾ ਹੋ ਕੇ ਰਹਿ ਸਕਣਾ ਨਾ ਆਇਆ। ਔਰ ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ, ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ, ਦੁਨੀਆਦਾਰਾਂ ਦੀ ਦੁਨੀਆ ਵਿੱਚ ਰਹਿ ਸਕਣਾ ਨਾ ਆਇਆ।
ਵਾਹ ਵਾਹ ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ, ਦੁਨੀਆਦਾਰਾਂ ਦੀ ਦੁਨੀਆ ਵਿੱਚ ਰਹਿ ਸਕਣਾ ਨਾ ਆਇਆ। ਔਰ ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ। ਆਹਾ ਨਿੱਕੇ 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 ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ, ਕੰਡੇ ਦਾ ਚੁਭਣਾ ਵੀ ਮੈਨੂੰ ਸਹਿ ਸਕਣਾ ਨਾ ਆਇਆ। ਵਾਹ ਵਾਹ ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ, ਕੰਡੇ ਦਾ ਚੁਭਣਾ ਵੀ ਮੈਨੂੰ ਸਹਿ ਸਕਣਾ ਨਾ ਆਇਆ। ਔਰ ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ। ਆਹਾ ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ, ਕੁਝ ਥਾਵਾਂ ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ। ਆਹਾ ਵਾਹ ਵਾਹ ਕੁਝ ਥਾਵਾਂ ਤੇ ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ, ਕੁਝ ਥਾਵਾਂ ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ। ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ, ਉੱਚੀ ਥਾਂ ਤੋਂ ਲੰਘਣ ਵੇਲੇ ਲੈ ਸਕਣਾ ਨਾ ਆਇਆ। ਔਰ ਆਖਰ ਵਿੱਚ ਮੈਂ ਸਾਰੇ ਉਹਨਾਂ ਇੰਤਜ਼ਾਮੀਆਂ ਦੋਸਤਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ 6ਵਾਂ ਲਾਇਲਪੁਰ ਲਿਟਰੇਚਰ ਫੈਸਟੀਵਲ ਬਹੁਤ ਸ਼ਾਨਦਾਰ ਤਰੀਕੇ ਨਾਲ ਆਪਣੇ ਅੰਜਾਮ ਤੱਕ ਪਹੁੰਚਾਇਆ, ਕਿਉਂਕਿ ਮੁਸ਼ਾਇਰਾ ਉਸ ਦਾ ਆਖਰੀ ਸੈਸ਼ਨ ਹੈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰੀ ਮੁਹੱਬਤ ਜੀ। ਵਾਹ ਬਹੁਤ ਬਹੁਤ ਧੰਨਵਾਦ ਗੁਰਤੇਜ ਖਾਰਵਾਲਾ ਜੀ, ਤੁਹਾਡੀਆਂ ਗੱਲਾਂ, ਤੁਹਾਡੀ ਸ਼ਾਇਰੀ। ਔਰ ਮੈਂ ਇਹਦੇ ਨਾਲ ਨਾਲ ਜਦੋਂ ਤੁਹਾਡੀ ਸ਼ਾਇਰੀ ਸੁਣ ਕੇ ਦਿਲ ਨੂੰ ਜਿਹੜਾ ਸਕੂਨ ਔਰ ਆਨੰਦ ਮਿਲਦਾ ਹੈ, ਮੈਨੂੰ ਫੌਰਨ ਮੈਂ ਸ਼ੁਕਰਗੁਜ਼ਾਰ ਹੁੰਦਾ ਵਾਂ ਅੰਜਮ ਸਲੀਮੀ ਹੋਰਾਂ ਦਾ, ਜਿਨ੍ਹਾਂ ਪਾਣੀ ਦਾ ਹਾਸ਼ੀਆ ਇੱਧਰ ਛਾਪ ਕੇ ਤੇ ਇਹ ਹਾਸ਼ੀਏ ਸਾਡੀ ਜ਼ਾਤ ਦੇ ਵਿੱਚ ਆਸ ਪਾਸੇ ਫੇਰਿਆ, ਤੇ ਉਹਨਾਂ ਨੂੰ ਅਸੀਂ ਮਾਣ ਕਰਨੇ ਆ। ਸਾਡੇ ਉਸਤਾਦ ਨੇ, ਵੱਡੇ ਭਾਈ ਨੇ, ਉਹਨਾਂ ਦੀ ਕੋਸ਼ਿਸ਼ਾਂ ਨਾਲ ਪਾਣੀ ਦਾ ਹਾਸ਼ੀਆ ਸਾਡੇ ਤੱਕ ਆਪਣੀ। ਬਹੁਤ ਧੰਨਵਾਦ ਗੁਰਤੇਜ ਵੀਰ ਜੀ ਤੁਹਾਡੀ ਸ਼ਾਇਰੀ ਦਾ, ਤੁਹਾਡੇ ਸ਼ਬਦਾਂ ਦਾ। ਤੇ ਇਸ ਪਾਸੇ ਜਿਹੜਾ ਸਾਡੇ ਵੱਲ ਇੱਧਰ ਕੋਈ ਨੈਟਵਰਕ ਦਾ ਮਸਲਾ ਹੈ, ਬਹੁਤ ਸਾਰੇ ਲੋਕ ਜੁੜ ਨਹੀਂ ਪਾ ਰਹੇ, ਤੇ ਅਸੀਂ ਹੁਣ ਚਾਹਾਂਗੇ ਕਿ ਹੁਣ ਅਸੀਂ ਔਰਤਾਂ ਦੀ ਇੱਕ ਬੜੀ ਸੋਹਣੀ ਔਰ ਬੜੀ ਫਰਕ ਔਰ ਬੜੀ ਤਗੜੀ ਆਵਾਜ਼ ਸੁਖਵਿੰਦਰ ਅੰਮ੍ਰਿਤ ਹੋਰਾਂ ਨੂੰ, ਆਪਣੀ ਭੈਣ ਨੂੰ ਬੇਨਤੀ ਕਰੀਏ ਕਿ ਉਹ ਗਜ਼ਲ, ਬਹੁਤ ਸੋਹਣੀ ਗਜ਼ਲ ਲਿਖਦੇ ਨੇ, ਸੂਰਜ ਦੀ ਦਹਲੀਜ਼ ਔਰ ਕਣੀਆਂ ਔਰ ਚਿਰਾਗਾਂ ਦੀ ਡਾਰ। ਤੇ ਇਸ ਤੋਂ ਇਲਾਵਾ ਚੜ੍ਹਦੇ ਲਹਿੰਦੇ ਔਰ ਦੁਨੀਆ ਭਰ 'ਚ ਸਾਰੇ ਹੀ ਪੰਜਾਬ 'ਚ ਉਹਨਾਂ ਦਾ ਕਲਾਮ ਪਸੰਦ ਕੀਤਾ ਜਾਂਦਾ ਹੈ। ਤੇ ਮੈਂ ਆਪਣੀ ਭੈਣ ਨੂੰ ਜੀ ਆਇਆਂ ਨੂੰ ਆਖਣਾ, ਸੁਖਵਿੰਦਰ ਅੰਮ੍ਰਿਤ ਹੋਰਾਂ ਨੂੰ, ਕਿ ਉਹ ਆਪਣਾ ਕਲਾਮ ਸਾਂਝਾ ਕਰਨ। ਮਿਹਰਬਾਨੀ ਮਲਿਕ ਸਾਹਿਬ। ਮੈਂ ਵੀ ਬਸ ਦੱਸ ਨਹੀਂ ਲਾਉਂਗੀ, ਦੋ ਗੱਲਾਂ ਦੀ ਕੁਝ ਚੁਣਵੇਂ ਸ਼ੇਰ ਪੇਸ਼ ਕਰਦੀ ਹਾਂ। ਜੀ ਜੀ ਜ਼ਰੂਰ। ਤਿਹਾਈ ਮਿਹਰਬਾਨੀ। ਤਿਹਾਈ ਮਰ ਰਹੀ ਧੀ ਦਾ ਦੁੱਖ ਕਿਸ ਨੂੰ ਸੁਣਾ ਦਿੰਦੇ, ਤਿਹਾਈ ਮਰ ਰਹੀ ਧਰਤੀ ਦਾ ਦੁੱਖ ਕਿਸ ਨੂੰ ਸੁਣਾ ਦਿੰਦੇ, ਉਹ ਦਰਿਆ ਦਿਲ ਨਾ ਸਾਨੂੰ ਆਪਣਾ ਕੋਈ ਥੋ ਪਤਾ ਦਿੰਦੇ। ਵਾਹ। ਚੁਫੇ ਅੱਗ ਵੀ ਸੀ ਅਤੇ ਰੂਹ ਪੋਸ ਸੀ ਪਾਣੀ, ਚੁਫੇਰੇ ਅੱਗ ਮੱਚਦੀ ਸੀ ਅਤੇ ਰੂਹ ਪੋਸ਼ ਸੀ ਪਾਣੀ, ਅਸੀਂ ਸਹਿਮੇ ਹੋਏ ਰੁੱਖਾਂ ਨੂੰ ਕੀਕਣ ਹੌਸਲਾ ਦਿੰਦੇ। ਔਰ ਸ਼ੇਰ ਦੇਖਣਾ ਮਲਿਕ ਸਾਹਿਬ, ਉਹਨਾਂ ਨੂੰ ਕੀ ਨਜ਼ਰ ਆਉਣੇ, ਉਹਨਾਂ ਨੂੰ ਕੀ ਨਜ਼ਰ ਆਉਣੇ ਬਿਖਰਦੇ ਆਲਣੇ ਸਾਡੇ। ਵਾਹ ਵਾਹ। ਉਹਨਾਂ ਨੂੰ ਕੀ ਨਜ਼ਰ ਆਉਣੇ ਬਿਖਰਦੇ ਆਲਣੇ ਸਾਡੇ, ਜੋ ਇੱਕ ਕੁਰਸੀ ਲਈ ਜੰਗਲ ਹੀ ਸਾਰਾ ਦਾਅ ਤੇ ਲਾ ਦਿੰਦੇ। ਵਾਹ। ਤੁਹਾਡਾ ਰੌਸ਼ਨੀ ਦੇ ਨਾਲ ਜੇਕਰ ਇਸ਼ਕ ਹੈ ਸੱਚਾ, ਤੁਹਾਡਾ ਰੌਸ਼ਨੀ ਦੇ ਨਾਲ ਜੇਕਰ ਇਸ਼ਕ ਹੈ ਸੱਚਾ, ਤਾਂ ਕਿਉਂ ਨਹੀਂ ਰਾਤ ਦੇ ਹਨੇਰੇ 'ਚ ਇੱਕ ਦੀਵਾ ਜਗਾ ਦਿੰਦੇ। ਵਾਹ ਵਾਹ। ਤਾਂ ਕਿਉਂ ਨਹੀਂ ਰਾਤ ਦੇ ਹਨੇਰੇ 'ਚ ਇੱਕ ਦੀਵਾ ਜਗਾ ਦਿੰਦੇ। ਔਰ ਇੱਕ ਗਜ਼ਲ ਦੇ 3-4 ਸ਼ੇਰ ਹੋਰ ਕਿ ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ। ਵਾਹ। ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ, ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ। ਵਾਹ ਵਾਹ। ਤੂੰ ਆਪਣੀ ਰਾਖ ਚੋਂ ਕੁਕਨੂਸ ਵਾਂਗੂ ਫਿਰ ਉਦੈ ਹੋ ਜਾ। ਆਹਾ। ਤੂੰ ਆਪਣੀ ਰਾਖ ਚੋਂ ਕੁਕਨੂਸ ਵਾਂਗੂ ਫਿਰ ਉਦੈ ਹੋ ਜਾ। ਬੜੀ ਬੇਤਾਬ ਹੈ ਦੁਨੀਆ
तेरी परवाह वेखण नूं। वाह नी जाने उठ जरा ते फिर ओही तेवर विखा अपने। आहा नी जाने उठ जरा ते फिर ओही तेवर विखा अपने कि अखां तरसियां पईयां ने तेरे नाज वेखण नूं। वाह सजा के रख लै कुड़िए ने जज्बे हीरियां वर्गे। आहा सजा सजा के के रख रख लै कुड़िए ने जज्बे हीरियां वर्गे। शरीका आऊगा तेरा सुहंडना दाज वेखण नूं। वाह वाह शरीका आऊगा तेरा तेरा सुहंडना दाज वेखण नूं। जे मुद्दा हक दा होया तां तीरां वांग टकरांगे। जे मुद्दा हक दा होया तां तीरां वांग टकरांगे। ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਡਦੇ ਬਾਜ਼ ਵੇਖਣ ਨੂੰ। ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਡਦੇ ਬਾਜ਼ ਵੇਖਣ ਨੂੰ। ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ। ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ। वाह ਮਿਹਰਬਾਨੀ। वाह ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਤੁਸੀਂ ਬਹੁਤ ਸੋਹਣਾ ਕਲਾਮ ਸਾਂਝਾ ਕੀਤਾ ਔਰ ਮੈਨੂੰ ਲੱਗਾ ਕਿ ਤੁਹਾਡੀ ਸਾਰੀ ਸ਼ਾਇਰੀ 'ਚ ਜਿਹੜੇ ਚਾਨਣ ਦੀ ਗੱਲ ਏ ਉਹ ਚਾਨਣ ਖਿਲਾਰਨ ਵਾਲੇ ਜਿਹੜੇ ਸਾਡੇ ਜੀ ਨੇ ਆਲੇ ਦੁਆਲੇ ਸਾਡੇ ਪੰਜਾਬੀ ਲਹਿਰ ਦੇ ਦੋਸਤ ਔਰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਸਾਡੇ ਤੋਈ ਚੱਠਾ, ਉਹਨਾਂ ਦੀ ਘਰਵਾਲੀ ਅੰਜਮ ਸਲੀਮੀ ਹਰੀ, ਇਹ ਸਾਰੇ ਹੀ ਚਾਨਣ ਲਈ ਦੀਵਾ ਬਾਲਣ ਵਾਲੇ ਲੋਕ ਨੇ। ਔਰ ਤੁਸੀਂ ਕੁੱਕੜਸ ਦਾ ਜ਼ਿਕਰ ਵੀ ਕੀਤਾ ਜਿਹੜਾ ਕਿ ਇਹਦੇ ਨਾਲ ਬਾਹ ਬੇਲੀ। ਬਹੁਤ ਮਿਹਰਬਾਨੀ, ਤੁਸੀਂ ਬੜਾ ਸੋਹਣਾ ਕਲਾਮ ਸਾਂਝਾ ਕੀਤਾ। ਹੁਣ ਮੈਂ ਚਾਹਾਂਗਾ ਕਿ ਲਹਿੰਦੇ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਜਿਹੜੀ ਹਸਤੀ ਨੂੰ ਮੈਂ ਬੁਲਾਉਣਾ ਚਾਹੁੰਦਾ ਹਾਂ ਉਹ ਕਿਸੇ ਵੀ ਤਾਰਫ ਦੀ ਮੁਹਤਾਜ ਨਹੀਂ। ਸਾਡੇ ਚੁੱਕੇ ਉਸਤਾਦ ਨੇ, ਵੱਡੇ ਭਾਈ ਨੇ, ਤੇ ਮੇਰੇ ਕੋਲ ਲਫ਼ਜ਼ ਨਹੀਂ ਕਿ ਉਹਨਾਂ ਦੀ ਮੈਂ ਕਿਵੇਂ ਗੱਲ ਕਰਾਂ, ਕਿਉਂਕਿ ਇਹ ਜਿਹੜਾ ਪੰਜਾਬੀ ਲਾਇਲਪੁਰ ਪੰਜਾਬੀ ਸਲੇਖ ਮੇਲਾ ਹੈ ਦੁਨੀਆ ਭਰ ਦੇ ਵੱਡੇ ਮੇਲਿਆਂ 'ਚ ਗਿਣਿਆ ਜਾਂਦਾ ਹੈ। ਔਰ ਲਾਇਲਪੁਰ ਤੋਂ ਜਿਹੜਾ ਵੀ ਅਦਬੀ ਕੰਮ ਹੁੰਦਾ ਹੈ ਉਹਦੇ ਪਿੱਛੇ ਤੁਹਾਨੂੰ ਬਿਲਾ ਸ਼ੁਬਾ ਅੰਜਮ ਸਲੀਮੀ ਹਰੀ ਜ਼ਰੂਰ ਨਜ਼ਰ ਆਉਂਦੇ ਨੇ। ਇੱਕ ਐਸਾ ਸ਼ਖਸੀਅਤ ਨੇ ਔਰ ਪੰਜਾਬੀ ਉਰਦੂ ਦੋਵਾਂ ਜ਼ਬਾਨਾਂ ਤੋਂ ਉਹਨਾਂ ਦੀ ਸ਼ਾਇਰੀ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ। ਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਉਹ ਆਪਣਾ ਕਲਾਮ ਸਾਂਝਾ ਕਰਨ। ਤੇ ਉਹਨਾਂ ਦੇ ਆਉਂਦਿਆਂ ਆਉਂਦਿਆਂ ਮੇਰਾ ਦਿਲ ਕਰਦਾ ਹੈ ਕਿ ਉਹਨਾਂ ਲਈ ਇੱਕ ਸ਼ੇਰ ਉਹਨਾਂ ਦੀ ਨਜ਼ਰ ਕਰਾਂ, ਉਹਨਾਂ ਦੀ ਪੇਂਟ ਕਰਾਂ ਕਿ ਪਾਣੀ ਦੇ ਨਾਲ ਖੁਰ ਨਹੀਂ ਸਕਦੇ ਜੁੱਸੇ ਸਖਤ ਚਟਾਨਾਂ ਦੇ। ਤੇਰੀ ਹਿੱਕ ਨੇ ਡੱਕੇ ਹੋਏ ਨੇ ਰਸਤੇ ਕਈ ਤੂਫਾਨਾਂ ਦੇ। ਤੇ ਅੰਜਮ ਸਲੀਮੀ ਹਰਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਕਲਾਮ ਸਾਂਝਾ ਕਰਨ। शायद कोई फिर कोई तकनीकी मसला इधर आ रहा है, आवाज नहीं सलीमी साहब की साढ़े तक पड़ रही। मैं कोशिश करदा बगैर माइक तो बोलने दी। जी हाँ जी हाँ ਹੁਣ ਆਵਾਜ਼ ਆ ਰਹੀ? जी आ रही जी, बिल्कुल आ रही। ਸੱਜਣਾ ਦੋਸਤਾਂ ਮਿੱਤਰਾਂ ਦਾ ਸਵਾਗਤ ਹੈ ਦੋਨਾਂ ਪਾਸਿਓਂ। ਬਹੁਤ ਸਾਰੇ ਦੋਸਤ ਲਿੰਕ ਉਹਨਾਂ ਦਾ ਓਪਨ ਨਹੀਂ ਹੋ ਰਿਹਾ, ਕੋਈ ਨੈਟ ਦਾ ਪ੍ਰੋਬਲਮ ਹੈ ਇੱਥੇ ਸਾਡੇ ਪਾਸੇ ਬਣਿਆ ਹੋਇਆ। ਤੇ ਕੁਝ ਦੋਸਤ ਜੁੜ ਜਾਣਗੇ ਹੋਰ ਕੁਝ ਦੇਰ ਤੱਕ। ਮੈਂ ਆਪਣੀ ਹਾਜ਼ਰੀ ਵਾਸਤੇ ਇਹ ਗਜ਼ਲ ਇਹਨਾਂ ਉਹਦੀਆਂ ਯਾਦਾਂ ਦਾ ਦਿਲ ਵਿੱਚ ਕੜਮੱਸ ਪਿਆ। ਇਹਨਾਂ ਉਹਦੀਆਂ ਯਾਦਾਂ ਦਾ ਦਿਲ ਵਿੱਚ ਕੜਮੱਸ ਪਿਆ। ਮੈਂ ਅਕਲਾਪਾ ਲੱਭਣ ਉਹਦੇ ਵੱਲ ਹੀ ਨੱਸ ਪਿਆ। ਵਾਹ ਵਾਹ। ਯਾਦਾਂ ਦਾ ਦਿਲ ਵਿੱਚ ਕੜਮੱਸ ਪਿਆ। ਮੈਂ ਅਕਲਾਪਾ ਲੱਭਣ ਉਹਦੇ ਵੱਲ ਹੀ ਨੱਸ ਪਿਆ। ਕਿ ਪਛੋਕੜ ਉਮਰੇ ਨਾੜੀ ਰੱਤੇ ਫੁੱਲ ਖਿੜੇ। ਕੇਸ ਪਛੋਕੜ ਉਮਰੇ ਨਾੜੀ ਰੱਤੇ ਫੁੱਲ ਖਿੜੇ। ਕੇਸ ਖਜ਼ਾਈ ਰੁੱਤੇ ਲਗਰਾ ਅੰਦਰ ਰਸ ਪਿਆ। ਕੇਸ ਪਛੋਕੜ ਉਮਰੇ ਨਾੜੀ ਰੱਤੇ ਫੁੱਲ ਖਿੜੇ।
ਇਸ ਸਗਾਈ ਰੁੱਤੇ ਲਗਰਾ ਅੰਦਰ ਰਸ ਪਿਆ, ਕਿਸ ਤਰ੍ਹਾਂ ਉਹਨੂੰ ਇਹ ਸਮਝਾਵਾਂ ਸੁਣ ਕੇ ਉਹਦਾ ਦੁੱਖ, ਕਿਸ ਤਰ੍ਹਾਂ ਉਹਨੂੰ ਇਹ ਸਮਝਾਵਾਂ ਸੁਣ ਕੇ ਉਹਦਾ ਦੁੱਖ, ਜੇ ਮੈਂ ਰੋਣਾ ਚਾਹੁੰਦਾ ਸੀ ਤੇ ਕਾਹਨੂੰ ਹੱਸ ਪਿਆ। ਕਿਸ ਤਰ੍ਹਾਂ ਉਹਨੂੰ ਇਹ ਸਮਝਾਵਾਂ ਸੁਣ ਕੇ ਉਹਦਾ ਦੁੱਖ, ਜੇ ਮੈਂ ਰੋਣਾ ਚਾਹੁੰਦਾ ਸੀ ਤੇ ਕਾਹਨੂੰ ਹੱਸ ਪਿਆ। ਜੇ ਮੇਰੇ ਹੱਥ ਵੱਸ ਹੋਵੇ ਤੇ ਉਹਨੂੰ ਜਾਨ ਨਾ ਦੇਵਾਂ, ਜੇ ਮੇਰੇ ਹੱਥ ਵੱਸ ਹੋਵੇ ਤੇ ਉਹਨੂੰ ਜਾਨ ਨਾ ਦੇਵਾਂ। ਇਹੋ ਮੁੜ ਮੁੜ ਸੋਚੀ ਜਾਵਾਂ ਮੈਂ ਬੇਵੱਸ ਪਿਆ, ਜੇ ਮੇਰੇ ਹੱਥ ਵੱਸ ਹੋਵੇ ਤੇ ਉਹਨੂੰ ਜਾਨ ਨਾ ਦੇਵਾਂ। ਇਹੋ ਮੁੜ ਮੁੜ ਸੋਚੀ ਜਾਵਾਂ ਮੈਂ ਬੇਵੱਸ ਪਿਆ, ਛਾਤੀ ਤੇ ਸਿਰ ਰੱਖ ਕੇ ਉਸਨੇ ਬੁੱਕ ਬੁੱਕ ਹੰਝੂ ਘੇਰੇ, ਛਾਤੀ ਤੇ ਸਿਰ ਰੱਖ ਕੇ ਉਸਨੇ ਬੁੱਕ ਬੁੱਕ ਹੰਝੂ ਘੇਰੇ, ਤੱਸੀ ਰੋਹੀ ਉੱਤੇ ਅੰਜੁਮ ਬੱਦਲ ਵਸ ਪਿਆ। ਛਾਤੀ ਤੇ ਸਿਰ ਰੱਖ ਕੇ ਉਸਨੇ ਬੁੱਕ ਬੁੱਕ ਹੰਝੂ ਘੇਰੇ, ਤੱਸੀ ਰੋਹੀ ਉੱਤੇ ਅੰਜੁਮ ਬੱਦਲ ਵਸ ਪਿਆ। ਔਰ ਵਰਿਆਂ ਵਸਾਈ ਰੱਖਿਆ ਜਿਸ ਨੂੰ ਮੈਂ ਧਿਆਨ ਵਿੱਚ, ਵਰਿਆਂ ਵਸਾਈ ਰੱਖਿਆ ਜਿਸ ਨੂੰ ਮੈਂ ਧਿਆਨ ਵਿੱਚ, ਮਿਲਿਆ ਤੇ ਕਿੰਨੀ ਦੇਰ ਨਾ ਆਇਆ ਸਿਆਣ ਵਿੱਚ। ਵਰਿਆਂ ਵਸਾਈ ਰੱਖਿਆ ਜਿਸ ਨੂੰ ਮੈਂ ਧਿਆਨ ਵਿੱਚ, ਮਿਲਿਆ ਤੇ ਕਿੰਨੀ ਦੇਰ ਨਾ ਆਇਆ ਸਿਆਣ ਵਿੱਚ। ਬਹਿ ਜਾਨਾ ਵਾਂ ਖਲਾਰ ਕੇ ਮੈਂ ਆਪਣੇ ਆਪ ਨੂੰ, ਬਹਿ ਜਾਨਾ ਵਾਂ ਖਲਾਰ ਕੇ ਮੈਂ ਆਪਣੇ ਆਪ ਨੂੰ, ਕੀ ਸ਼ੈ ਗਵਾਚੀ ਰਹਿੰਦੀ ਏ ਬੱਧੇ ਸਮਾਨ ਵਿੱਚ। ਬਹਿ ਜਾਨਾ ਵਾਂ ਖਲਾਰ ਕੇ ਮੈਂ ਆਪਣੇ ਆਪ ਨੂੰ, ਕੀ ਸ਼ੈ ਗਵਾਚੀ ਰਹਿੰਦੀ ਏ ਬੱਧੇ ਸਮਾਨ ਵਿੱਚ। ਰਲ ਕੇ ਟੁਰੇ ਸਾਏ ਸਫ਼ਰ ਤੇ ਜਦੋਂ ਅਸਾਂ, ਰਲ ਕੇ ਟੁਰੇ ਸਾਏ ਸਫ਼ਰ ਤੇ ਜਦੋਂ ਅਸਾਂ, ਇਹ ਦੁੱਖ ਕਦੋਂ ਕਿਸੇ ਦੇ ਸੀ ਵਹਿਮੋ ਗੁਮਾਨ ਵਿੱਚ। ਵਾਹਾਂ ਦੇ ਨਾਲ ਯਾਰੀ ਤੇ ਜਿਹਨੂੰ ਸੀ ਮਾਨ ਬਹੁਤ, ਵਾਹਾਂ ਦੇ ਨਾਲ ਯਾਰੀ ਤੇ ਜਿਹਨੂੰ ਸੀ ਮਾਨ ਬਹੁਤ, ਉਹ ਆ ਪਿਆ ਜ਼ਮੀਨ ਤੇ ਪਹਿਲੀ ਉਡਾਨ ਵਿੱਚ। ਵਾਹਾਂ ਦੇ ਨਾਲ ਯਾਰੀ ਤੇ ਜਿਹਨੂੰ ਸੀ ਮਾਨ ਬਹੁਤ, ਉਹ ਆ ਪਿਆ ਜ਼ਮੀਨ ਤੇ ਪਹਿਲੀ ਉਡਾਨ ਵਿੱਚ। ਹੁਣ ਆਪਣੀ ਜਾਨ ਦੇ ਕੇ ਬਚਾਵਾਂਗਾ ਉਸ ਨੂੰ, ਹੁਣ ਆਪਣੀ ਜਾਨ ਦੇ ਕੇ ਬਚਾਵਾਂਗਾ ਉਸ ਨੂੰ, ਦੁਸ਼ਮਣ ਨੂੰ ਲੈ ਲਿਆ ਏ ਮੈਂ ਆਪਣੀ ਅਮਾਨ ਵਿੱਚ। ਹੁਣ ਆਪਣੀ ਜਾਨ ਦੇ ਕੇ ਬਚਾਵਾਂਗਾ ਉਸ ਨੂੰ, ਦੁਸ਼ਮਣ ਨੂੰ ਲੈ ਲਿਆ ਏ ਮੈਂ ਆਪਣੀ ਅਮਾਨ ਵਿੱਚ। ਕਰਕੇ ਸੁਣਦਾ ਰਹਿੰਦਾ ਸੀ ਅੰਜੁਮ ਮੈਂ ਸਭ ਦੀਆਂ, ਚੁੱਪ ਕਰਕੇ ਸੁਣਦਾ ਰਹਿੰਦਾ ਸੀ ਅੰਜੁਮ ਮੈਂ ਸਭ ਦੀਆਂ, ਘੱਟ ਮੈਂ ਵੀ ਕੋਈ ਕੀਤੀ ਨਹੀਂ ਗੱਲਾਂ ਕਰਾਉਣ ਵਿੱਚ। ਸੁਣਦਾ ਰਹਿੰਦਾ ਅੰਜੁਮ ਮੈਂ ਸਭ, ਚੁੱਪ ਕਰਕੇ ਸੁਣਦਾ ਰਹਿੰਦਾ ਸੀ ਅੰਜੁਮ ਮੈਂ ਸਭ ਦੀਆਂ, ਘੱਟ ਮੈਂ ਵੀ ਕੋਈ ਕੀਤੀ ਨਹੀਂ ਗੱਲਾਂ ਕਰਾਉਣ ਵਿੱਚ। ਇੱਕ ਨਜ਼ਮ ਆਖਰੇ ਚ ਸਾਂਝੀਆਂ ਧਾਰਾਂ, ਦੋਵਾਂ ਪੰਜਾਬਾਂ ਦੇ ਸਾਂਝੀ ਵਾਲੇ ਨਾਲ ਸਾਂਝੀਆਂ 32 ਧਾਰਾਂ। ਉਹ ਦਿਨ ਆਉਣ ਵਾਲਾ ਏ ਜਦ ਤੁਸਾਂ ਠੇਕੇਦਾਰਾਂ ਦੇ ਜ਼ਾਲਮ ਹੱਥ ਪਲੀਤ ਚ ਵੜਨੇ। ਉਹ ਦਿਨ ਆਉਣ ਵਾਲਾ ਏ ਜਦ ਤੁਸਾਂ ਠੇਕੇਦਾਰਾਂ ਦੇ ਜ਼ਾਲਮ ਹੱਥ ਪਲੀਤ ਚ ਵੜਨੇ। ਉੱਚਿਆਂ ਸ਼ਮਲਿਆਂ ਨੂੰ ਅੱਗ ਲਾਉਣੀ, ਚੁਣ ਚੁਣ ਬਦਲੇ ਲੈਣੇ ਤੁਹਾਡੇ ਬੀ ਨਹੀਂ ਛੱਡਣੇ। ਉੱਚਿਆਂ ਸ਼ਮਲਿਆਂ ਨੂੰ ਅੱਗ ਲਾਉਣੀ, ਚੁਣ ਚੁਣ ਬਦਲੇ ਲੈਣੇ ਤੁਹਾਡੇ ਬੀ ਨਹੀਂ ਛੱਡਣੇ। ਤੁਸਾਂ ਸਾਡੀ ਧਰਤੀ ਵੰਡੀ, ਤੁਸਾਂ ਸਾਡੀ ਧਰਤੀ ਵੰਡੀ, ਸਾਡਿਆਂ ਮੱਥਿਆਂ ਤੇ ਧਰਮਾਂ ਦੀ ਤਖਤੀ ਲਾ ਕੇ ਸਾਡੀ ਮਾਂ ਦੀ ਚੁੰਨੀ ਅੱਧ ਵਿਚਕਾਰੋਂ ਪਾੜੀ। ਤੁਸਾਂ ਸਾਡੀ ਧਰਤੀ ਵੰਡੀ, ਸਾਡਿਆਂ ਮੱਥਿਆਂ ਤੇ ਧਰਮਾਂ ਦੀ ਤਖਤੀ ਲਾ ਕੇ ਸਾਡੀ ਮਾਂ ਦੀ ਚੁੰਨੀ ਅੱਧ ਵਿਚਕਾਰੋਂ ਪਾੜੀ। ਸਾਡੇ ਪੈਰੀਂ ਬੇੜੀਆਂ ਪਾ ਕੇ ਖੁਸ਼ ਹੁੰਦੇ ਹੋ, ਸਾਡੇ ਪੈਰੀਂ ਬੇੜੀਆਂ ਪਾ ਕੇ ਖੁਸ਼ ਹੁੰਦੇ ਹੋ। ਸਾਨੂੰ ਇੱਕ ਮੁੱਠ ਹੋਣ ਦਿਓ, ਫਿਰ ਵੇਖਣਾ ਕਿਸ ਤਰ੍ਹਾਂ ਖਿੱਲੀਆਂ ਪੈਂਦੀਆਂ, ਕਿਸ ਤਰ੍ਹਾਂ ਵੱਜਦੀ ਤਾੜੀ। ਸਾਡੇ ਪੈਰੀਂ ਬੇੜੀਆਂ ਪਾ ਕੇ ਖੁਸ਼ ਹੁੰਦੇ ਹੋ, ਸਾਨੂੰ ਇੱਕ ਮੁੱਠ ਹੋਣ ਦਿਓ, ਫਿਰ ਵੇਖਣਾ ਕਿਸ ਤਰ੍ਹਾਂ ਖਿੱਲੀਆਂ ਪੈਂਦੀਆਂ, ਕਿਸ ਤਰ੍ਹਾਂ ਵੱਜਦੀ ਤਾੜੀ।
ਔਰ ਤੁਹਾਡਿਆਂ ਕੰਬਦਿਆਂ ਹੱਥਾਂ ਚੋਂ ਅਸਾਂ ਆਪਣੀ ਚਾਬੀ ਖੋਣੀ, ਆਪਣੀ ਚਾਬੀ ਖੋਣੀ, ਤੁਹਾਡੇ ਤੋਂ ਕਿਰਨਾਂ ਬਣਦੇ ਸਜਦੇ ਸਜਦੇ ਕਾਲੇ ਕਮਾਲ ਨਹੀਂ ਹੋਣੀ, ਤੁਹਾਡੇ ਤੋਂ ਕਿਰਨ ਬਣਦੇ ਸਜਦੇ ਸਜਦੇ ਮੁਖੜੇ ਤੇ ਕਾਲਾ ਕਮਾਲ ਨਹੀਂ ਹੋਣੀ, ਮੈਗ ਦੀ ਰਾਤ ਮੱਥੇ ਪਹੁੰਚਣੇ ਲੋੜੀ ਕਰਨੀ ਰੰਗ ਤਾਰਾਂ ਲਾਵਣ ਵਾਲੋ ਆਓ ਇਸ ਦੀ ਬਾਹਰੋਂ ਤੋਂ ਮੋੜੋ ਗੱਲ ਰਸਤੇ ਲੋ ਪਰ ਨੈਟਵਰਕ 'ਚ ਪ੍ਰੋਬਲਮ ਦੀ ਵਜ੍ਹਾ ਤੋਂ, ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲੇ ਵੀ ਦੱਸਿਆ ਆਪਣੇ ਸੁਣਦੇ ਵੇਖਣ ਨੂੰ, ਕਿ ਇੱਧਰ ਇਸ ਪਾਸੇ ਅੱਜ ਕੋਈ ਪ੍ਰੋਬਲਮ ਆ ਰਿਹਾ, ਲੋਕਾਂ ਨੂੰ ਲਿੰਕ ਖੋਲ੍ਹਣ 'ਚ ਵੀ ਮਸਲਾ, ਫਿਰ ਜੁੜਨ 'ਚ ਵੀ ਮਸਲਾ ਆ ਰਿਹਾ ਸੀ, ਜਿਸ ਵਜ੍ਹਾ ਤੋਂ ਅੰਜਮ ਸਲੀਮੀ ਸਾਹਿਬ ਦੀ ਗੱਲ ਵਿੱਚ ਹੀ ਕੱਟੀ ਗਈ। ਤੇ ਮੈਂ ਹੁਣ ਚਾਹਾਂਗਾ ਕਿ ਅਸੀਂ ਜਿਹੜੀ ਹਸਤੀ ਨੂੰ ਹੁਣ ਤੁਹਾਡੇ ਨਾਲ ਮਿਲਾਉਣਾ ਚਾਹੁੰਦੇ ਹਾਂ, ਜਿਨ੍ਹਾਂ ਦਾ ਕਲਾਮ ਸਾਂਝਾ ਕਰਨਾ ਚਾਹੁੰਦੇ ਹਾਂ, ਉਹਨਾਂ ਬਾਰੇ ਦੱਸਾਂ ਕਿ ਉਹ ਕਈ ਰੰਗਾਂ 'ਚ ਕਵਿਤਾ ਲਿਖਦੇ ਨੇ ਔਰ ਬੜਾ ਗਜ਼ਲ ਦਾ ਇੱਕ ਵੱਡਾ ਨਾਂ ਹੈ, ਔਰ ਖ਼ਾਸ ਤੌਰ 'ਤੇ ਪਾਬੰਦ ਸ਼ਾਇਰੀ 'ਚ ਵੀ ਉਹਨਾਂ ਦਾ ਇੱਕ ਆਪਣਾ ਹੀ ਹਵਾਲਾ ਹੈ। ਉਹਨਾਂ ਦੀਆਂ ਕਿਤਾਬਾਂ ਸ਼ੀਸ਼ਾ ਝੂਠ ਬੋਲਦਾ ਹੈ, ਮੋਰ ਲੇਖ ਤੇ ਰਾਵੀ, ਪਿਛਲੇ ਦਿਨਾਂ ਇਹ ਕਿਤਾਬ ਉਹਨਾਂ ਦੀ ਛਪੀ, ਇਸ ਪੰਜਾਬ 'ਚ ਵੀ ਬਹੁਤ ਸਾਰੇ ਲੋਕਾਂ ਤੱਕ ਉਹ ਪਹੁੰਚੀ। ਮੇਰੀ ਮੁਰਾਦ ਗੁਰਭਜਨ ਗਿੱਲ ਹੋਰਾਂ ਨਾਲ ਹੈ ਕਿ ਉਹ ਉਹਨਾਂ ਨੂੰ ਬੇਨਤੀ ਕਰਨਾ ਕਿ ਉਹ ਆਪਣਾ ਕਲਾਮ ਸਾਂਝਾ ਕਰਨ। ਜੀ ਬਹੁਤ ਸਤਿਕਾਰਯੋਗ ਮੇਰੇ ਆਪਣਿਓ ਜੀ, ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਵਕਤ ਲਾਲਪੁਰ 'ਚ ਹੋ ਰਹੇ ਲਿਟਰੇਚਰ ਫੈਸਟੀਵਲ ਦੇ 6ਵੇਂ ਵਰਕੇ 'ਚ ਆਪਣੀ ਹਾਜ਼ਰੀ ਦੇ ਰਿਹਾ। ਸ਼ੁਕਰਾਨਾ ਸਾਰੇ ਬੇਲੀਆਂ ਦਾ। ਇੱਕ ਨਜ਼ਮ ਦੇਖੋ, ਸ਼ੇਰ ਕਿਸੇ ਗਜ਼ਲ 'ਚੋਂ ਮੈਂ ਬਾਅਦ 'ਚ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਨਜ਼ਮ ਹੈ ਕਿ ਜੀਵੇ ਧਰਤੀ ਪੰਜ ਦਰਿਆਵਾਂ ਦੀ। ਵਾਹ। ਜੀਵੇ ਧਰਤੀ ਪੰਜ ਦਰਿਆਵਾਂ ਦੀ, ਸੀਨੇ ਵਿੱਚ ਬੀਜੇ ਚਾਵਾਂ ਦੀ, ਅੱਜ ਟੁੱਟ ਕੇ ਤੰਦੋ ਤੰਦ ਹੋਈ, ਇਹਦੇ ਤੇਜ਼ ਧੜਕਦੇ ਸਾਹਾਂ ਦੀ। ਜੀਵੇ ਧਰਤੀ ਪੰਜ ਦਰਿਆਵਾਂ ਦੀ। ਉਧਰ ਵੀ ਪੀੜਾ ਘੱਟ ਨਹੀਂ, ਇੱਧਰ ਵੀ ਸੁਪਨ ਕਰੰਡੇ ਗਏ। ਉਧਰ ਵੀ ਪੀੜਾ ਘੱਟ ਨਹੀਂ, ਇੱਧਰ ਵੀ ਸੁਪਨ ਕਰੰਡੇ ਗਏ। ਸੂਰਜ ਦੇ ਹੁੰਦਿਆਂ ਸੁੰਦਿਆਂ ਹੀ ਅਸੀਂ ਸਿਖਰ ਦੁਪਹਿਰੇ ਵੰਡੇ ਗਏ। ਸੂਰਜ ਦੇ ਹੁੰਦਿਆਂ ਸੁੰਦਿਆਂ ਹੀ ਅਸੀਂ ਸਿਖਰ ਦੁਪਹਿਰੇ ਵੰਡੇ ਗਏ। ਉਹ ਹੋਰ ਕਿਤਾਬਾਂ ਲੱਭਦੇ ਰਹੇ, ਅਸੀਂ ਹੋਰ ਕਿਤਾਬਾਂ ਪੜ੍ਹਦੇ ਰਹੇ। ਸੋਚਾਂ ਨੂੰ ਨਾਗਾ ਵਸ ਪਾ ਕੇ ਅਸੀਂ ਦੋਸ਼ ਹਵਾ ਸਿਰ ਮੜਦੇ ਰਹੇ। ਸੋਚਾਂ ਨੂੰ ਨਾਗਾ ਵਸ ਪਾ ਕੇ ਅਸੀਂ ਦੋਸ਼ ਹਵਾ ਸਿਰ ਮੜਦੇ ਰਹੇ। ਤੀਜੇ ਦੀ ਚੁੱਕਣਾ ਵਿੱਚ ਆ ਕੇ ਅਸੀਂ ਭੁੱਲ ਬੈਠੇ ਸਾਂ ਲੋੜਾਂ ਨੂੰ। ਨੇਰੇ ਵਿੱਚ ਗਲੀਆਂ ਛਾਣਦੇ ਆ, ਭੁੱਲੇ ਸਾਂ ਘਰ ਦੀਆਂ ਥੋੜਾਂ ਨੂੰ। ਅਸੀਂ ਸਿਰਫ ਕਚੀਚੀਆਂ ਵੱਟਦੇ ਰਹੇ, ਸਾਨੂੰ ਪਿਆਰ ਭਰਪਣ ਭੁੱਲ ਗਿਆ। ਤੇ ਸਵਾਹ ਦੀਆਂ ਪੁੜੀਆਂ ਸਾਂਭਦਿਆਂ ਸਾਡਾ ਘਿਓ ਦਾ ਪੀਪਾ ਡੁੱਲ ਗਿਆ। ਵਾਹ ਵਾਹ ਵਾਹ। ਅਸੀਂ ਸਿਰਫ ਕਚੀਚੀਆਂ ਵੱਟਦੇ ਰਹੇ, ਸਾਨੂੰ ਪਿਆਰ ਭਰਪਣ ਭੁੱਲ ਗਿਆ। ਤੇ ਸਵਾਹ ਦੀਆਂ ਪੁੜੀਆਂ ਸਾਂਭਦਿਆਂ ਸਾਡਾ ਘਿਓ ਦਾ ਪੀਪਾ ਡੁੱਲ ਗਿਆ। ਮੋਹਰੇ ਦਾ ਵਣਜ ਵਿਹਾਜਦਿਆਂ ਰੇਤੇ ਵਿੱਚ ਖੰਡ ਦੀ ਬੋਰੀ ਗਈ। ਅਸੀਂ ਪਿੱਛੇ ਪਿੱਛੇ ਤੁਰਦੇ ਗਏ, ਇਹ ਨਾਗਣ ਜਿੱਧਰ ਤੋਰੀ ਗਈ। ਮੋਹਰੇ ਦਾ ਵਣਜ ਵਿਹਾਜਦਿਆਂ ਰੇਤੇ ਵਿੱਚ ਖੰਡ ਦੀ ਬੋਰੀ ਗਈ। ਅਸੀਂ ਪਿੱਛੇ ਪਿੱਛੇ ਤੁਰਦੇ ਗਏ, ਇਹ ਨਾਗਣ ਜਿੱਧਰ ਤੋਰੀ ਗਈ। ਵੰਜਲੀ ਦੀ ਥਾਂ ਤੇ ਤੋਪਾਂ ਨੇ ਜੋ ਬੋਲ ਉਚਾਰੇ ਸੁਣਦੇ ਰਹੇ। ਇੱਕ ਦੂਜੇ ਦੇ ਖਣਵਾਦੇ ਨੂੰ ਅਸੀਂ ਬਿਨਾਂ ਪੌਣੀਆਂ ਪੁਣਦੇ ਰਹੇ। ਮਿਹਣੇ ਦਰ ਮਿਹਣੇ ਦਿੰਦੇ ਰਹੇ, ਅਸੀਂ ਆਹ ਕੀਤਾ, ਤੁਸੀਂ ਆਹ ਕੀਤਾ। ਅੱਗਾਂ ਦੀਆਂ ਖੇਡਾਂ ਖੇਡਦਿਆਂ, ਅੱਗਾਂ ਦੀਆਂ ਖੇਡਾਂ ਖੇਡਦਿਆਂ ਅਸੀਂ ਆਪਣਾ ਵਕਤ ਜ਼ਿਬਾ ਕੀਤਾ। ਵਾਹ ਵਾਹ। ਫੁੱਲਾਂ ਦੀਆਂ ਖਿੜੀਆਂ ਲੜੀਆਂ ਨੂੰ ਨਫ਼ਰਤ ਦੇ ਨਾਲ ਸਵਾਹ ਕੀਤਾ। ਰਲ ਜੀਣ ਮਰਨ ਦੀ ਰਹਿਤਲ ਨੂੰ
ਅਸੀਂ ਹੱਥੀਂ ਆਪ ਜਿਵਾਹ ਕੀਤਾ। ਅਸੀਂ ਸਾਂਝੇ ਚੰਨ ਦੇ ਟੋਟੇ ਕਰ ਬਸ ਤਾਰਿਆਂ ਨਾਲ ਹੀ ਪਰਚ ਗਏ। ਵਾਹ ਵਾਹ ਅਸੀਂ ਸਾਂਝੇ ਚੰਨ ਦੇ ਟੋਟੇ ਕਰ ਬਸ ਤਾਰਿਆਂ ਨਾਲ ਹੀ ਪਰਚ ਗਏ। ਸਦੀਆਂ ਦੀ ਸਾਂਝੀ ਪੂੰਜੀ ਨੂੰ ਐਟਮ ਦੀ ਖਾਤਰ ਖਰਚ ਗਏ। ਵਾਹ ਅਸੀਂ ਭਰ ਵਗਦੇ ਦਰਿਆਵਾਂ ਦੇ ਪਾਣੀ ਵਿੱਚ ਲੀਕਾਂ ਵਾ ਲਈਆਂ। ਅਸੀਂ ਭਰ ਵਗਦੇ ਦਰਿਆਵਾਂ ਦੇ ਪਾਣੀ ਵਿੱਚ ਲੀਕਾਂ ਵਾ ਲਈਆਂ। ਧੁੱਪਾਂ ਤੇ ਛਾਵਾਂ ਵੰਡ ਲਈਆਂ ਤੇ ਵੱਖ-ਵੱਖ ਮੰਜੀਆਂ ਡਾ ਲਈਆਂ। ਵਾਹ ਧੁੱਪਾਂ ਤੇ ਛਾਵਾਂ ਵੰਡ ਲਈਆਂ। ਅਸੀਂ ਭਰ ਵਗਦੇ ਦਰਿਆਵਾਂ ਦੇ ਪਾਣੀ ਵਿੱਚ ਲੀਕਾਂ ਵਾ ਲਈਆਂ। ਧੁੱਪਾਂ ਤੇ ਛਾਵਾਂ ਵੰਡ ਲਈਆਂ ਤੇ ਵੱਖ-ਵੱਖ ਮੰਜੀਆਂ ਡਾ ਲਈਆਂ। ਅਸੀਂ ਵੰਡਦੇ ਭੁੱਲ ਗਏ ਸਾਂ। ਮਾਂ ਬੋਲੀ ਤਾਂ ਹੀ ਸਾਂਝੀ ਰਹੀ, ਪਰ ਵਰਿਆਂ ਤੀਕਰ ਪੁੱਤਰਾਂ ਦੇ ਇਹ ਮੇਲ ਮਿਲਾਪ ਵਾਂਝੀ ਰਹੀ। ਵਾਹ ਸਾਨੂੰ ਦਲਦੀ ਛਲਦੀ ਮਲਦੀ ਰਹੀ, ਚੱਕੀ ਸਮਿਆਂ ਦੀ ਬੇਕਿਰਕ ਜਹੀ, ਸਾਹਾਂ ਦੇ ਆਟੇ ਵਿੱਚ ਰਲ ਗਈ ਇਸ ਕਰਕੇ ਹੀ ਕੁਛ ਕਿਰਕ ਜਹੀ। ਵਾਹ ਸਾਨੂੰ ਛਲਦੀ ਦਲਦੀ ਮਲਦੀ ਰਹੀ, ਚੱਕੀ ਸਮਿਆਂ ਦੀ ਬੇਕਿਰਕ ਜਹੀ, ਸਾਹਾਂ ਦੇ ਆਟੇ ਵਿੱਚ ਰਲ ਗਈ ਇਸ ਕਰਕੇ ਹੀ ਕੁਝ ਕਿਰਕ ਜਹੀ। ਚਾਵਾਂ ਦਰਿਆਵਾਂ ਸਾਹਾਂ ਵਿੱਚ ਗਲ ਘੋਟੂ ਧੂਆਂ ਆ ਵੜਿਆ, ਸਾਡੇ ਨੀਂਦ ਬਲੌਰੀ ਅੰਬਰਾਂ ਤੇ ਦਿਨ ਦੀਵੀ ਕਾਲਾ ਚੰਨ ਚੜਿਆ। ਚਾਵਾਂ ਦਰਿਆਵਾਂ ਸਾਹਾਂ ਵਿੱਚ ਗਲ ਘੋਟੂ ਧੂਆਂ ਆ ਵੜਿਆ, ਸਾਡੇ ਨੀਂਦ ਬਲੌਰੀ ਅੰਬਰਾਂ ਤੇ ਦਿਨ ਦੀਵੀ ਕਾਲਾ ਚੰਨ ਚੜਿਆ। ਰਾਤਾਂ ਦੀ ਨੀਂਦਰ ਸਹਿਮ ਗਈ, ਰਾਤਾਂ ਦੀ ਨੀਂਦਰ ਸਹਿਮ ਗਈ, ਸੁਪਨੇ ਵੀ ਥਰ ਥਰ ਕੰਬਦੇ ਰਹੇ। ਅਸੀਂ ਰੱਸੀਆਂ ਦੇ ਸੱਪ ਮਾਰਨ ਲਈ ਇੱਕ ਦੂਜੇ ਤਾਈਂ ਡੰਗਦੇ ਰਹੇ। ਰਾਤਾਂ ਦੀ ਨੀਂਦਰ ਸਹਿਮ ਗਈ, ਸੁਪਨੇ ਵੀ ਥਰ ਥਰ ਕੰਬਦੇ ਰਹੇ। ਅਸੀਂ ਰੱਸੀਆਂ ਦੇ ਸੱਪ ਮਾਰਨ ਲਈ ਇੱਕ ਦੂਜੇ ਤਾਈਂ ਡੰਗਦੇ ਰਹੇ। ਅਕਲਾਂ ਨੂੰ ਜੰਦਰੇ ਮਾਰ ਲਏ ਤੇ ਪਸ਼ੂਆਂ ਵਾਂਗੂ ਖਹਿੰਦੇ ਰਹੇ। ਨੇਰੇ ਵਿੱਚ ਝੱਗੋ ਝੱਗ ਹੋ ਕੇ ਦੂਜੇ ਨੂੰ ਮੰਦੜਾ ਕਹਿੰਦੇ ਰਹੇ। ਸਰਹੱਦਾਂ ਹੱਦਾਂ ਬਾਲ ਬਾਲ ਅਸੀਂ ਲੜ ਲੜ ਮਰ ਮਰ ਵੇਖ ਲਿਆ। ਸਰਹੱਦਾਂ ਹੱਦਾਂ ਬਾਲ ਬਾਲ ਅਸੀਂ ਲੜ ਲੜ ਮਰ ਮਰ ਵੇਖ ਲਿਆ। ਇੱਕ ਦੂਜੇ ਦੇ ਘਰ ਸਾੜ ਸਾੜ ਅਸੀਂ ਕੋਲੇ ਕਰ ਕਰ ਵੇਖ ਲਿਆ। ਇਸ ਅਗਨ ਖੇਡ ਵਿੱਚ ਹਰ ਵਾਰੀ ਪੰਜਾਬੀ ਹੀ ਸੀ ਜੀ ਮਰਦਾ। ਜੇ ਪੁੱਤਰਾਂ ਨੂੰ ਹੀ ਸ਼ਰਮ ਨਹੀਂ, ਰਾਵੀ ਦਾ ਪਾਣੀ ਕੀ ਕਰਦਾ। ਵਾਹ 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 ਇਸ ਅਗਨ ਖੇਡ ਵਿੱਚ ਹਰ ਵਾਰੀ ਪੰਜਾਬੀ ਹੀ ਸੀ ਜੀ ਮਰਦਾ। ਜੇ ਪੁੱਤਰਾਂ ਨੂੰ ਹੀ ਸ਼ਰਮ ਨਹੀਂ, ਰਾਵੀ ਦਾ ਪਾਣੀ ਕੀ ਕਰਦਾ। ਸਤਲੁਜ ਤੇ ਬਿਆਸ ਉਦਾਸ ਰਹੇ, ਜ਼ੇਲਮ ਨੂੰ ਮਿਲਣੋਂ ਡਰਦੇ ਰਹੇ। ਸੋਹਣੀ ਦੇ ਚਨਾਹ ਨੂੰ ਤਰਨ ਲਈ ਮਹੀਵਾਲ ਤਰਸ ਕੇ ਮਰਦੇ ਰਹੇ। ਵਾਹ 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 ਦੋ ਚੁੱਲ੍ਹਿਆਂ ਤੇ ਇੱਕ ਟੱਬਰ ਦੀ ਇਕੱਠੀ ਬਣ ਸਕਦੀ ਰੋਟੀ ਸੀ। ਵਿਚਕਾਹੋਂ ਬਲਦੀ ਲੀਕ ਜਹੀ ਗੋਰੇ ਦੀ ਨੀਅਤ ਖੋਟੀ ਸੀ। ਅਸੀਂ ਨਫ਼ਰਤ ਖੇਡਦਿਆਂ, ਅਸੀਂ ਨਫ਼ਰਤ ਖੇਡਦਿਆਂ ਪੈਰਾਂ ਦੀ ਬਾਜ਼ੀ ਹਾਰ ਗਏ। ਅਸੀਂ ਕਣਕ ਕਪਾਹਾਂ ਵੇਚ ਵੇਚ ਤੀਜੇ ਹੱਥ ਬਣ ਹਥਿਆਰ ਗਏ। ਹਥਿਆਰਾਂ ਤੋਂ ਸਰਕਾਰਾਂ ਤੋਂ, ਹਥਿਆਰਾਂ ਤੋਂ ਸਰਕਾਰਾਂ ਤੋਂ, ਧਰਤੀ ਦੇ ਖੇਖਣਹਾਰਾਂ ਤੋਂ, ਹਥਿਆਰਾਂ ਤੋਂ ਸਰਕਾਰਾਂ ਤੋਂ, ਧਰਤੀ ਦੇ ਖੇਖਣਹਾਰਾਂ ਤੋਂ, ਇਹ ਪਾਣੀ ਸੁੱਚੇ ਰੱਖਣੇ ਨੇ ਹੁਣ ਰੱਤ ਦੇ ਵਣਜ ਵਪਾਰਾਂ ਤੋਂ। ਹਥਿਆਰਾਂ ਤੋਂ ਸਰਕਾਰਾਂ ਤੋਂ, ਧਰਤੀ ਦੇ ਖੇਖਣਹਾਰਾਂ ਤੋਂ, ਇਹ ਪਾਣੀ ਸੁੱਚੇ ਰੱਖਣੇ ਨੇ ਹੁਣ ਰੱਤ ਦੇ ਵਣਜ ਵਪਾਰਾਂ ਤੋਂ। ਅਸੀਂ ਭਗਤ ਸਿੰਘ ਸਰਦਾਰ ਵਾਂਗ, ਅਸੀਂ ਭਗਤ ਸਿੰਘ ਸਰਦਾਰ ਵਾਂਗ ਲੈਣੀ ਏ ਗੁੜਤੀ ਦੁੱਲੇ ਤੋਂ ਤੇ ਸਾਂਝੀ ਲੋਕ ਵਿਰਾਸਤ ਲਈ ਖਾਣੀ ਏ ਬੁਰਕੀ ਬੁੱਲੇ ਤੋਂ। ਵਾਹ ਵਾਹ ਅਸੀਂ ਵਾਰਿਸ ਸ਼ਾਹ ਦੇ ਵਾਰਿਸ ਹਾਂ, ਅਸੀਂ ਵਾਰਿਸ ਸ਼ਾਹ ਦੇ ਵਾਰਿਸ ਹਾਂ ਤੇ ਨਾਨਕ ਦੀ ਸੰਤਾਨ ਵੀ ਹਾਂ। ਅੱਜ ਕਿੱਦਾਂ ਇਹ ਗੱਲ ਭੁੱਲ ਜਾਈਏ, ਕਲਬੂਤ ਅਲੱਗ ਇੱਕ ਜਾਨ ਵੀ ਹਾਂ। ਅਸੀਂ ਵਾਰਿਸ ਸ਼ਾਹ ਦੇ ਵਾਰਿਸ ਹਾਂ ਤੇ ਨਾਨਕ ਦੀ ਸੰਤਾਨ ਵੀ ਹਾਂ। ਅੱਜ ਕਿੱਦਾਂ ਇਹ ਗੱਲ ਭੁੱਲ ਜਾਈਏ, ਕਲਬੂਤ ਅਲੱਗ ਇੱਕ ਜਾਨ ਵੀ ਹਾਂ। ਵਰਿਆਂ ਦੀ ਕੁੜੱਤਨ ਪੀ ਪੀ ਕੇ ਹੁਣ ਜਾਨ ਨੂੰ ਸੋਲੀ ਟੰਗਣਾ ਨਹੀਂ। ਇੱਕ ਦੂਜੇ ਦੀ ਸ਼ੁਭ ਖੈਰ ਬਿਨਾ ਹੁਣ ਜੀਪੋਂ ਕੁਝ ਵੀ ਮੰਗਣਾ ਨਹੀਂ। ਇਹਨਾਂ ਪੰਜ ਦਰਿਆਵੀ ਪੁੱਤਰਾਂ ਨੂੰ, ਇਹਨਾਂ ਪੰਜ ਦਰਿਆਈ ਪੁੱਤਰਾਂ ਨੂੰ ਹੁਣ ਸਾਂਝੀ ਧੜਕਣ ਬਾਹਰ ਆਵੇ ਤੇ ਰਿਸ਼ਵਰ ਪਹਿਲੀ ਦਿਨ ਚੜ੍ਹਦੇ ਇਹਨਾਂ ਦੋ ਵੀਰਾਂ ਦੇ ਘਰ ਆਵੇ। ਜੀਵੇ ਧਰਤੀ ਪੰਜ ਦਰਿਆਵਾਂ ਦੀ, ਸੀਨੇ ਵਿੱਚ ਬੀਜੇ ਚਾਵਾਂ ਦੀ, ਅੱਜ ਟੁੱਟ ਕੇ ਤੰਦੋ ਤੰਦ ਹੋਈ ਇਹਦੇ ਤੇਜ਼ ਧੜਕਦੇ ਸਾਹਾਂ ਦੀ। ਜੀਵੇ ਧਰਤੀ ਪੰਜ ਦਰਿਆਵਾਂ ਦੀ,
ਜੀਵੇ ਵਾਹ ਧਰਤੀ ਪੰਜ ਦਰਿਆਵਾਂ ਦੀ। ਵਾਹ ਵਾਹ, ਬਹੁਤ ਬਹੁਤ ਦੋਸਤੋ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡਾ ਸਾਂਝੇ ਕਰਨੇ ਚਾਹਾਂਗਾ ਸੰਖੇਪ ਜੀ ਕਿ गजल है कि जिंदगी किस दोष बदले दे गई करड़ी सजा, जिंदगी किस दोष बदले दे गई करड़ी सजा, पहला वार ने टाण तोड़े फिर जड़ा तो पुटिया। जिंदगी किस दोष बदले दे गई करड़ी सजा, पहला वार ने टाण तोड़े फिर जड़ा तो पुटिया। मेरी मां भुलदी नहीं पौनी सदी पहला दी बात, मेरी मां भुलदी नहीं पौनी सदी पहला दी बात, एक छन्ना पौने पति रोटी कुत्ता ले गया। मेरी मां भुलदी नहीं पौनी सदी पहला दी बात, एक छन्ना पौने पति रोटी कुत्ता ले गया। कसर तू छड़ी ना कोई अग ला के है हवा, कसर तू छड़ी ना कोई अग ला के ए हवा, फिर भी तू वेख किदा झूमदा जंगल हरा। सिर दी चुन्नी लाश पुत्र दी ते पा अगे तुरी, सिर दी चुन्नी लाश पुत्र दी ते पा अगे तुरी, इस तो वध के भला होवेगी केड़ी करबला। जिस तू आखे आजादी लभ लै किधर गई, जिसनू तू आखे आजादी लभ लै किधर गई, ओ तो सी ख्वाब राती आया आके तुर गया। रंग बदले पर किसी ना ढंग बदले ना विधान, रंग बदले पर किसी ना ढंग बदले ना विधान, कुर्सियां ते काला धन चेहरा बदल के बह गया। बंदियां ते रोक सरहद तार कंडियाली खड़ी, कौन ढक सकदा पर दस हौकिया दा काफला। जिंदगी किस दोष बदले दे गई करड़ी सजा, पहला वार ने टाण तोड़े फिर जड़ा तो पुटिया। वाह वाह, बहुत धन्यवाद लालपुर बहुत ਮਿਹਰਬਾਨੀ ਗੁਰਬਚਨ ਸਿੰਘ, ਬੜਾ ਸੋਹਣਾ ਜੀ ਤੁਸੀਂ ਕਲਾਮ ਪੰਜ ਦਰਿਆਈ ਪੁੱਤਰਾਂ ਨਾਲ ਸਾਂਝਾ ਕਰ ਰਹੇ ਸੋ, ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ 6ਵੇਂ ਲਾਇਲਪੁਰ ਪੰਜਾਬੀ ਸਿਲੇਖ ਮੇਲੇ ਦੇ ਮੁਸ਼ਾਇਰੇ 'ਚ ਸ਼ਿਰਕਤ ਕੀਤੀ, ਤੇ ਹੁਣ ਜਿਹੜੇ ਅਸੀਂ ਸੱਜਣ ਨੂੰ ਲੈਂਦੇ ਪੰਜਾਬ ਚੋਂ ਇੱਧਰੋਂ ਪਾਕਿਸਤਾਨੀ ਪੰਜਾਬ ਤੋਂ ਬੁਲਾਉਣਾ ਚਾਹ ਰਹੇ ਹਾਂ, ਉਹਨਾਂ ਦਾ ਸ਼ਾਇਰੀ ਜਿੰਨਾ ਵੱਡਾ ਹਵਾਲਾ ਹੈ ਉਨਾ ਹੀ ਵੱਡਾ ਉਹਨਾਂ ਦਾ ਇੱਕ ਬੁਲਾਰ ਹੋਣਾ ਹਵਾਲਾ ਹੈ ਕਿ ਉਹ ਰੇਡੀਓ ਨਾਲ ਜੁੜੇ ਹੋਏ ਨੇ, ਔਰ ਰੇਡੀਓ ਦੇ ਰਾਹੀਂ ਮਾਂ ਬੋਲੀ ਜਿਹੜੀ ਉਹ ਸੇਵਾ ਕਰ ਰਹੇ ਨੇ ਉਹ ਅੱਖਰਾਂ 'ਚ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਮੇਰੀ ਮੁਰਾਦ ਏ ਨਾਲ ਸੱਜਣ ਦੇ ਰਹੀਏ ਦੇ ਖਾਲਕ ਅਫਜ਼ਲ ਸਾਹਿਰ, ਜਿਹੜੇ ਮਾਂ ਬੋਲੀ ਦੇ ਸੁੱਚੇ ਸੇਵਕ ਨੇ, ਸੋਹਣੇ ਬੁਲਾਰ ਨੇ, ਰੇਡੀਓ ਤੇ ਬਹੁਤ ਸਾਰਾ ਕੰਮ ਹੈ ਉਹਨਾਂ ਦਾ, ਔਰ ਸ਼ਾਇਰੀ ਉਹਨਾਂ ਦੀ ਸਾਡੀ ਪੰਜਾਬ ਦਾ ਮੁੱਖ ਏ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਅੱਜ ਤਾਰੀਖੀ ਮੁਸ਼ਾਇਰੇ ਤੇ ਜਿਹੜਾ ਪਹਿਲੀ ਵਾਰ ਆਨਲਾਈਨ ਹੋ ਰਿਹਾ ਹੈ ਆਪਣਾ ਕਲਾਮ ਸਾਂਝਾ ਕਰਨ। ਜੀ ਆਇਆਂ ਨੂੰ ਅਫਜ਼ਲ ਸਾਹਿਰ ਜੀ। बहुत मोहब्बत आजम मलिक तौहीद चट्ठा और खौला जी ਜਿਹੜੇ ਲੈਲਪੁਰ ਯੰਗ ਸਟੂਡੈਂਟ ਕਲੱਬ ਵਾਲੇ, ਸੁਲੇਖ ਮੇਲੇ ਵਾਲੇ, ਪੰਜਾਬੀ ਲਹਿਰ ਵਾਲੇ ਸਾਰੇ ਮਿੱਤਰ ਜਿਹੜੇ ਚੜ੍ਹਦੇ ਲੈਂਦੇ ਪੰਜਾਬ ਨੂੰ ਜਗਤ ਭਰ ਚੋਂ, ਸਭ ਲੇਖਕਾਂ ਕਵੀਆਂ ਨੂੰ ਜੋੜੀ ਬੈਠੇ ਨੇ, ਇਹ ਸਾਂਝਾਂ ਬਣਾਈਆਂ ਨੇ ਉਹਨਾਂ ਨੇ। ਇਹ ਇੱਥੇ ਆ ਕੇ ਐਵੇਂ ਫਿੱਕਾ ਜਿਹਾ ਕਰੋਨੇ ਦਾ ਸ਼ੁਕਰੀਆ ਅਦਾ ਕਰ ਦਿੰਦੇ ਕਿ ਉਹਨੇ ਇਸ ਤਰ੍ਹਾਂ ਦੇ ਸਬਬ ਬਣਾ ਦਿੱਤੇ। ਭਾਜੀ ਆਵਾਜ਼ ਆ ਰਹੀ ਹੈ? ਇਹ ਆ ਰਹੀ ਸਰ, ਆ ਰਹੀ, ਬੜੀ ਖੜਕਦੀ ਆ ਰਹੀ ਆਵਾਜ਼। ਤੁਸੀਂ ਜੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਤੁਹਾਨੂੰ ਹੁਕਮ ਹੋਇਆ ਕਿ ਤੁਸੀਂ ਮਤਲਬ ਵੱਜ ਕੇ ਅੱਜ ਕਰਨੀ ਹੈ ਕੰਪੇਅਰਿੰਗ, ਵੀ ਜਿੰਨੇ ਇੰਨੇ ਆਲਾ ਸ਼ੇਰ ਹੋ ਗਏ ਔਰ ਸ਼ਾਇਰ ਹੋ ਗਏ ਜਨਾਬ, ਤੁਸੀਂ ਮਤਲਬ ਐਵੇਂ ਟਾਕੀ ਲਾਈ ਜਾਣ ਡਏ ਹੋ। ਇੱਕੋ ਕੱਲੇ ਬੰਦੇ ਕੱਲੇ ਸੁਣਵਾਈਏ, ਤੁਸੀਂ ਕੱਲੇ ਨੂੰ ਤੁਸੀਂ ਦਾਤ ਦੇਣੀ ਹੈ ਜੀ ਜੀ, ਸਾਡੀ ਜ਼ਿੰਮੇਵਾਰੀ ਹੈ, ਤੇ ਕਿ ਤੁਸੀਂ ਸੁਣ ਵੀ ਲਓ। ਬਿਸਮਿਲ੍ਲਾ ਬਿਸਮਿਲ੍ਲਾ। ਤੇ
बड़ी मेहरबानी, मैं कोई ज्यादा समा नहीं लेता। मेरी तबीयत ठीक नहीं है, बुखार खंघ, और मैं बड़ा अपने आप ਨੂੰ ਪੰਜਾਬੀ ਚ ਆਂਦੇ ਨੇ ਵਟ ਵੁਟ ਕੱਢ ਕੇ ਨਾ ਇੰਨੇ ਜੋਗਾ ਕੀਤਾ ਕਿ ਮੈਂ ਸਾਰਿਆਂ ਦੇ ਨਾਲ ਰੂਬਰੂ ਹੋ ਜਾ, ਕਿਉਂਕਿ ਬੜੇ ਅਹਿਮ ਔਰ ਖਾਸ ਜੀ ਦੋਵਾਂ ਪੰਜਾਬਾਂ ਤੋਂ ਸਾਡੇ ਲਿਖਾਰੀ ਸ਼ਾਇਰ ਮਿੱਤਰ ਜੁੜੇ ਨੇ, ਤੇ ਮੈਂ ਆਪਣੀ ਤਬੀਅਤ ਦੀ ਨਸਾਜ਼ੀ ਦੀ ਵਜ੍ਹਾ ਤੋਂ ਵੀ ਇਹਨੂੰ ਮਿਸ ਨਹੀਂ ਸੀ ਕਰਨਾ ਚਾਹੁੰਦਾ ਦੇ ਹੁੰਦੇ ਆ। ਵਾਹ, ਤੇ ਹੁਣ ਮੈਂ ਕੁਝ ਸੁਣਾ ਦੇਣਾ। ਜੀ ਜੀ। ਇੱਕ ਨਜ਼ਮ ਹੈ ਵੇਲੇ ਦੀ ਵਾਰ। ਵੇਲੇ ਦੀ ਇਹ ਵਾਰ ਹੈ, ਹਾਂ, ਜੀ ਵਾਹ, ਮੀਏ ਕਮਾਲ ਤੇ ਭਾਈ ਗੁਰਦਾਸ ਦੀ ਵੇਲ। ਹਾਂ ਹਾਂ। ਤੇ ਮੀਏ ਕਮਾਲ, ਮੀਆਂ ਕਮਾਲ ਜੀ ਝੰਗ ਦੇ ਕਥੀ ਹੋਏ ਨੇ, ਜੋ ਕਥਾਕਾਰ ਸਨ ਪੰਜਾਬ ਤੇ ਪੰਜਾਬੀ ਪੂਰੇ ਵਿਰਸੇ ਦਾ, ਪੰਜਾਬੀ ਸਾਡੀ ਔਰਲ ਹਿਸਟਰੀ ਜਿਹੜੀ ਹੈ ਉਹਨ ਦੀ ਕਥਾ ਕਰਦੇ ਸਨ। ਜੱਦੀ ਮੀਰ ਆਲਮ ਸਨ ਤੇ ਭਾਈ ਗੁਰਦਾਸ ਗੁਰਪੁਰਖ ਸਨ ਬੜੇ, ਤੇ ਉਹਨਾਂ ਦੇ ਅੰਗ ਭਾਵ ਨੇ ਇਸ ਕਵਿਤਾ 'ਚ, ਉਹਨਾਂ ਦੀ ਫਾਰਮ ਦੇ। ਤੇ ਕਵਿਤਾ ਹੈ ਵੇਲੇ ਦੀ ਵਾਰ। ਆਵਾਜ਼ ਆ ਰਹੀ ਮੈਨੂੰ ਦੱਸ ਦੇਣਾ। ਜੀ ਆ ਰਹੀ ਸਰ, ਆ ਰਹੀ ਆ ਰਹੀ। ਕੌਣ ਕਰੇ ਨਿਰਵਾਰ ਹਯਾਤੀ ਡੱਕੋ ਡੋਲੇ। ਵਾਹ। ਕੌਣ ਕਰੇ ਨਿਰਵਾਰ ਹਯਾਤੀ ਡੱਕੋ ਡੋਲੇ। ਡਾਵਾਂ ਡੋਲ ਆਸਾਰ ਜੀਵਣਾ ਬਣਿਆ ਖੋਲੇ। ਤੇ ਪਿਛਲ ਪੈਰੀ ਸਾਰ ਅਚੇਤੀ ਵੱਧ ਕੇ ਬੋਲੇ। ਤੇ ਸਗਵੇਂ ਕੂੜ ਵਿਹਾਰ ਸਮੇਂ ਰੰਗ ਰਤੇ ਚੋਲੇ। ਪਿਛਲ ਪੈਰੀ ਸਾਰ ਅਚੇਤੀ ਬੋਲੇ। ਸਗਵੇਂ ਕੂੜ ਵਿਹਾਰ ਸਮੇਂ ਰੰਗ ਰਤੇ ਚੋਲੇ। ਤੇ ਕਰਨੀ ਦੇ ਕਰਤਾਰ ਸਾਦੜੇ ਬੀਬੇ ਭੋਲੇ। ਤੇ ਭਰਨੀ ਦੇ ਅਗਵਾਰ ਬਾਦਸ਼ਾਹ ਰਾਣੀ ਗੋਲੇ। ਕਰਨੀ ਦੇ ਕਰਤਾਰ ਸਾਦੜੇ ਬੀਬੇ ਭੋਲੇ। ਤੇ ਭਰਨੀ ਦੇ ਅਗਵਾਰ ਬਾਦਸ਼ਾਹ ਰਾਣੀ ਗੋਲੇ। ਤੇ ਧਰਮਾਂ ਦੀ ਪਰਮਾਰ ਕਣੀ ਕੂ ਕੀਕਣ ਫੋਲੇ। ਧਰਮਾਂ ਦੀ ਪਰਮਾਰ ਕਣੀ ਕੂ ਕੀਕਣ ਫੋਲੇ। ਤੇ ਹਿੱਕ ਦੀ ਕੀਤੀ ਕਾਰ ਕਈ ਦੇ ਨਾਵੇਂ ਬੋਲੇ। ਇੱਕ ਦੀ ਕੀਤੀ ਕਾਰ ਕਈ ਦੇ ਨਾਵੇਂ ਬੋਲੇ। ਤੇ ਕੁਦਰਤ ਦੀ ਇੱਕ ਸਾਰ ਕਦੀ ਨਾ ਹਟਵਾਂ ਤੋਲੇ। ਤੇ ਚਿੱਤ ਟੁੱਟੀ ਇੱਕ ਤਾਰ ਮਿਲੇ ਨਾ ਯਾਰ ਗੰਡੋਲੇ। ਚਿੱਤ ਟੁੱਟੀ ਇੱਕ ਤਾਰ ਮਿਲੇ ਨਾ ਯਾਰ ਗੰਡੋਲੇ। ਤੇ ਸੁਖਨਾ ਦੇ ਹਟਿਆਰ ਵਗੇਂਦੇ ਛੁਰੀਆਂ ਓਲੇ। ਸੁਖਨਾ ਦੇ ਹਟਿਆਰ ਵਗੇਂਦੇ ਛੁਰੀਆਂ ਓਲੇ। ਤੇ ਉਮਰਾਂ ਜੇਡੇ ਭਾਰ ਕਦੀ ਹਣ ਪੋਲ ਪਟੋਲੇ। ਉਮਰਾਂ ਜੇਡੇ ਭਾਰ ਕਦੀ ਹਣ ਪੋਲ ਪਟੋਲੇ। ਤੇ ਕੂੜੋ ਕੂੜ ਅਖਬਾਰ ਲਖੀਵਣ ਹੁਕਮੀ ਢੋਲੇ। ਕੂੜੋ ਕੂੜ ਅਖਬਾਰ ਲਖੀਵਣ ਹੁਕਮੀ ਢੋਲੇ। ਤੇ ਮਾਰੂ ਥਈ ਸਰਕਾਰ ਨਿਮਾਣਾ ਤਣੀਆਂ ਝੋਲੇ। ਮਾਰੂ ਥਈ ਸਰਕਾਰ ਨਿਮਾਣਾ ਤਣੀਆਂ ਝੋਲੇ। ਤੇ ਪੀ ਕੱਟਣ ਪਰਿਵਾਰ ਚਰੋਕੇ ਸੁੰਝ ਪੜੋਲੇ। ਪੀ ਕੱਟਣ ਪਰਿਵਾਰ ਚਰੋਕੇ ਸੁੰਝ ਪੜੋਲੇ। ਤੇ ਧੁਰੋਂ ਲਿਖਾਈ ਹਾਰ ਤੇ ਸਦਰ ਖਿਦੂ ਫੁੱਲੇ। ਧੁਰੋਂ ਲਿਖਾਈ ਹਾਰ ਤੇ ਸਦਰ ਖਿਦੂ ਫੁੱਲੇ। ਤੇ ਰੂਹ ਦੇ ਹੋਣ ਵਪਾਰ ਤੇ ਸੁਪਨੇ ਮਿੱਧ ਮਧੋਲੇ। ਤੇ ਸਾਵਾਂ ਨੂੰ ਲੰਗਾਰ ਦਿਲਾਂ ਨੂੰ ਪੈ ਗਏ ਝੋਲੇ। ਸਾਵਾਂ ਨੂੰ ਲੰਗਾਰ ਦਿਲਾਂ ਨੂੰ ਪੈ ਗਏ ਝੋਲੇ। ਤੇ ਹੌਕੇ ਭਰਦੀ ਨਾਰ ਜਣੇ ਪੈ ਗਾਵਣ ਸੋਲੇ। ਹੌਕੇ ਭਰਦੀ ਨਾਰ ਜਣੇ ਪੈ ਗਾਵਣ ਸੋਲੇ।
ਤੇ ਸਾਂਵਲ ਹੱਥ ਮੁਹਾਰ ਤੇ ਡਾਚੀ ਰੋਹੀ ਰੋਲੇ। ਵਾਹ ਵਾਹ ਵਾਹ। ਸਾਂਵਲ ਹੱਥ ਮੁਹਾਰ ਤੇ ਡਾਚੀ ਰੋਹੀ ਰੋਲੇ, ਤੇ ਦਰਿਆਵਾਂ ਜੈ ਯਾਰ ਟੁਰਿੰਦੇ ਮਾਰ ਕਚੋਲੇ। ਦਰਿਆਵਾਂ ਜੈ ਯਾਰ ਟੁਰਿੰਦੇ ਮਾਰ ਕਚੋਲੇ, ਤੇ ਝੱਬਦੇ ਲੰਘਣ ਪਾਰ ਜਿਨ੍ਹਾਂ ਦੇ ਸ਼ੌਹ ਰੰਗੋਲੇ। ਝੱਬਦੇ ਲੰਘਣ ਪਾਰ ਜਿਨ੍ਹਾਂ ਦੇ ਸ਼ੌਹ ਰੰਗੋਲੇ, ਤੇ ਸਾਈਂ ਦੇ ਦਰਬਾਰ ਤੇ ਜਿੰਦੜੀ ਸੱਥਰ ਟੋਲੇ। ਸਾਈਂ ਦੇ ਦਰਬਾਰ ਤੇ ਜਿੰਦੜੀ ਸੱਥਰ ਟੋਲੇ, ਤੇ ਬੈਠੇ ਪਾਉ ਪਸਾਰ ਤੇ ਸਾਹਣ ਖੁੜਨ ਖਟੋਲੇ। ਤੇ ਚਾਨਣ ਦੇ ਅਸਵਾਰ ਟੁਰੂ ਜੇ ਪੋਲੇ ਪੋਲੇ। ਚਾਨਣ ਦੇ ਅਸਵਾਰ ਟੁਰੂ ਜੇ ਪੋਲੇ ਪੋਲੇ। ਤੇ ਇਹ ਤੇ ਮੈਂ ਸੁਣਾਤੀ ਨਜ਼ਮ ਭਾ ਭੋਲੇ। ਹੁਣ ਮੈਂ ਇੱਕ ਘੁੱਟ ਲੈ ਲਾਂ ਚਾਹ ਦਾ, ਹੋਲੇ ਹੋਲੇ। ਪਰ ਅਫਜ਼ਲ ਸਾਹਿਬ ਕੁਝ ਹੋਰ ਵੀ ਬੋਲੇ। ਇਹ ਚਾਹ ਹੀ ਹੈ। ਅੱਜ ਸਾਹਿਬ ਜੀ ਹੋਇਆ ਕਿ ਤੁਹਾਡੇ ਤੋਂ ਇਲਾਵਾ ਸਭ ਕੋਈ ਜਿਹੜਾ ਨਾ ਜੀ ਨੈਟਵਰਕ ਚੋਂ ਮਸਲਾ ਸੀ ਇਸ ਪੰਜਾਬ 'ਚ, ਤੇ ਤੁਸੀਂ ਤੁਹਾਡੀ ਤਬੀਅਤ ਖਰਾਬ ਹੈ ਲੇਕਿਨ ਆਵਾਜ਼ ਤੁਹਾਡੀ ਸਿਰਫ ਸਾਫ਼ ਆਈ ਹੈ, ਤੇ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਇੱਕ ਅੱਧੀ ਸ਼ੈ ਹੋਰ ਸਾਂਝੀ ਕਰੋ। ਅੱਛਾ। ਹਾਂਜੀ ਹਾਂਜੀ, ਤੁਹਾਡੇ ਤੋਂ ਇਲਾਵਾ ਸਭ ਨੈਟਵਰਕ ਜਿਹੜਾ ਵਿੱਚ ਹੀ ਰਹਿ ਗਿਆ। ਅੱਛਾ, ਆਪ ਦੀ ਆਵਾਜ਼ ਮੈਨੂੰ ਭਾਵੇਂ ਕੱਟ ਕੱਟ ਕੇ ਆ ਰਹੀ ਹੈ, ਅਗਰ ਮੇਰੀ ਸਹੀ ਆ ਰਹੀ ਹੈ ਤੇ ਇਹਦਾ ਸਵਾਬ ਤੁਹਾਨੂੰ ਜਾਣਾ ਸਾਰਾ। ਮੈਂ ਤੇ ਮੈਨੂੰ ਨਾ ਚਾਹ ਲੇਟ ਮਿਲੀ ਹੈ, ਪਹਿਲੇ ਮਿਲ ਜਾਂਦੀ ਤੇ ਮੈਂ ਇਹਦੇ ਨਾਲੋਂ ਜ਼ਿਆਦਾ ਵਧੀਆ ਤੁਹਾਨੂੰ ਕੋਈ ਹੋਰ ਸ਼ੈ ਸੁਣਾ ਦੇਣੀ ਸੀ। ਯਾਰ ਕੋਈ ਗੱਲ ਨੀ, ਹੁਣ ਤੇ ਮਿਲ ਗਈ, ਹੁਣ ਸੁਣਾ ਦਿਓ। 2 ਘੁੱਟ ਭਰ ਲਓ, ਅਸੀਂ ਠੀਕ ਲੈਨੇ। ਮੈਂ ਤੇ ਸਵੇਰ ਦਾ ਇੰਜ ਦਾ ਬੁਰਾ ਹਾਲ, ਜਿਵੇਂ ਉਹ ਕਿਸੇ ਰੇਹੜੀ ਵਾਲੇ ਦਾ ਸੀ ਨਾ, ਉਹ ਸਾਰਾ ਦਿਨ ਖੜਾ ਰਿਹਾ ਮਾੜਾ ਜਿਹਾ ਛਾਬੀ ਵਾਲਾ, ਤੇ ਸ਼ਾਮੀ ਕਿਸੇ ਨੇ ਪੁੱਛਿਆ ਚਾਚਾ ਕੀ ਵਟਿਆ, ਤੇ ਕਹਿੰਦਾ ਮੂੰਹ ਵਟਿਆ। ਉਹ ਭਾਈਆ ਮੈਂ ਤੇ ਸਵੇਰ ਦਾ ਇੰਜ ਔਖਾ ਹੋਇਆ ਸੀ ਮੇਰਾ, ਤੇ ਮੈਨੂੰ ਤਾਂ ਭੁੱਲ ਵੀ ਗਿਆ ਸੀ ਕਿ ਮੁਸ਼ਾਇਰੇ ਜਾਵਾਂਗਾ ਕਿ ਨਹੀਂ, ਲੇਕਿਨ ਇਹ ਕਿ ਚਲੋ ਤੁਹਾਡੀ ਮੁਹੱਬਤ, ਮੈਂ ਵੀ ਥੋੜੀ ਜਿਹੀ ਇੱਕ ਮੁਸਕਾਨ ਵਾਸਤੇ ਹੈ ਸਾਰਾ ਦੇਖਣ ਕੀਤਾ। ਬੜਾ ਜ਼ਰੂਰੀ ਸੀ ਇੱਥੇ ਆ ਕੇ। ਆਹੋ, ਤੇ ਬਾਕੀ ਐਵੇਂ ਕਿ ਹੁਣ ਮੈਂ ਇੱਕ ਗਾਣਾ ਨਾ ਮਸ਼ਹੂਰ ਜਿਹਾ ਹੋਇਆ ਜੀ, ਮੇਰਾ ਲਿਖਿਆ ਹੋਇਆ, ਉਹ ਮੈਨੂੰ ਇੱਥੇ ਕਿਸੇ ਨੇ ਕਿਹਾ ਕਿ ਤੁਸੀਂ ਜਿਹੜਾ ਮੁਸ਼ਾਇਰਾ ਹੈ ਨਾ, ਜੇ ਤੁਸੀਂ ਉਹਦੇ ਤੇ ਗਏ ਤੇ ਉਹ ਤੁਸੀਂ ਗੀਤ ਸੁਣਾਣਾ, ਤੇ ਮੈਂ ਉਹ ਸੁਣਾ ਦੇਣਾ। ਜੀ ਜੀ ਬਿਲਕੁਲ ਸਰ। ਚਲੋ ਇੱਕ ਗਜ਼ਲ ਹੈ, ਗਜ਼ਲ ਮੈਂ ਲਿਖਦਾ ਤੇ ਨਹੀਂ ਪਰ ਉਹ ਕਾਫੀ ਵਰਗੀ ਗਜ਼ਲ, ਉਹ ਸੁਣਾ ਜੀ। ਸੁਣਾਓ ਜੀ। ਮੈਨੂੰ ਕੱਲਾ ਹੋਣ ਦੇ, ਮੈਨੂੰ ਕੱਲਾ ਹੋਣ ਦੇ, ਅੱਲਾ ਹੀ ਅੱਲਾ ਹੋਣ ਦੇ। ਮੈਨੂੰ ਕੱਲਾ ਹੋਣ ਦੇ, ਅੱਲਾ ਹੀ ਅੱਲਾ ਹੋਣ ਦੇ, ਤੇ ਸਿਰ ਪੈਰਾਂ ਤੋਂ ਵਾਰ ਦੇ, ਸਿਰ ਪੈਰਾਂ ਤੋਂ ਵਾਰ ਦੇ, ਦਿਲ ਨੂੰ ਝੱਲਾ ਹੋਣ ਦੇ। ਸਿਰ ਪੈਰਾਂ ਤੋਂ ਵਾਰ ਦੇ, ਵਾਹ ਵਾਹ, ਦਿਲ ਨੂੰ ਝੱਲਾ। ਨਾਲ ਦਾਤ ਵੀ ਦੇ ਦਿਆ ਕਰ ਭਾਈਆ, ਤੇਰੇ ਕੋਲ ਹੋਰ ਤੇਰੇ ਕੋਲੋਂ ਕੁਝ ਬਣਨਾ ਨਹੀਂ ਹੈ, ਪਿਆਰ ਤਾਂ ਦੇ ਛੱਡ ਨਾ ਤੂੰ। ਮੈਂ ਕਹਿੰਦਾ ਸੁਣਨ ਵਾਲੇ ਨਾ ਕਹਿਣਗੇ ਵਿੱਚ ਰੌਲਾ ਪਾਈ, ਕਦੇ ਸੋਚੋ ਨਾ। ਆ ਮੇਰਾ ਯਾਰ ਕੁਮਾਰ ਵਾਲਾ ਆ ਗਿਆ ਜੇ, ਹੁਣ ਮੈਨੂੰ ਕੋਈ ਪਰਵਾਹ ਨਹੀਂ ਹੈ, ਹੁਣ ਮੈਂ ਆਜ਼ਮ ਮਲਕ, ਹੁਣ ਮੈਂ ਨਿਬੜ ਲਾਂਗਾ, ਹੁਣ ਅਸੀਂ 2 ਜਣੇ ਹੋ ਗਏ। ਸਾਨੂੰ ਤਾਂ ਸਾਨੂੰ ਤੁਸੀਂ ਦਾਦ ਦੀ ਇਜਾਜ਼ਤ ਵੀ ਨਹੀਂ ਦਿੰਦੇ। ਠੀਕ ਹੈ ਨਾ, ਦਿਓ ਜੀ ਇਜਾਜ਼ਤ ਜੀ। ਬਹੁਤ ਅੱਛਾ ਯਾਰ, ਮੈਨੂੰ ਆਵਾਜ਼ਾਂ ਕੱਟ ਕੇ ਆ ਰਹੀਆਂ ਨੇ। ਇਹ ਤੁਹਾਡੇ ਵੱਲੋਂ ਕੱਟਿਆ ਜਾ ਰਿਹਾ ਸਭ ਕੁਝ, ਸਾਡੇ ਵੱਲੋਂ ਸਹੀ ਹੈ ਇਧਰੋਂ। ਉਹ ਮੈਨੂੰ ਸੱਚੀ ਮੁੱਚੀ ਕਲੀਅਰ ਨਹੀਂ ਆ ਰਹੀ ਕੋਈ ਵੀ ਆਵਾਜ਼, ਗੁਟੇਜ ਦੀ ਆਵਾਜ਼ ਨਹੀਂ ਆ ਰਹੀ ਪੂਰੀ ਤਰ੍ਹਾਂ, ਕੱਟ ਕੇ ਆ ਰਹੀ।
ਅੱਛਾ ਤੁਹਾਡੀ ਆ ਰਹੀ ਹੈ, ਤੁਹਾਡੀ ਆ ਰਹੀ, ਤੁਸੀਂ ਸੁਣਾਓ। ਕੋਈ ਨਹੀਂ, ਤੁਸੀਂ ਸੁਣਾ ਸੁਣਾਓ। ਦਿਆਂ ਫਿਰ ਗਜ਼ਲ। ਜੀ ਸੁਣਾਓ। ਬਿਲਕੁਲ, ਗਜ਼ਲ ਸੁਣਾਓ, ਗਜ਼ਲ ਨਹੀਂ, ਗਜ਼ਲ। ਹਾਂ, ਇਹ ਮੇਰੇ ਮਿੱਤਰ ਪਿਆਰੇ ਗੁਰਤੇਜ ਕੁਹਾਰ ਵਾਲਾ ਤੇ ਹੁਣ ਮੈਂ ਗੁਰਬਚਨ ਗਿੱਲ ਹੋਰਾਂ ਜਿਹਦਾ ਸੁਣਿਆ ਕਲਾਮ, ਤੇ ਉਹਨਾਂ ਦੇ ਨਾਂ, ਬਿਲਕੁਲ, ਬਲਕਿ ਸਭ ਦੇ ਨਾਂ ਹੀ। Having trouble connecting this often called an unstable internet connection। ਕੋਈ ਗੱਲ ਨਹੀਂ, ਪਤਾ ਨਹੀਂ ਕੀ ਕਹਿ ਰਿਹਾ। ਮੇਰੀ ਆਵਾਜ਼ ਆ ਰਹੀ ਸਹੀ? ਆ ਰਹੀ ਆ ਰਹੀ, ਬਿਲਕੁਲ ਆ ਰਹੀ ਹੈ। ਅਫਸਲ ਪੜੋ, ਕੋਈ ਚੀਜ਼ ਪੜੋ, ਹੈ ਨਾ, ਪਿਆਰ ਨਾਲ ਪੜੋ ਯਾਰ। ਮੈਂ ਇਹਨੂੰ ਇਹਦੇ ਉੱਤੇ ਨਾ ਕਰ ਦਿਆਂ। ਮੇਰਾ ਤਾਂ ਖਿਆਲ ਨਾ ਹੀ ਛੇੜੋ ਜੇ। ਹਾਂ, ਆ ਗਿਆ ਜੀ, ਆ ਗਿਆ ਜੀ। ਚਲੋ ਅਫਜ਼ਲ, ਵੈਸੇ ਤੁਹਾਡਾ ਮਨ ਹੈ, ਪਰ ਉਹ ਸਾਡੇ ਬਾਬੇ ਲੀਕਾ ਚੁੰਮੀਆਂ ਕੁਛ ਲਾਈਨਾਂ ਪੜੋ ਉਹਦੀਆਂ। ਅੱਛਾ ਚਲੋ, ਮੈਂ ਗਜ਼ਲ ਪੂਰੀ ਕਰਦੇ ਆ। ਛੋਟੇ ਇੱਕੋ ਸਾਏ ਕਰ ਦੇਣਾ ਤੇ ਮੁੜ ਕੇ ਉਹ ਸੁਣਾ ਦੇਣਾ। ਜੀ ਜੀ। ਮੈਂ ਨਾ ਬਿਲਕੁਲ ਲਾਈਟ ਲੈ ਰਿਹਾ, ਕੈਜੂਅਲ ਜਿਹਾ, ਜਿਵੇਂ ਮੁਸ਼ਾਇਰਾ ਆਪਣਾ ਨਾ। ਉਹ ਕੀ ਹੁਣ ਜਦੋਂ ਇਕੱਠੇ ਹੋ ਰਹੇ ਹੁੰਦੇ ਤੇ ਇਸ ਤਰ੍ਹਾਂ ਹੀ ਹੁੰਦਾ। ਆਹੋ, ਉਹ ਇਹਦੇ ਵਿੱਚ ਤੇ ਅਸੀਂ ਆਪਣਾ ਜ਼ਾਹਿਰ ਹੈ, ਇੱਥੇ ਕਿਹੜਾ ਸਾਬੇ ਸਦਰ ਨੇ ਝਿੜਕ ਦੇਣਾ, ਓਏ ਤੂੰ ਕੀ ਕਰਨ ਦੇ। ਬਾਕੀ ਰਹਿ ਗਏ ਜੱਟਾ, ਉਹ ਅੰਜੁਮ ਵੀ ਆ ਗਏ, ਮੇਰੀ ਜਾਨ। ਬਸ ਹੁਣ ਕੀ ਮਸਲਾ ਰਹਿ ਗਿਆ? ਹੁਣ ਕੋਰਮ ਪੂਰਾ ਹੋ ਗਿਆ। ਹੁਣ ਤੇ ਮਸਲੇ ਸਾਰੇ ਹੱਲ ਹੋ ਗਏ ਨੇ। ਮੈਨੂੰ ਲੱਗਦਾ ਮੁਸ਼ਾਇਰਾ ਹੀ ਪੰਜਾਬੀ ਕਹਿੰਦੇ ਨੇ, ਹੁਣ ਬਣਿਆ ਮੁਸ਼ਾਇਰਾ। ਹਾਂਜੀ ਹਾਂਜੀ, ਸਾਹਮਣੇ ਆਇਆ। ਮੈਨੂੰ ਕੱਲਾ ਹੋਣ ਦੇ, ਅੱਲਾ ਹੀ ਅੱਲਾ ਹੋਣ ਦੇ, ਵਾਹ, ਸਿਰ ਪੈਰਾਂ ਤੋਂ ਵਾਰ ਦੇ, ਦਿਲ ਨੂੰ ਝੱਲਾ ਹੋਣ ਦੇ। ਬਹੁਤ ਅੱਛਾ। ਤੇ ਰਾਮ ਗੁਰੂ ਰੱਬ ਇਕੱਠਿਆਂ, ਖੈਰੀ ਸੱਲਾ ਹੋਣ ਦੇ। ਰਾਮ ਗੁਰੂ ਰੱਬ ਇਕੱਠਿਆਂ, ਖੈਰੀ ਸੱਲਾ ਹੋਣ ਦੇ। ਅੰਦਰ ਸੱਚ ਸੰਭਾਲ ਜੀ, ਅੰਦਰ ਸੱਚ ਸੰਭਾਲ ਜੀ, ਬਾਹਰ ਨਗੱਲਾ ਹੋਣ ਦੇ। ਅੰਦਰ ਸੱਚ ਸੰਭਾਲ ਤੂੰ, ਬਾਹਰ ਨਗੱਲਾ ਹੋਣ ਦੇ। ਤੇ ਮਸਤੀ ਵੰਡ, ਅੰਜਮ ਦੇ ਨਾਂ ਹੈ ਸ਼ੇਰ, ਅੰਜਮ ਸਲੀਮੀ। ਮਸਤੀ ਵੰਡ ਧਮਾਲ ਦੀ, ਮਸਤੀ ਵੰਡ ਧਮਾਲ ਦੀ, ਰੂਪ ਸਵੱਲਾ ਹੋਣ ਦੇ। ਮਸਤੀ ਵੰਡ ਧਮਾਲ ਦੀ, ਰੂਪ ਸਵੱਲਾ ਹੋਣ ਦੇ। ਤੇ ਹੋਣ ਮਿਲੇ ਅਣ ਹੋਏ ਕੇ, ਵਾਹ, ਹੋਣ ਮਿਲੇ ਅਣ ਹੋਏ ਕੇ, ਨਾ ਕਰ ਮੱਲਾ ਹੋਣ ਦੇ। ਵਾਹ, ਹੋਣ ਮਿਲੇ ਅਣ ਹੋਏ ਕੇ, ਨਾ ਕਰ ਮੱਲਾ ਹੋਣ ਦੇ। ਤੇ ਸੁਖਨ ਸਲਾਮਤ ਰਹਿਣ ਦੇ, ਖਾਲੀ ਪੱਲਾ ਹੋਣ ਦੇ। ਸੁਖਨ ਸਲਾਮਤ ਰਹਿਣ ਦੇ, ਖਾਲੀ ਪੱਲਾ ਹੋਣ ਦੇ। ਪੱਲਾ ਸ਼ਬਦ, ਪੱਲਾ ਸ਼ਬਦ ਬਹੁਤ ਦੇਰ ਬਾਅਦ ਮੈਂ ਸੁਣਿਆ। ਪੱਲਾ ਕਮਾਲ ਹੈ। ਸੁਖਨ ਸਲਾਮਤ ਰਹਿਣ ਦੇ, ਖਾਲੀ ਪੱਲਾ ਹੋਣ ਦੇ। ਮੈਨੂੰ ਕੱਲਾ ਹੋਣ ਦੇ, ਅੱਲਾ ਹੀ ਅੱਲਾ ਹੋਣ ਦੇ। ਤੇ ਉਹ ਤੇ ਹੁਣ ਵਜੇ ਤੁਸੀਂ ਕਹੀ ਹੈ ਗੁਰਤੇਜ ਜੀ, ਉਹ ਬਹੁਤ ਹੀ ਸੁਣਾ ਕੇ ਹੁਣ ਤੇ ਉਹ ਨਹੀਂ, ਕੋਈ ਨਹੀਂ ਹੁੰਦੀਆਂ, ਜਿਹਨਾਂ ਤੁਹਾਡਾ ਮਨ ਹੈ ਹੁਣ ਉਸ ਨਜ਼ਮ ਨੂੰ ਥਕੇਵਾ ਹੋ ਗਿਆ ਹੋਣਾ। ਲੇਕਿਨ ਮੈਨੂੰ ਤਾਂ ਮਿਸ਼ਰੀ ਬਹੁਤ ਚੰਗੀ। ਜਿਵੇਂ ਉਹ ਇੰਜੀ, ਜਿਵੇਂ ਕੋਈ ਬੰਦਾ ਕਿਸੇ ਨੂੰ ਘੁੱਟ ਰਿਹਾ ਸੀ ਨਾ, ਤੇ ਜਿਹਨੂੰ ਘੁੱਟਣ ਰਿਹਾ ਸੀ ਕੋਈ ਬੰਦਾ, ਉਹ ਜਿਹੜਾ ਘੁਟਾ ਰਿਹਾ ਸੀ, ਤੇ ਉਹ ਹੀ 2 ਘੰਟੇ ਬਾਅਦ ਕਹਿੰਦਾ ਹੁਣ ਬਸ ਕਰੋ, ਮੈਂ ਥੱਕ ਗਿਆ। ਹੁਣ ਸ਼ਾਇਦ
ਸੋਰੀ ਹੁਣ ਸ਼ੁਭ ਨੂੰ ਨਜ਼ਮ ਨੇ ਕਹਿ ਦਿੱਤਾ ਕਿ ਮੈਨੂੰ ਕਿੰਨਾ ਸੁਣਾਣਾ, ਬਸ ਕਰ ਮੈਂ ਥੱਕ ਗਈ ਆ। ਸਾਡੇ ਸੁਣਨਾ ਚਾਹਤੇ। ਅੱਛਾ, ਅੰਜਮ ਦਾ ਮਾਈਕ ਜਾਂ ਕੈਮਰਾ ਸਟਿਲ ਹੈ? ਨਹੀਂ ਉਂਝ ਮੂੰਹ ਵੱਟਿਆ ਪੱਕਾ ਕੀਤਾ, ਉਹ ਤੁਹਾਨੂੰ ਭੋਜੋ ਨਾ ਸੁਣ ਰਿਹਾ ਜਿਵੇਂ ਉਹ ਕਰ ਲੈ ਲੋ ਜੀ। ਬਿਸਮਿਲ੍ਲਾ। ਸਾਡੇ ਬਾਬੇ ਨਜ਼ਮ ਹੈ ਜੀ ਬਾਬਾ ਗੁਰਤੇਜ ਜੀ, ਵਾਰਤਾ ਪਿੰਡ ਦੇ ਤਿੰਨਾਂ ਬਾਬਿਆਂ ਦੀਆਂ ਗੱਲਾਂ ਚ ਟੁਰਿਆ ਖਿਆਲ ਤੇ ਵੰਡ ਤੇ ਉਸ ਤੋਂ ਬਾਅਦ ਦੀ ਜੋ ਬੀਤੀ ਵਰਤੀ ਹੈ ਸਾਡੇ ਦੋਵਾਂ ਦੇਸ਼ਾਂ ਨਾਲ, ਦੋਵਾਂ ਪੰਜਾਬਾਂ ਨਾਲ। ਬਹੁਤ ਬਹੁਤ ਸ਼ਾਨਦਾਰ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ, ਤੇ ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ। ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ, ਫਿਰ ਉਸਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ। ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ, ਜਾਂ ਹਸੀਏ ਘੂਰੀ ਵੱਟ ਕੇ ਜਾਂ ਖਿੱਚਦੇ ਜਾਈਏ। ਵਾਹ ਵਾਹ ਵਾਹ। ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਪਚਣਾ, ਭਾਵੇਂ ਈਸਾ ਮੁੜ ਕੇ ਆ ਜਾਏ ਇੱਥੇ ਨਹੀਂ ਬਚਣਾ। ਅਸੀਂ ਅੱਖਾਂ ਮਲ ਮਲ ਵੇਖੀਏ ਕੀ ਖੇਡਾਂ ਹੋਈਆਂ, ਉਹ ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ। ਚੰਗਾਈ ਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ, ਉਹ ਸਾਨੂੰ ਆਣ ਅੰਗਰੇਜ਼ਾਂ ਰੋਲਿਆ ਸਾਡੇ ਬਾਬੇ ਕਹਿੰਦੇ। ਚੰਗਾਈ ਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ, ਸਾਨੂੰ ਆਣ ਅੰਗਰੇਜ਼ਾਂ ਰੋਲਿਆ ਸਾਡੇ ਬਾਬੇ ਕਹਿੰਦੇ। ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੁ ਖੱਬੀ, ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੁ ਖੱਬੀ, ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਅਸੀਂ ਜੁੱਤੇ ਵਿੱਚ ਪੰਜਾਲੀਆਂ ਹਲ ਬਣ ਗਏ ਫਾਈਆਂ, ਅਸੀਂ ਜੁੱਤੇ ਵਿੱਚ ਪੰਜਾਲੀਆਂ ਹਲ ਬਣ ਗਏ ਫਾਈਆਂ। ਅਸੀਂ ਖੇਤਾਂ ਵਿੱਚ ਹੀ ਬੀਜੀਆਂ ਕਈ ਸਾਲ ਛਮਾਈਆਂ, ਅਸੀਂ ਖੇਤਾਂ ਵਿੱਚ ਹੀ ਬੀਜੀਆਂ ਕਈ ਸਾਲ ਛਮਾਈਆਂ। ਅਸੀਂ ਵਿਲ ਕੇ ਰੋਏ ਭੁੱਖ ਤੋਂ ਸਾਹ ਟੁੱਟਣ ਲੱਗ ਪਏ, ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਕੁੱਟਣ ਲੱਗ ਪਏ। ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਕੁੱਟਣ ਲੱਗ ਪਏ। ਨਹੀਂ ਖਾਣ ਪੀਣ ਨੂੰ ਲੱਭਦਾ ਸਾਡੇ ਘਰ 'ਚ ਸਾਇਆ, ਅਖੇ ਬੋਤਲ ਚੋਂ ਨਹੀਂ ਪੀਵਣਾ ਇਹ ਦਮ ਕਰਵਾਇਆ। ਅਸੀਂ ਛਿਟੀ ਚਰਾਵਣ ਲੈ ਗਏ ਕਿੰਜ ਬੂਹਾ ਨਿਕਲੇ, ਉਹ ਜਿਹੜੀ ਉਹ ਛਿਟੀਆਂ ਹੁੰਦੀਆਂ ਜੀ ਆਰੇ ਤੇ ਲੈ ਗਏ ਕਿ ਜੋ ਦਰਵਾਜ਼ਾ ਕੱਢਾਂਗੇ, ਸਿਸਟਮ ਸਾਡਾ ਜਿਹੜਾ। ਅਸੀਂ ਛਿਟੀ ਚਰਾਵਣ ਲੈ ਗਏ ਕਿੰਜ ਬੂਹਾ ਨਿਕਲੇ, ਜਿਉਂ ਬੀਨ ਵਜਾਈਏ ਰੁੱਡ ਤੇ ਤਾਂ ਚੂਹਾ ਨਿਕਲੇ। ਤੇ ਗਏ ਵੱਡੇ ਬਾਹਰ ਵਲੈਤ ਚੋਂ ਸ਼ਾਹੂਕਾਰ ਲਿਆਏ, ਗਏ ਵੱਡੇ ਬਾਹਰ ਵਲੈਤ ਚੋਂ ਸ਼ਾਹੂਕਾਰ ਲਿਆਏ। ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ, ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ। ਗਏ ਵੱਡੇ ਬਾਹਰ ਵਲੈਤ ਚੋਂ ਸ਼ਾਹੂਕਾਰ ਲਿਆਏ, ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ। ਜਦ ਸ਼ੀਸ਼ੇ ਮੂਰੇ ਆ ਗਏ ਬਣ ਅਫਲਾਤੂਨੀ, ਤਦ ਸ਼ਕਲਾਂ ਦਿਸੀਆਂ ਕਾਲੀਆਂ ਹੱਥ ਖੂਨੋ ਖੂਨੀ। ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ, ਉਹ ਸਾਡੇ ਆਪਣੇ ਆ ਪਟਵਾਰੀਆਂ ਸਾਡੇ ਨਾਵੇਂ ਬਦਲੇ। ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ, ਸਾਡੇ ਆਪਣੇ ਆ ਪਟਵਾਰੀਆਂ ਸਾਡੇ ਨਾਵੇਂ ਬਦਲੇ। ਤੋ ਸਾਨੂੰ ਸੁਰਤ ਨਾ ਆਈ ਹੋਮ ਦੇ ਕਿੰਜ ਘਾਟੇ ਵਾਧੇ, ਸਾਨੂੰ ਸੁਰਤ ਨਾ ਆਈ ਹੋਮ ਦੇ ਕਿੰਜ ਘਾਟੇ ਵਾਧੇ।
ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਦੇ, ਸਾਨੂੰ ਟੁੱਕਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ। ਆਖਰੀ ਦੋ ਸ਼ੇਰ, ਸਾਨੂੰ ਟੁੱਕਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ, ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ। ਵਾਹ ਵਾਹ, ਅਸੀਂ ਲੱਖਾਂ ਕੱਲੇ, ਵਾਹ ਵਾਹ। ਸਾਨੂੰ ਟੁੱਕਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ, ਉਹ ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਗੱਲੇ। ਉਹ ਸਾਡਾ ਗੰਨਾ ਮਿਲ ਨੇ ਪੀੜਿਆ ਰੋ ਰਤੀ ਨਿਕਲੀ, ਸਾਡਾ ਗੰਨਾ ਮਿਲ ਨੇ ਪੀੜਿਆ ਰੋ ਰਤੀ ਨਿਕਲੀ, ਉਸ ਰੱਤ ਚੋਂ ਪੱਗਾਂ ਵਾਲਿਆਂ ਦੀ ਪੱਤੀ ਨਿਕਲੀ, ਉਸ ਰੱਤ ਚੋਂ ਪੱਗਾਂ ਵਾਲਿਆਂ ਦੀ ਪੱਤੀ ਨਿਕਲੀ। ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ ਸਾਨੂੰ ਚੌਧਰ ਪੈ ਗਈ, ਉਹ ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ ਸਾਡੇ ਸਿਰ ਤੇ ਬਹਿ ਗਈ। ਕੀ ਦੱਸਾਂ ਸਾਹ ਦੀ ਮੰਡੀਏ ਕਿੰਜ ਮੰਦਾ ਹੁੰਦਾ, ਮੈਂ ਰੱਬ ਨਾਲ ਦੁਖੜੇ ਫੋਲਦਾ ਜੇ ਬੰਦਾ। ਕਾਫੀ ਹੈ ਨਾ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਵੀਰ ਜੀ, ਬੜਾ ਸੋਹਣਾ ਤੁਸੀਂ ਕਲਾਮ ਸਾਂਝਾ ਕੀਤਾ, ਔਰ ਤੁਹਾਡੀ ਆਵਾਜ਼ ਵੀ ਠੀਕ ਆਉਂਦੀ ਰਹੀ ਆਖਰ ਤੱਕ। ਇਹ ਨੈਟਵਰਕ ਵੀ ਤੁਹਾਡੇ ਹੱਕ 'ਚ ਜਿਹੜਾ ਨਾ ਉਹ ਵੀ ਬੈਠਾ ਸੀ, ਤੇ ਆਪ ਦੀ ਵੀ ਹੁਣ ਆ ਗਈ ਹੈ। ਅੱਛਾ ਚਲੋ ਆਖਰ ਤੇ ਮੈਂ ਹੁਣ ਚਾਹਾਂਗਾ ਕਿ ਜਿਹੜਾ 6ਵਾਂ ਲਾਇਲਪੁਰ ਪੰਜਾਬੀ ਸੁਲੇਖ ਮੇਲਾ ਹੈ, ਉਹ ਤੇ ਹਰੀ ਸਾਡੇ ਬੇਲੀ ਨਿੱਕਰ ਦੋਈ ਦਾ ਚੱਠਾ ਰਹੀ ਆਉਣ, ਔਰ ਆ ਕੇ ਸਭ ਸੁਣਨ ਵਾਲਿਆਂ ਦਾ ਔਰ ਸਾਰੇ ਸਾਡੇ ਪ੍ਰਾਹੁਣਿਆਂ ਦਾ, ਸਾਰੇ ਜਿਹੜੇ ਸ਼ਾਇਰ ਆ ਜਿਹੜਾ ਰਤ ਕੀਤੀ ਜਿਨ੍ਹਾਂ ਨੇ ਆਰ ਤੇ ਪਾਰ ਤੋਂ, ਉਹਨਾਂ ਦਾ ਧੰਨਵਾਦ ਕਰਨ, ਉਹਨਾਂ ਦਾ ਸ਼ੁਕਰੀਆ ਅਦਾ ਕਰਨ। ਤੋਹੀਦ ਅਹਿਮਦ ਚੱਠਾਰੀ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਾਰੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਨ। ਸੋਹਣਾ ਆ ਗਿਆ, ਸੋਹਣੇ ਬੜੇ ਮੇਲੇ ਲਾਏ ਨੇ। ਲਵ ਯੂ, ਜਿਉਂਦਾ ਰਹੇ। ਮਤਲਬ ਆਪ ਦੇ ਲਈ ਬੜੀ ਮੁਬਾਰਕ ਵੀ, ਔਰ ਆਪ ਦੇ ਇਸ ਆਰ ਨੂੰ, ਇਸ ਸਿਦਕ ਨੂੰ, ਸਾਰੇ ਸਾਥੀਆਂ ਦੇ, ਉਹਨੂੰ ਮੇਰਾ ਸਲਾਮ ਹੈ। ਬਹੁਤ ਖੁਸ਼ੀ ਹੈ ਜਨਾਬ, ਬਹੁਤ ਸ਼ੁਕਰੀਆ ਮਲਿਕ ਸਾਹਿਬ। ਦੱਸਣਾ ਨਹੀਂ ਕਿਸੇ ਨੂੰ, ਹਾਲਾਤ ਨਹੀਂ ਠੀਕ। ਮਲਿਕ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਨੂੰ ਯਾਦ ਹੈ ਅੱਜ ਤੁਸੀਂ ਬੁਲਾਇਆ, ਜਿਸ ਟਾਈਮ ਮੈਂ ਗੱਲ ਕਰ ਰਿਹਾ ਸੀ, ਅਫਜ਼ਲ ਹੋਰੀ ਗੱਲ ਕਰ ਰਹੇ ਸਨ, ਤੇ ਮੈਨੂੰ ਯਾਦ ਹੈ ਕਿ ਜਿਸ ਟਾਈਮ ਅਸੀਂ ਪਹਿਲਾ ਜਿਹੜਾ ਸੁਲੇਖ ਮੇਲੇ ਦਾ ਜਦੋਂ ਅਸੀਂ ਕਰ ਰਹੇ ਸਾਂ, ਜਿਹੜੀ ਸਾਡੀ ਪਹਿਲੀ ਮੀਟਿੰਗ ਸੀ, ਉਹ ਅਫਜ਼ਲ ਸਾਹਿਬ ਦੇ ਘਰ ਹੀ ਲਾਹੌਰ ਹੀ ਹੋਈ ਸੀ, ਔਰ ਉੱਥੇ ਹੀ ਇਹਦਾ ਮੁੱਢ ਜਿਹੜਾ ਸੀ ਇਸ ਸਾਡੇ ਅਫਜ਼ਲ ਹੋਰਾਂ ਦੇ ਕੋਲ ਹੀ ਵੱਜਾ ਸੀ ਇਸ ਮੇਲੇ ਦਾ। ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਖਾਸ ਕਰ ਜਿਹੜੇ ਸਾਡੇ ਦੂਸਰੇ ਚੜ੍ਹਦੇ ਪੰਜਾਬ ਤੋਂ ਜਿਹੜੇ ਸਾਡੇ ਨਾਲ ਦੋਸਤ ਆਏ ਸਨ ਉਹਨਾਂ ਦਾ, ਔਰ ਜਿਹੜੇ ਸਾਡੇ ਦੋਸਤ ਇੱਥੇ ਸਾਡੇ ਨਾਲ ਜੁੜੇ, ਔਰ ਖਾਸ ਕਰ ਮੈਂ ਅੰਜਮ ਸਲੀਮੀ ਹੋਣਾ ਦਾ ਜਿਹੜਾ ਹੈ ਬਹੁਤ ਸ਼ੁਕਰਗੁਜ਼ਾਰ ਹਾਂ, ਔਰ ਉਹਨਾਂ ਦਾ ਸਾਥ ਹਮੇਸ਼ਾ ਹੀ ਸਾਡੇ ਨਾਲ ਇਸ ਸੁਲੇਖ ਮੇਲੇ 'ਚ ਹੁੰਦਾ। ਮਲਿਕ ਆਜ਼ਮ ਸਾਹਿਬ ਨੇ ਜਿਸ ਤਰ੍ਹਾਂ ਪਹਿਲਾਂ ਫਰਮਾਇਆ ਕਿ ਉਹ ਜਿਹੜੀ ਕੰਮ ਸਾਡੇ ਇੱਥੇ ਲਾਇਲਪੁਰ ਵਿੱਚ ਹੁੰਦੇ ਨੇ, ਖਾਸ ਕਰ ਬੋਲੀ ਦੇ ਹਵਾਲੇ ਦੇ ਨਾਲ ਜਾਂ ਬਾਕੀ ਵੀ, ਉਹਦੇ 'ਚ ਅੰਜਮ ਹੋਰਾਂ ਦਾ ਇੱਕ ਜਿਹੜਾ ਨਾ ਬੜਾ ਵੱਡਾ ਕਿਰਦਾਰ ਹੁੰਦਾ, ਔਰ ਸਾਡੇ ਨਾਲ ਹੁਣ ਵੀ ਜਿਹੜਾ ਉਹਨਾਂ ਦਾ ਪਹਿਲੇ ਮੇਲੇ ਤੋਂ ਜੋੜ ਕੇ ਅੱਜ ਤੱਕ ਜਿਹੜਾ ਹੈ ਨਾ ਉਹ ਇਸ ਪੂਰੇ ਮੇਲੇ ਦੇ ਵਿੱਚ ਉਹ ਸਾਡੇ ਨਾਲ ਰਹਿੰਦੇ ਨੇ, ਸਾਡੇ ਹਰ ਮੀਟਿੰਗ ਜਮਦਾ ਤੇ ਅਦਾਰੇ ਵਰਗਾ ਕੰਮ ਹੈ, ਨੋ ਡਾਊਟ, ਸਭ ਨੂੰ ਜੋੜ ਕੇ ਬੈਠੇ ਨੇ। ਬਿਲਕੁਲ। ਔਰ ਇਸ ਤੋਂ ਬਾਅਦ ਬਹੁਤ ਸ਼ੁਕਰੀਆ ਸਾਡੇ ਨਾਲ ਜਿਹੜੇ ਪੰਜਾਬੀ ਲਹਿਰ ਦੇ ਦੋਸਤਾਂ ਨੇ ਇਹਨੂੰ ਸਾਡੇ ਨਾਲ ਟੈਕਨੀਕਲੀ ਜਿੰਨਾ ਇਹਨੂੰ ਪ੍ਰਮੋਟ ਕੀਤਾ, ਔਰ ਮੈਂ ਦੋਸਤਾਂ ਨੂੰ ਦੱਸਦਾ ਜਾਵਾਂ ਕਿ ਅਸੀਂ ਆਖਰ ਤੇ ਜਦੋਂ ਅਸੀਂ ਹੁਣ ਜਿਹੜੇ ਸਟੈਟਿਸਟਿਕਸ ਵੇਖ ਰਹੇ ਸਾਂ ਕਿ ਕੀ ਰਹੇ ਨੇ, ਤੇ ਸਾਡੇ ਤਕਰੀਬਨ ਹਰ ਜਿਹੜਾ ਇਵੈਂਟ ਹੁਣ ਤੱਕ ਜਿੰਨੇ ਸੈਸ਼ਨ ਹੋਏ ਨੇ 10,000 15,000 ਦੀ ਗਿਣਤੀ ਦੇ ਵਿੱਚ ਉਹ ਲੋਕਾਂ ਨੇ ਵੇਖੇ ਨੇ, ਔਰ ਇਸੇ ਤਰ੍ਹਾਂ ਉਹਨਾਂ ਦੇ ਥੱਲੇ ਕਮੈਂਟਸ ਵੀ ਨੇ। ਤੋ ਇੱਕ ਉਹਨਾਂ ਦੇ ਉਹਦੇ ਵਿੱਚ ਇੱਕ ਬਹੁਤ ਵੱਡਾ ਕਿਰਦਾਰ ਜਿਹੜਾ ਹੈ ਉਹ ਸਾਡੇ ਦੋਸਤਾਂ ਦਾ, ਜਿਨ੍ਹਾਂ ਨੇ ਪੰਜਾਬੀ ਲਹਿਰ ਦੇ ਔਰ ਬਾਕੀ ਦੋਸਤ ਜਿਨ੍ਹਾਂ ਨੇ ਇਹਨੂੰ ਪ੍ਰਮੋਟ ਕੀਤਾ। ਔਰ ਮੈਂ ਸਮਝਦਾ ਕਿ ਇਸ ਵਕਤ ਮੈਂ ਵੇਖਿਆ, ਜਿੰਨੇ ਮੈਂ ਵੇਖੇ ਨੇ ਲਿਟਰੇਰੀ ਫੈਸਟੀਵਲ, ਉਹਨਾਂ ਦੇ ਹਿਸਾਬ ਨਾਲ ਅਗਰ ਗੱਲ ਕਰੀਏ ਤੇ ਇਸ ਵਕਤ ਜੇ ਸਿਰਫ ਅਸੀਂ ਆਪਣੇ ਪੰਜਾਬੀ ਲਿਟਰੇਰੀ ਫੈਸਟੀਵਲ ਦੀ ਗੱਲ ਕਰੀਏ ਜਿਹਦਾ ਅਖੀਰੀ ਦਿਨ, ਤੇ ਉਹਦੇ ਜਿਹੜੇ ਅੰਕੜੇ ਨੇ ਉਹ ਸਭ ਤੋਂ ਉੱਤੇ ਜਾਂਦੇ ਨਜ਼ਰ ਆਉਂਦੇ ਨੇ ਕਿ ਉਹਦੇ ਨਾਲ ਕੋਈ ਨਹੀਂ। ਉਸ ਦੀ ਅਸੀਂ ਇੱਕ ਜਿਹੜਾ ਖੁਸ਼ੀ ਹੈ ਉਹ ਉਸ ਦਿਨਾਂ ਜ਼ਿਕਰ ਜਿਹੜਾ ਨਾ ਉਹ ਅਸੀਂ ਜ਼ਰੂਰ ਸ਼ੇਅਰ ਵੀ ਕਰ ਦਿਆਂਗੇ ਬਾਕੀਆਂ ਦੇ ਲਾ ਕੇ ਤੇ ਨਾਲ ਆਪਣੇ ਵੀ। ਔਰ ਮੈਂ ਸਮਝਦਾ ਕਿ ਬੋਲੀ ਦੇ ਜਦੋਂ ਆਪਣੀ ਬੋਲੀ ਦੀ ਗੱਲ ਹੁੰਦੀ ਹੈ ਤੇ 9.22 ਕਰੋੜ ਪੰਜਾਬੀ ਜਿਹੜੇ ਬੈਠੇ ਨੇ ਪੂਰੀ ਦੁਨੀਆ ਦੇ ਵਿੱਚ
ਪੰਜਾਬ ਪੂਰੀ ਦੁਨੀਆ ਦੇ ਵਿੱਚ ਹੀ ਹੈ ਤੇ ਉਹ ਸਾਰੇ ਦੇ ਸਾਰੇ ਇਕੱਠੇ ਹੁੰਦੇ ਨੇ। ਮੈਂ ਸਮਝਦਾ ਕਿ ਜਿਹੜਾ ਅਸੀਂ ਇਹ ਮੇਲਾ ਕਰਨੇ ਆ ਇਹਦੇ ਵਿੱਚ ਸਾਡਾ ਜਿਹੜਾ ਕੰਮ ਹੈ ਉਹ ਬੇਸਿਕਲੀ ਸਾਰੇ ਦੋਸਤਾਂ ਦੇ ਨਾਲ ਮਿਲ ਕੇ ਹੁੰਦਾ। ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਹੈ ਨਾ ਇਹਦੇ ਵਿੱਚ ਕਿਰਦਾਰ ਹੁੰਦਾ ਹੈ। ਇਹਦੇ ਨਾਲ ਨਾਲ ਮੈਂ ਉਹਨਾਂ ਦੋਸਤਾਂ ਦਾ ਵੀ ਜਿਹੜਾ ਹੈ ਨਾ ਸ਼ੁਕਰੀਆ ਅਦਾ ਕਰਦਾ ਜਿਹੜੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਸਨ, ਜਿਨ੍ਹਾਂ ਨੇ ਬਹੁਤ ਸਾਰੀਆਂ ਚੀਜ਼ਾਂ 'ਚ ਸਾਡਾ ਸਾਥ ਦਿੱਤਾ। ਮੈਂ ਸਭ ਤੋਂ ਪਹਿਲਾਂ ਜਿਹੜਾ ਸ਼ੁਕਰੀਆ ਅਦਾ ਕਰਾਂਗਾ ਪ੍ਰਭਜੋਤ ਪ੍ਰਭ ਦਾ, ਜਿਹੜੇ ਸਾਡੇ ਨਾਲ ਉਧਰ ਪੰਜਾਬੀ 'ਚ ਉਹ ਜਿਹੜੇ ਨੇ PhD ਕਰ ਰਹੇ ਨੇ ਬੀਬੀ, ਔਰ ਉਹਨਾਂ ਨੇ ਸਾਨੂੰ ਗੁਰਮੁਖੀ ਦੇ ਜਲਦ ਅਜ ਜਲਦ ਜਦੋਂ ਅਸੀਂ ਕੋਈ ਚੀਜ਼ ਕਰਨ ਲੱਗਦੇ ਸਾਂ ਤੇ ਉਹ ਸ਼ਾਹਮੁਖੀ ਤੋਂ ਜਲਦ ਅਜ ਜਲਦ ਸਾਨੂੰ ਗੁਰਮੁਖੀ 'ਚ ਕਰਕੇ ਦਿੰਦੇ ਸਨ। ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਦਾ, ਜਿਨ੍ਹਾਂ ਦਾ ਮਸ਼ਵਰਾ ਜਿਹੜਾ ਸਾਡੇ ਸ਼ਾਮਲੇ ਹਾਜ਼ਰ ਰਹਿੰਦਾ ਸੀ। ਇਸ ਤੋਂ ਇਲਾਵਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰੋਫੈਸਰ ਚਰਨਜੀਤ ਕੌਰ ਮਾਨ ਹੋਰਾਂ ਦਾ। ਇਸ ਤੋਂ ਇਲਾਵਾ ਜਿਹੜਾ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰੋਫੈਸਰ ਅਮਨਦੀਪ ਬਲ ਦਾ, ਪ੍ਰੋਫੈਸਰ ਸੁਖਮਨੀ ਬਲ ਹੋਰਾਂ ਦਾ, ਔਰ ਸਾਡੇ ਪ੍ਰੋਫੈਸਰ ਜਸਵੀਰ ਢਿੱਲੋਂ ਹੋਰਾਂ ਦਾ, ਮਨੀਸ਼ ਸਿੰਘ ਦਾ, ਔਰ ਸਾਡੇ ਬਹੁਤ ਸਾਰੇ ਦੋਸਤ ਜਿਨ੍ਹਾਂ ਦਾ ਮੈਂ ਨਾਂ ਜੇ ਭੁੱਲ ਜਾਵਾਂ ਤੇ ਮੈਨੂੰ ਉਹਨਾਂ ਮਾਫ ਕਰਨ। ਉਹ ਸਾਰੇ ਦੋਸਤ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਇਸ ਮੇਲੇ ਦੇ ਵਿੱਚ ਜਿਹੜਾ ਇੱਕ ਵੱਡਾ ਉਹਨਾਂ ਦਾ ਜਿਹੜਾ ਸਾਥ ਰਿਹਾ। ਔਰ ਖਾਸ ਕਰਕੇ ਮੈਂ ਨਾਂ ਲਵਾਂਗਾ ਦੇਸ ਰਾਜ ਕਾਲੀ ਹੋਰਾਂ ਦਾ, ਕਿ ਜਿਨ੍ਹਾਂ ਨੇ ਬਾਰ-ਬਾਰ ਫੋਨ ਕਰਕੇ ਦੋਸਤਾਂ ਨੂੰ ਇਨਵਾਈਟ ਕਰਨ ਦੇ ਵਿੱਚ ਉਹ ਆਪਣਾ ਪੂਰਾ ਜਿਹੜਾ ਹੈ ਨਾ ਉਹਨਾਂ ਨੇ ਸਾਥ ਸਾਡੇ ਨਾਲ ਨਿਭਾਇਆ। ਇਸ ਸਾਈਡ ਤੇ ਜਿਹੜੇ ਸਾਡੇ ਦੋਸਤ ਸਾਡੇ ਨਾਲ ਪਹਿਲੇ ਦਿਨ ਤੋਂ ਚੱਲੇ ਸਨ, ਅੱਜ ਤੱਕ ਉਹ ਸਾਡੇ ਨਾਲ ਚੱਲਦੇ ਪਏ ਨੇ, ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਆਖਰ ਤੇ ਇਸ ਮੇਲੇ ਦੇ ਆਖਰ ਤੇ ਮੈਂ ਉਹਨਾਂ ਦੋਸਤਾਂ ਦਾ ਵੀ ਜਿਹੜਾ ਹੈ ਨਾ ਉਹ ਸ਼ੁਕਰਗੁਜ਼ਾਰ ਹੈ ਜਿਹੜੇ ਸਾਡੇ ਨਾਲ ਸਾਨੂੰ ਵੇਖਦੇ ਰਹੇ। ਖਾਸ ਕਰਕੇ ਉਹ ਦੋਸਤ ਜਿਹੜੇ ਸਾਨੂੰ ਬਾਹਰ ਬੈਠੇ ਵੇਖ ਰਹੇ ਨੇ, ਜਿਹਦੇ ਵਿੱਚ ਪਹਿਲਾ ਨਾਂ ਗੁਰਦਾਸ ਦਦਵਾਲ ਹੋਰਾਂ ਦਾ ਜਿਹੜੇ UK ਤੋਂ ਸਾਡੇ ਨਾਲ ਨੇ। ਉਸ ਤੋਂ ਬਾਅਦ ਡਾਕਟਰ ਹਰਜਿੰਦਰ ਸਿੰਘ ਹੋਰਾਂ ਦਾ ਜਿਹੜੇ ਆਸਟ੍ਰੇਲੀਆ ਤੋਂ ਸਾਡੇ ਨਾਲ ਸਨ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਸਾਡਾ USA ਦੇ ਵਿੱਚ ਹਰਪ੍ਰੀਤ ਸਿੰਘ ਰੰਧਾਵਾ ਜੀ ਨੇ, ਔਰ ਇਸ ਤੋਂ ਬਾਅਦ ਜਿਹੜਾ ਹੈ ਕੈਨੇਡਾ ਵਿੱਚ ਜਿਹੜੇ ਬਾਜ ਡਾਹਾ ਹੋਰੀ ਔਰ ਪ੍ਰੋਫੈਸਰ ਮਰਫੀ ਹੋਰੀ ਸਾਡੇ ਨਾਲ ਸਨ। ਔਰ ਵੀ ਜਿਹੜੇ ਸਾਡੇ ਦੋਸਤ ਜਿਹੜੇ ਜਿੱਥੇ ਜਿੱਥੇ ਜੁੜੇ ਨੇ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਆਖਰ ਤੇ ਆਪਣੇ ਵੇਖਣ ਵਾਲਿਆਂ ਨੂੰ ਇਹ ਬੇਨਤੀ ਕਰਨਾ ਪਿਆ ਕਿ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਜਿਹੜੀ ਲਾਹੌਰ ਦੇ ਵਿੱਚ 21 ਫਰਵਰੀ ਨੂੰ ਰੈਲੀ ਹੋਣ ਜਾ ਰਹੀ ਹੈ, ਉਹਦੇ ਵਿੱਚ ਜਿਹੜਾ ਸਾਡੇ ਦੋਸਤ ਅਫਜ਼ਲ ਸਹਾਰ ਹੋਰੀ ਬੈਠੇ ਨੇ, ਇਹਨਾਂ ਦੇ ਨਾਲ ਜਿਹੜੇ ਹੈ ਨੇ ਸਾਡੇ ਅਹਿਮਦ ਰਜ਼ਾ ਬੱਟੂ ਹੋਰੀ ਨੇ, ਔਰ ਬਾਕੀ ਜਿਹੜੇ ਸਾਡੇ ਦੋਸਤ ਉੱਥੇ ਕੰਮ ਕਰ ਰਹੇ ਨੇ, ਜਿਹੜੀ ਇਹਨਾਂ ਨੇ ਇੱਕ ਪੰਜਾਬੀ ਪੜਾਓ ਤਹਿਰੀਕ ਦੀ ਜਿਹੜੀ ਪੂਰੀ ਕਮੇਟੀ ਬਣਾਈ ਹੈ, ਉਹਨਾਂ ਸਾਰਿਆਂ ਦੋਸਤਾਂ ਦੀ ਕਾਲ ਦੇ ਉੱਪਰ ਤੁਸੀਂ ਜਿਹੜਾ ਹੈ ਉਹ ਸਾਰੇ ਗਲਤ ਵੀ ਕਰੋ ਥੋੜੇ ਦਿਨਾਂ ਤੋਂ ਬਾਅਦ ਜਿਹੜੀ ਇਸ ਬੋਲੀ ਨੂੰ ਲਗਾਉਣ ਵਾਸਤੇ, ਉਹ ਇੱਕ ਬਹੁਤ ਜ਼ਰੂਰੀ ਅਮਲ ਹੈ। ਮੈਂ ਸਮਝਦਾ ਕਿ ਇਹ ਜਿਹੜੇ ਸਾਰੇ ਅਸੀਂ ਕੰਮ ਕਰਦੇ ਹਾਂ ਅਲਟੀਮੇਟ ਉਹੀ ਹੈ ਕਿ ਜਿਹੜਾ 21 ਫਰਵਰੀ ਨੂੰ ਗੱਲ ਕੀਤੀ ਜਾ ਰਹੀ ਹੈ ਕਿ ਉਹਨੂੰ ਮੀਡੀਅਮ ਆਫ ਇੰਸਟਰਕਸ਼ਨ ਦੀ ਤਰਫ ਲੈ ਕੇ ਜਾਈਏ ਤਾਂ ਕਿ ਉਹ ਬੋਲੀ ਜਿਹੜੀ ਹੈ ਨਾ ਉਹ ਅਸੀਂ ਕਰ ਸਕੀਏ, ਉਹਨੂੰ ਲਵਾ ਸਕੀਏ। ਤੇ ਇਸ ਕਰਕੇ ਆਖਿਰ ਤੇ ਸਾਰੇ ਦੋਸਤਾਂ ਦੇ ਕੋਲੋਂ ਇਹੀ ਬੇਨਤੀ ਹੈ ਕਿ ਤੁਸੀਂ ਜੇ ਸਾਨੂੰ ਸਾਡੇ ਨਾਲ ਚੰਗਾ ਲੱਗਾ ਸਾਡੇ ਨਾਲ ਹੋ ਤੇ ਲਾਜ਼ਮੀ ਤੌਰ ਤੇ ਉਸ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਮੈਂ ਸਮਝਦਾ ਕਿ ਇਹ ਰੈਲੀ ਜਿਹੜੀ ਹੈ ਬਹੁਤ ਅਹਿਮ ਹੈ ਸਾਡੇ ਵਾਸਤੇ। ਇਸ ਰੈਲੀ ਨੂੰ ਅਗਰ ਅਸੀਂ ਕਾਮਯਾਬ ਕਰ ਲਈਏ ਤੇ ਕਾਫੀ ਬਿਹਤਰ ਹੋ ਜਾਏਗਾ। ਜੀ ਮਲਕ ਸਾਹਿਬ। ਜੀ ਬਿਲਕੁਲ ਸਰ, ਬਹੁਤ ਸ਼ੁਕਰੀਆ ਜੀ। ਤੋਹੀਦ ਵੀਰ ਜੀ ਤੁਸੀਂ ਜਿਹੜੀ ਗੱਲ ਕੀਤੀ ਹੈ ਮੈਂ ਇਹ 'ਚ ਥੋੜਾ ਵਾਧਾ ਕਰੀ ਜਾਵਾਂ ਕਿ ਇਸਲਾਮਾਬਾਦ 'ਚ ਵੀ ਔਰ ਹੜੱਪੇ ਵੀ ਔਰ ਪਿੰਡੀ 'ਚ ਵੀ ਸਾਡੇ ਦੋਸਤ ਕਰ ਰਹੇ ਨੇ। ਜਿੱਥੇ ਵੀ ਰੈਲੀ ਹੋ ਰਹੀ ਹੈ, ਜਿੱਥੇ ਵੀ ਰੈਲੀ ਹੋ ਰਹੀ ਹੈ, ਜਿਹੜੇ ਸੱਜਣ ਨੂੰ ਨੇੜੇ ਪੈਂਦੀ ਉੱਥੇ ਜ਼ਰੂਰ ਹਲਤ ਕਰੋ। ਪੰਜਾਬ ਲੋਕ ਲਹਿਰ ਵਾਲੇ ਮਲਕ ਸਾਹਿਬ ਰੈਲੀ ਫੈਸਲਾਬਾਦ ਇੱਥੇ ਲਾਇਲਪੁਰ ਵੀ ਹੋ ਰਹੀ ਹੈ, ਰੈਲੀ ਫੈਸਲਾਬਾਦ ਲਾਇਲਪੁਰ ਵੀ ਹੋ ਰਹੀ ਹੈ। ਹਾਂਜੀ ਲਾਇਲਪੁਰ ਵੀ ਹੋ ਰਹੀ ਜੀ। ਬਹੁਤ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਹਰ ਜਗ੍ਹਾ ਇੱਕ ਨਵਾਂ ਜਜ਼ਬਾ ਨਜ਼ਰ ਆ ਰਿਹਾ ਹੈ। ਤੇ ਜਿਸ ਤਰ੍ਹਾਂ ਲੇਕਿਨ ਮੇਰਾ ਕਹਿਣ ਦਾ ਮਕਸਦ ਹੈ ਕਿ ਜਿਸ ਜਗ੍ਹਾ ਤੇ ਰੈਲੀ ਲਾਹੌਰ ਵਿੱਚ ਹੋ ਰਹੀ ਹੈ ਉੱਥੇ ਇੱਕ ਵੱਡੇ ਇਕੱਠ ਦੀ ਬਹੁਤ ਜ਼ਰੂਰਤ ਹੈ। ਮੇਰਾ ਖਿਆਲ ਅਫਜ਼ਲ ਸਹਾਰ ਸਾਹਿਬ ਇਸ ਗੱਲ ਨੂੰ ਮਜ਼ੀਦ ਕਲੀਅਰ ਕਰ ਸਕਦੇ ਨੇ। ਬਹੁਤ ਜ਼ਰੂਰਤ ਹੈ। ਔਰ ਆਉਣ ਵਾਲੇ ਦਿਨਾਂ 'ਚ ਯਾਨੀ ਕੱਲ ਤੋਂ ਔਨਵਰਡ 21 ਤੱਕ ਲਾਇਲਪੁਰ ਯੰਗ ਹਿਸਟੋਰੀਅਨ ਦੇ ਇਸ ਕਲੱਬ ਦੇ ਉੱਪਰ ਤਮਾਮ ਤਰ ਜਿਹੜੇ ਪ੍ਰੋਗਰਾਮ ਨੇ ਉਹ ਸਿਰਫ ਮਾਂ ਬੋਲੀ ਦੇ ਜਿਹੜੇ ਐਕਟਿਵਿਸਟ ਨੇ ਸਿਰਫ ਉਹਨਾਂ ਦੇ ਹੋਣਗੇ। ਔਰ ਰੋਜ਼ ਇਹ ਪ੍ਰੋਗਰਾਮ ਜਿਹੜੇ ਨੇ ਹੋਣਗੇ ਸਭ ਐਕਟਿਵਿਸਟ ਇਸਲਾਮਾਬਾਦ ਜਿਹੜੇ ਕਰ ਰਹੇ ਨੇ, ਫਰਹਾਦ ਹੋਰੀ, ਸਰ ਆਜ਼ਮ ਮਲਕ ਸਾਹਿਬ, ਇਸ ਤਰ੍ਹਾਂ ਹੀ ਲਾਹੌਰ ਦੇ ਵਿੱਚ ਜਿਹੜੇ ਦੋਸਤ ਕਰ ਰਹੇ ਨੇ, ਇਸੇ ਤਰ੍ਹਾਂ ਸਾਹੀਵਾਲ 'ਚ ਇਚਾਵਤਨੀ ਚੋਰੀ ਝੰਗ ਦੇ ਵਿੱਚ ਬਹੁਤ ਵੱਡੀ ਰੈਲੀ ਹੋ ਰਹੀ ਹੈ ਸਾਡੇ ਉਹਨਾਂ ਦੇ ਨਾਲ ਰਾਬਤੇ ਨੇ, ਉਹ ਸਾਨੂੰ ਬਾਰ-ਬਾਰ ਦੱਸ ਰਹੇ ਨੇ ਦੋਸਤ। ਇਸੇ ਤਰ੍ਹਾਂ ਲੈਂਡਪੁਰ ਵਿੱਚ ਹੋ ਰਹੀ ਹੈ ਔਰ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਹੋ ਰਹੀ ਹੈ ਉਹ ਸਾਰੇ ਦੋਸਤ ਰੋਜ਼ਾਨਾ ਦੀ ਬੁਨਿਆਦ ਤੇ ਇੱਥੇ ਆ ਕੇ ਗੱਲ ਬਸ ਮੈਂ ਇਹ ਜਿਵੇਂ ਚੱਠਾ ਸਾਹਿਬ ਨੇ ਕਹੀ ਹੈ ਗੱਲ, ਮੈਂ ਉਹਨੂੰ ਥੋੜਾ ਜਿਹਾ ਨਾਲ ਜੋੜ ਦੇਣਾ, ਲੰਬੀ ਨਹੀਂ ਕਰਦਾ।
ਕਿ ਬਈ ਕਿਉਂਕਿ ਇਸ ਵਾਰੀ ਅਸੀਂ ਪ੍ਰੈਸ ਕਲੱਬ ਦੀ ਬਜਾਏ ਅੱਗੇ ਅਸੀਂ ਅਸੈਂਬਲੀ ਦੇ ਪਿੱਛੇ ਹੀ ਰਹਿ ਜਾਂਦੇ ਸਾਂ ਹਰ ਸਾਲ, ਜਿਸ ਤਰ੍ਹਾਂ ਅਸੀਂ ਇਹ ਰੈਲੀ ਕੱਢਦੇ ਸਾਂ 21 ਫਰਵਰੀ ਦੀ। ਤੇ ਇਸ ਵਾਰੀ ਅਸੀਂ ਚੇਅਰਿੰਗ ਕਲਾਸ ਪੰਜਾਬ ਅਸੈਂਬਲੀ, ਜਿਹਨੂੰ ਅਸੀਂ ਵਿਧਾਨ ਸਭਾ ਪੰਜਾਬ ਦੀ ਕਹਿੰਦੇ ਆ, ਉਹਦੇ ਮੱਥੇ ਤੇ ਅਸੀਂ ਪਿਛਲੀ ਸਾਰੀਆਂ ਜਿੰਨੀਆਂ ਵੀ ਅਸੀਂ ਰੈਲੀਆਂ ਕੀਤੀਆਂ ਉਹਦੇ ਨਾਲੋਂ ਜ਼ਿਆਦਾ ਸਟਰੈਂਥ ਦੇ ਨਾਲ ਜ਼ਿਆਦਾ ਅਸੀਂ ਨੈਟਵਰਕ ਬਣਾਇਆ, ਕੰਮ ਕੀਤਾ, ਲੋਕਾਂ ਤੱਕ ਪੁੱਜੇ ਆ। ਔਰ ਉਸ ਹਵਾਲੇ ਦੇ ਨਾਲ ਲੱਗਦਾ ਕਿ ਇਸ ਵਾਰੀ ਅਸੀਂ ਇੱਕ ਭਰਪੂਰ ਵਿਖਾਲਾ ਕਰਾਂਗੇ, ਸਰਕਾਰ ਨੂੰ ਮਜਬੂਰ ਕਰਾਂਗੇ ਔਰ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਵਾਂਗੇ, ਇhtਜਾਜ ਰਿਕਾਰਡ ਕਰਾਵਾਂਗੇ ਅਸੈਂਬਲੀ ਦੇ ਸਾਹਮਣੇ। ਔਰ ਉਹਦੇ ਵਿੱਚ ਹੁਣ ਜਿਵੇਂ ਇਸਲਾਮਾਬਾਦ ਦੀ ਰੈਲੀ ਦੇ ਵਿੱਚ ਹਸਨ ਮੁਰਤਜ਼ਾ ਸ਼ਾਹ ਸਾਹਿਬ ਉੱਥੇ ਖੁਦ ਸ਼ਾਮਲ ਹੋ ਰਹੇ ਨੇ, ਇਸ ਤਰ੍ਹਾਂ ਅਸੀਂ ਇੱਥੇ ਦੇ ਸਾਰੇ ਮੈਂਬਰਸ ਆਫ ਅਸੈਂਬਲੀ ਨੂੰ ਵੀ ਔਰ ਇੱਕ ਅਸੈਂਬਲੀ ਦੇ ਅੰਦਰ ਇੱਕ ਰੈਜ਼ੋਲੂਸ਼ਨ ਵੀ ਲੈ ਕੇ ਜਾਵਾਂਗੇ ਕਿ ਜਨਾਬ ਇਹ ਸਾਡਾ ਸਵਾਲ ਹੈ ਕਿ ਇਸ ਗੂੰਗੇ ਬੋਲੇ ਪੰਜਾਬ ਨੂੰ ਉਹਦੀ ਜ਼ੁਬਾਨ ਮੋੜ ਦਿਓ। ਇਸ ਅਸੈਂਬਲੀ ਦੇ ਵਿੱਚ ਜਿਵੇਂ ਸਿੰਧ ਅਸੈਂਬਲੀ 'ਚ ਸਿੰਧੀ ਬੋਲਦੇ ਹੋ, ਉਹਨਾਂ ਦੀ ਆਫੀਸ਼ੀਅਲ ਲੈਂਗੁਏਜ ਸਿੰਧੀ ਹੈ, ਤੇ ਪੰਜਾਬ ਦੇ ਵਿੱਚ ਪੰਜਾਬ ਅਸੈਂਬਲੀ 'ਚ ਹੁਣ ਤੱਕ 4 ਬੰਦਿਆਂ ਨੇ ਪੰਜਾਬੀ ਬੋਲੀ ਹੈ 17 ਸਾਲਾਂ 'ਚ। ਤੇ ਇਹ ਔਰ ਫਿਰ ਪੰਜਾਬੀ ਜ਼ੁਬਾਨ ਬੁਨਿਆਦੀ ਬੇਸਿਕ ਐਜੂਕੇਸ਼ਨ 'ਚ ਮੀਡੀਅਮ ਸਟਰਕਚਰ ਬਣਾਇਆ, ਜ਼ਰੀਆ ਤਰੀਨ ਬਣਾਓ। ਇਹ ਸਾਡਾ ਸਵਾਲ ਹੈ। ਅਸੀਂ ਕਿਸੇ ਕੋਈ ਕੰਪ੍ਰੈਸ ਦੀਆਂ ਗੱਲਾਂ ਨਹੀਂ ਕਰਦੇ, ਅਸੀਂ ਤੇ ਬੁਨਿਆਦੀ ਇਨਸਾਨੀ ਹੱਕ ਹੈ ਸਾਡਾ ਇਲਮ ਦਾ, ਸਾਡਾ ਤਰੱਕੀ ਦਾ, ਸਾਡਾ ਪੂਰੇ ਵਿਰਸੇ ਔਰ ਤਵਾਰੀਖ ਦੇ ਨਾਲ ਜੁੜਨ ਦਾ। ਤੇ ਅਸੀਂ ਉਹ ਸਵਾਲ ਲੈ ਕੇ ਇਹਦੇ ਉੱਤੇ ਇੱਥੇ ਮੈਂ ਚੱਠਾ ਸਾਹਿਬ ਦੇ ਸਾਰੇ ਫੋਰਮ ਤੇ ਵੀ ਸਾਰੇ ਸੁਣਨ ਵਾਲਿਆਂ ਨੂੰ ਜਿਹੜੇ ਅੱਜ ਕੱਲ ਅਗਲੇ 4 ਦਿਨ 'ਚ ਵੀ ਇਹ ਮੁਸ਼ਾਇਰਾ ਦਾ ਆਨਲਾਈਨ ਵੇਖਣਗੇ, ਉਹਨਾਂ ਸਾਰਿਆਂ ਨੂੰ ਇਹ ਕਹਾਂਗਾ ਕਿ ਉਹ 21 ਫਰਵਰੀ ਨੂੰ ਦੁਪਹਿਰੇ 11 ਵਜੇ ਜ਼ਰੂਰ ਪੰਜਾਬ ਅਸੈਂਬਲੀ ਲਾਹੌਰ, ਮਾਲ ਰੋਡ ਲਾਹੌਰ ਦੇ ਉੱਤੇ ਸਭ ਲੋਕ ਉੱਥੇ, ਬੜੇ ਕਲਚਰਲ ਲੋਕ ਵੀ ਆ ਰਹੇ ਨੇ, ਲਿਖਣ ਪੜ੍ਹਨ ਵਾਲੇ ਪ੍ਰੋਫੈਸਰ ਔਰ ਸਾਰੀਆਂ ਤਨਜ਼ੀਮਾਂ ਔਰ ਟ੍ਰੇਡ ਯੂਨੀਅਨਸ ਦੇ ਲੋਕ ਔਰ ਆਰਟ ਨਾਲ, ਲਿਟਰੇਚਰ ਨਾਲ, ਕਲਚਰ ਨਾਲ ਜੁੜੇ ਜਰਨਲਿਸਟ ਸਭ ਲੋਕ ਉੱਥੇ ਆ ਰਹੇ ਨੇ। ਇਸ ਵਾਰੀ ਅਸੀਂ ਭਰਪੂਰ ਇਸ ਦੇ ਹਵਾਲੇ ਨਾਲ ਕੰਮ ਕੀਤਾ ਹੈ ਤੇ ਹੋਰ ਜਿੰਨੇ ਤੋਂ ਜ਼ਿਆਦਾ ਲੋਕ ਜੁੜਨਗੇ ਤੇ ਸਾਡੀ ਆਵਾਜ਼ ਉਨੀ ਹੀ ਮਜ਼ਬੂਤ ਹੋਏਗੀ ਔਰ ਉਨਾ ਹੀ ਸਰਕਾਰ ਤੱਕ ਉਹਦੇ ਬਿਹਤਰ ਅਸਰ ਪੈਣਗੇ। ਜੀ ਜੀ ਅਫਸਰ ਸਾਹਿਬ, ਤੁਸੀਂ ਇਹ ਪਿਛਲੇ ਦਿਨਾਂ 'ਚ ਜਿਹੜੀ ਜਿਸ ਤਰ੍ਹਾਂ ਮਲਿਕ ਸਾਹਿਬ ਮਾਜ਼ਰਤ ਪਿਛਲੇ ਦਿਨਾਂ ਤੋਂ ਜਿੰਨਾ ਕੰਮ ਪੰਜਾਬੀ ਦੇ ਇਸ ਕੰਮ ਨੂੰ ਵਧਾਉਣ ਵਾਸਤੇ ਹੋ ਰਿਹਾ, ਮੈਂ ਸਮਝਦਾ ਕਿ ਖਾਸ ਕਰ ਜਿਹੜੇ ਐਕਟਿਵਿਜ਼ਮ ਦੇ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਨੇ ਇਸ ਰੈਲੀ ਦਾ ਪ੍ਰਬੰਧ ਕੀਤਾ, ਉਹਨਾਂ ਦੋਸਤਾਂ ਦੀ ਵਜ੍ਹਾ ਤੋਂ ਸਾਨੂੰ ਮੁਖਤਲਿਫ ਸ਼ਹਿਰੇ, ਮਸਲਨ ਹੁਣ ਇੱਕ ਰੈਲੀ ਸਿਆਲਕੋਟ ਦੇ ਵਿੱਚ ਵੀ ਜਿਹੜੀ ਇਹ ਨਾ ਹੋ ਰਹੀ, ਉਹਨਾਂ ਨੇ ਮੈਸੇਜ ਵੀ ਕੀਤਾ ਕਿ ਸਿਆਲਕੋਟ, ਹਾਂਜੀ ਸ਼ਕਰਗੜ੍ਹ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਇਹਨਾਂ ਰੈਲੀ ਹੋ ਰਹੀ ਹੈ। ਮੈਂ ਸਮਝਦਾ ਕਿ ਪਹਿਲੇ ਸਾਡੀ ਲੈਲਪੁਰ ਵਿੱਚ ਔਰ ਲਾਹੌਰ ਔਰ ਸਾਹੀਵਾਲ ਦੇ ਵਿੱਚ ਤੇ ਹੁੰਦੀ ਰਹਿੰਦੀ ਸੀ, ਲੇਕਿਨ ਇਸ ਵਾਰੀ ਜਿਹੜਾ ਸਾਰੀਆਂ ਜਗ੍ਹਾ ਤੇ ਗੱਲ ਗਈ ਹੈ, ਮੈਂ ਸਮਝਦਾ ਕਿ ਬੜੀ ਆਕਸਫੋਰਡ 'ਚ ਵੀ ਨੁਜ਼ਰਤ ਆਬਾਦ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਵੀ ਪੰਜਾਬੀ ਦੇ ਹਵਾਲੇ ਦੇ ਨਾਲ ਔਰ ਖਾਸ ਤੌਰ ਤੇ ਲਹਿੰਦੇ ਪੰਜਾਬ 'ਚ ਪੰਜਾਬੀ ਲਾਗੂ ਕਰਾਉਣ ਦੇ ਹਵਾਲੇ ਨਾਲ ਇਹ ਆਵਾਜ਼ ਇੰਟਰਨੈਸ਼ਨਲੀ ਵੀ ਉਠਾਈ ਜਾ ਰਹੀ ਹੈ। ਜੀ ਜੀ ਬਹੁਤ ਵਧੀਆ ਹੋ ਰਿਹਾ ਜੀ, ਮਾਸ਼ਾਅੱਲਾ। ਸਭ ਨੇ ਜਿਹੜੇ ਲੈਲਪੁਰੋਂ ਜਾਂ ਲਾਹੌਰੋਂ ਸਾਹੀਵਾਲ ਆਵਾਜ਼ ਉੱਠੀ ਸੀ, ਹਰ ਸਾਲ ਪਹੁੰਚ ਗਈ ਹੈ ਔਰ ਇਹੀ ਮੌਕਾ ਹੈ ਕਿ ਪੰਜਾਬੀ ਵਾਲੇ ਢਿੱਲੇ ਨਾ ਪੈਣ। ਇੱਥੇ ਹੁਣ ਵੇਲਾ ਹੈ ਨਾਲ ਖਲੋਣ ਦਾ, ਤੇ ਬਹੁਤ ਸੋਹਣਾ ਜੀ। ਮੈਂ ਸਾਰੇ ਆਪਣੇ ਪ੍ਰਾਹੁਣਿਆਂ ਦਾ ਲਹਿੰਦੇ ਚੜ੍ਹਦੇ ਪੰਜਾਬ ਤੋਂ ਔਰ ਸਾਰੇ ਦੋਸਤਾਂ ਦਾ ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਦਿੱਤਾ, ਔਰ ਅਫਜ਼ਲ ਸਾਹਿਬ ਦਾ ਖਾਸ ਤੌਰ ਤੇ ਮੇਰੀ ਗੱਲ ਸੱਚੀ ਸਾਬਤ ਹੋ ਗਈ, ਜਿੱਦਾਂ ਵੱਡਾ ਸ਼ਾਇਰ ਹੈ ਓਡਾ ਵੱਡਾ ਬੁਲਾਰ ਵੀ ਹੈ। 2 ਲਤੀਫੇ ਵੀ ਸੁਣ ਲਏ ਇਹਦੇ ਕੋਲੋਂ, ਸੋਹਣਾ ਪੈਗਾਮ ਵੀ ਸੁਣ ਲਿਆ, ਤੇ ਵਸਦੇ ਰਹੋ ਅਫਜ਼ਲ ਸਾਹਿਬ ਜੀ। ਮੈਂ ਇਹ ਮੰਨਣ 'ਚ ਮੈਨੂੰ ਜ਼ਰਾ ਵੀ ਆਰ ਨਹੀਂ, ਜਿਹੜਾ ਪੰਜਾਬੀ ਦੀ ਮੁਹੱਬਤ ਦਾ ਬੂਟਾ ਮੇਰੇ ਦਿਲ 'ਚ ਲੱਗਾ ਹੈ, ਉਹਦੇ 'ਚ ਬਹੁਤ ਵੱਡਾ ਕਿਰਦਾਰ ਤੁਹਾਡਾ ਹੈ। ਤੇ ਵਸਦੇ ਰਹੋ ਤੁਸੀਂ। ਕੋਈ ਚੱਠਾ ਜਦੋਂ ਮੈਨੂੰ ਆਪਣੇ ਤੋਂ ਛੋਟੇ ਤੁਸੀਂ ਵੀਰ ਹੋ, ਲੇਕਿਨ ਕੰਮਾਂ 'ਚ ਮਾਲਕ ਨੇ ਤੁਹਾਨੂੰ ਵੱਡਾ ਬਣਾਇਆ, ਤੁਹਾਨੂੰ ਸਲਾਮ ਹੈ। ਇਸ ਗੱਲੋਂ ਮੇਰਾ ਸਲੂਟ ਹੈ ਵੀ ਇਹਨਾਂ ਨੇ ਜਿਹੜਾ ਕੰਮ ਕੀਤਾ ਨਾ ਥਰੂ ਆਊਟ ਪਿਛਲੇ ਕੁਝ ਮਹੀਨਿਆਂ ਤੋਂ ਕਰੋਨਾ ਦੇ ਪੂਰੇ ਟੈਨਿਓਰ 'ਚ ਜਿੰਨਾ ਵੀ ਚੱਲਿਆ, ਜਿਹੜੇ ਇਸ਼ੂਜ਼ ਤੇ ਜਿਹੜੇ ਇੱਥੇ ਅਸੀਂ ਕਦੇ ਧਿਆਨ ਵੀ ਨਹੀਂ ਸੀ ਲਾ ਸਕਦੇ, ਤਵਾਰੀਖੀ ਜਿੰਨੀਆਂ ਗੁੰਝਲਾਂ, ਕਿੰਨੇ ਭੁਲੇਖੇ ਔਰ ਕਿੰਨਾ ਨੈਰੇਟਿਵ ਜਿਹੜੇ ਉਲਟ ਪੁਲਟ ਸਾਨੂੰ ਦੱਸ ਦਿੱਤੇ ਗਏ ਸਨ, ਪੁੱਠੀਆਂ ਤਾਰੀਖਾਂ ਪੜ੍ਹਾਈਆਂ ਗਈਆਂ ਸੀ। ਇਹ ਲੈਲਪੁਰ ਤੇ ਯੰਗ ਜਿਹੜਾ ਹਿਸਟੋਰੀਅਨ ਕਲੱਬ ਵਾਲੇ ਆਪਣੇ ਚੱਠਾ ਸਾਹਿਬ ਔਰ ਇਹਨਾਂ ਦੀ ਜਿਹੜੀ ਭਾਗ ਭਰੀ ਹੈ, ਉਹਨਾਂ ਨਾਲ ਰਲ ਕੇ ਜੋ ਉਹ ਕੀਤਾ ਹੈ ਨਾ, ਇਹ ਦੁਨੀਆ ਭਰ ਤੋਂ ਬੜੇ ਸੁਜਾਖੇ ਜਿਹੜੇ ਇੰਟਲੈਕਚੁਅਲ ਨੇ, ਜਿਹੜੇ ਤਵਾਰੀਖਦਾਨ ਨੇ, ਜਿਹੜੇ ਸਕਾਲਰ ਲੋਕ ਨੇ, ਉਹਨਾਂ ਨੂੰ ਜੋੜਿਆ। ਔਰ ਯਕੀਨ ਜਾਣੋ, ਇਹ ਖੁਦ ਵੀ ਬੜੀ ਵੱਡੀ ਤਾਲੀਮ ਹੋਈ ਹੈ ਲੋਕਾਂ ਦੀ
ਬੜੇ ਵੱਡੇ ਜਿਹੜੇ ਮੁਗਾਲਤੇ ਜਿਹੜੇ ਨੇ ਉਹ ਇਹਨਾਂ ਨੇ ਕੱਢੇ ਨੇ। ਔਰ ਫਿਰ ਇਹ ਮੇਲੇ ਲਾਏ ਆ ਸਾਰੀਆਂ, ਉਹੀ ਉਸੇ ਦੀ ਲੜੀ ਹੈ ਮੇਲਾ ਵੀ। ਹਾਂਜੀ। ਤੇ ਇਹ ਇਸ ਤਰ੍ਹਾਂ ਦੇ ਮੈਂ ਕਹਿੰਦਾ ਸਾਡੇ ਥਾਂ ਥਾਂ ਹਰ ਸ਼ਹਿਰ 'ਚ ਇਸ ਤਰ੍ਹਾਂ ਦੇ ਫੋਰਮ ਹੋਣੇ ਚਾਹੀਦੇ ਨੇ, ਔਰ ਇਸ ਤਰ੍ਹਾਂ ਦੀਆਂ ਸੰਗਤਾਂ ਹੋਣੀਆਂ ਚਾਹੀਦੀਆਂ ਨੇ, ਤਾਂ ਜੇ ਬੜਾ ਵੱਡਾ ਕੰਮ ਹੈ ਸਾਡਾ, ਤਾਂ ਲੰਮਾ ਕੰਮ ਹੈ, ਸਾਡੀ ਲੰਮੀ ਸਟਰਗਲ ਹੈ, ਸਾਨੂੰ ਬੜਾ ਕਰਨ ਦੀ ਲੋੜ ਹੈ ਔਰ ਬਹੁਤ ਸਾਰੇ ਜੀਆਂ ਨੂੰ ਕਰਨ ਦੀ ਲੋੜ ਹੈ। ਇਹ ਢਾਣੀਆਂ ਬਣ, ਲੇਕਿਨ ਇਹਨਾਂ ਨੇ ਜੋ ਇੱਕ ਨੀਂਹ ਰੱਖੀ ਹੈ, ਇੱਕ ਆਨਲਾਈਨ ਜਿੱਥੇ ਇਹੀ ਪੋਸੀਬਲ ਸੀ, ਔਰ ਇਹਨਾਂ ਨੇ ਆਪਣਾ ਮੈਕਸਿਮਮ ਬੈਸਟ ਕੀਤਾ, ਬਹੁਤ ਵਧੀਆ ਕੀਤਾ। ਮੈਂ ਤੇ ਬਹੁਤ ਦਿਲੋਂ ਖੁਸ਼ ਹਾਂ, ਸਾਰੇ ਲੋਕ ਵੀ ਖੁਸ਼ ਨੇ ਕਿ ਸ਼ੁਕਰ ਹੈ ਕੋਈ ਇਸ ਤਰ੍ਹਾਂ ਦਾ ਫੋਰਮ ਬਣਿਆ। ਔਰ ਇਹਦੇ ਵਿੱਚ ਇਹਨਾਂ ਨੇ ਔਰ ਹੋਰ ਪੰਜਾਬੀ ਦੁਨੀਆ ਵੀ ਅਸੀਂ ਵੇਖਦੇ ਹਾਂ, ਹੋਰ ਕੋਈ ਵੀ ਇਸ ਪੱਧਰ ਦਾ ਇਹਨਾਂ ਨੇ ਸੀਰੀਅਸ ਇਸ਼ੂਜ਼ ਨੂੰ ਲੈ ਕੇ ਇਸ ਪੱਧਰ ਦਾ ਕੰਮ ਇਹ ਸਾਰੇ ਟੈਨਿਓਰ 'ਚ ਕਿਸੇ ਹੋਰ ਨਹੀਂ ਕੀਤਾ, ਤੇ ਕੀਤਾ ਤੇ ਮੇਰੇ ਇਲਮ 'ਚ ਨਹੀਂ। ਲੇਕਿਨ ਇਹ ਵੀ ਕਿ ਅਸੀਂ ਬੜੇ ਖੁਸ਼ ਹਾਂ ਕਿ ਇਸ ਜਿਹੜਾ ਵਿਚਾਰ ਦੀ ਜਿਹੜੀ ਵਿਚਾਰ ਵਟਾਂਦਰੇ ਦੀ ਸਾਂਝ ਦੀ ਜਿਹੜੀ ਲੋੜ ਸੀ, ਔਰ ਇਸ਼ੂਜ਼ ਨੂੰ ਸਿੱਧਾ ਕਰਨ ਦੀ ਲੋੜ ਸੀ, ਕਿਉਂਕਿ ਸਾਡੀ ਸਾਰੀ ਤਾਰੀਖ ਗਲਤ ਹੈ। 90% ਸਮਝ ਲੋਕ ਸਾਰਾ ਦਾ ਸਾਰਾ ਇਹਨਾਂ ਨੇ ਉਹ ਚੀਜ਼ਾਂ ਫੋਲੀਆਂ ਨੇ, ਉਹ ਗੱਲਾਂ ਹੋਈਆਂ ਨੇ ਕਿ ਹੈਰਾਨ ਕੁਲ ਇਨਕਸ਼ਾਫ ਹੋਏ ਨੇ। ਦੁਨੀਆ ਨੂੰ ਪਤਾ ਲੱਗਾ ਕਿ ਜਨਾਬ ਹੁਣ ਤੱਕ ਅਸੀਂ ਜ਼ਿੰਦਗੀ ਬਾਰੇ, ਤਾਰੀਖ ਬਾਰੇ, ਪੰਜਾਬ ਔਰ ਪੰਜਾਬੀ ਔਰ ਪੰਜਾਬੀ ਤਵਾਰੀਖ ਬਾਰੇ ਕਿੰਨਾ ਗਲਤ ਸੋਚ ਰਹੇ ਸਾਂ, ਉਹ ਸਾਰੇ ਭੁਲੇਖੇ ਇਹਨਾਂ ਨੇ ਕੱਢ ਛੱਡੇ। ਇਹਨਾਂ ਨੂੰ ਮੇਰਾ ਸਲਾਮ ਹੈ, ਬੜੀ ਗੱਲ ਹੈ। ਬਹੁਤ ਮਿਹਰਬਾਨੀ ਤੁਸੀਂ ਚੱਠਾ ਸਾਹਿਬ, ਮੈਂ ਵੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਹਨਾਂ ਮੌਕਾ ਦਿੱਤਾ ਅੱਜ ਦੇ ਇਸ ਤਾਰੀਖੀ ਮੁਸ਼ਾਇਰੇ ਦੀ ਮਜ਼ਮਾਨੀ ਦਾ, ਤੇ ਮੈਂ ਸਾਰੇ ਸੁਣਨ ਵਾਲੇ ਵੇਖਣ ਵਾਲਿਆਂ ਦਾ ਸ਼ੁਕਰੀਆ ਅਦਾ ਕਰਦਿਆਂ ਇਜਾਜ਼ਤ ਚਾਹਾਂਗਾ। ਤੇ ਅੱਜ ਦੇ ਇਸ ਸੈਸ਼ਨ ਔਰ ਮੰਚ ਤੇ ਮੈਨੂੰ ਇਜਾਜ਼ਤ ਦਿਓ। ਆਦਾ ਮਤਲਬ ਆਪਣੇ ਮਜਮਾਨ ਨੂੰ ਵਾਸਤੇ ਰਹੋ, ਅੱਲਾ ਬੇਲੀ ਰੱਬ ਰਾਖਾ।